ਨਹੀਂ ਮਤਲਬ ਨਲੀਆਂ ਕਿਹੜੀਆਂ ਵੀ ਤੈਨੂੰ ਰੋਟੀ ਦੇ ਕੇ ਕਹੇਗਾ ਕੌਲੀ ਉਰੇ ਕਰੋ ਭਾਈ ਨਲੀਆਂ ਕਿਹੜੀਆਂ ਤੇ ਬੰਦੇ ਦਾ ਦੋਵਾਂ ਸਾਈਡਾਂ ਤੇ ਪਰਛਾਵਾਂ ਆਂਦੇ ਹੁੰਦਾ ਅੱਗੇ ਵੀ ਪਿੱਛੇ ਆਲੂ ਤੂੰ ਲੱਖ ਰੁਪਏ ਦਾ ਆਰਟਿਸਟ ਆ ਇੱਕ ਸ਼ਰਟ ਤੇ ਸ਼ੋਅ ਕਰਕੇ ਚੱਲ ਜਾਣਾ ਤੇਰੇ ਨਾਲ ਨਾ ਉਹ ਚਲੋ ਸ਼ਰਟ ਇਹ ਕੋਈ ਦਫ਼ਤਰੋਂ ਨਹੀਂ ਸ਼ਾਇਦ ਕਰਦਾ ਹੁਣ ਇਹ ਨਾ ਘਾਰ ਹੀ ਥੋੜਾ ਲਾ ਕੇ ਲਿਆਈ ਯਾਰ ਇਹੋ ਜਿਹਾ ਬੰਦਾ ਵੀ ਕਰਾਟਿਆਂ ਵਾਲੀ ਵਰਦੀ ਪਾ ਕੇ ਕੁੱਕੜੀ ਦੇ ਡਰ ਤੋਂ ਖਲੋਤਾ ਹੁੰਦਾ अस्सलाम वालेकुम जी नाज़रीन टी टाइम में पूछा अपनी जनाब रौला है भाईजान है ਜਿਹੜਾ ਮਾਈਕ ਹੈ ਨਾ ਜੀ ਸਰ ਮੇਰੀ ਆਵਾਜ਼ ਵਿੱਚ ਸਹੀ ਆਉਂਦੀ ਕਲੀਅਰ ਕਾਲੂ ਦੀ ਤੇ ਮਿੱਠੇ ਦੀ ਵੀ ਨਹੀਂ ਆਉਂਦੀ ਤੁਹਾਡੀ ਤਿੰਨਾਂ ਦੀ ਆਵਾਜ਼ ਨਹੀਂ ਨਾ ਤੁਸੀਂ ਮਰੇ ਹੁੰਨੇ ਆ ਮਰੇ ਦੀ ਨਹੀਂ ਗੱਲ ਉਸਤਾਦ ਜੀ ਉਹਦੇ ਚ ਉਹ ਹੁਣ ਰੁਮਾਲ ਨਹੀਂ ਬੰਨਿਆ ਉੱਤੇ ਨਾ ਕਦੀ ਉਹਨੂੰ ਅਸੀਂ ਠੂਗਾ ਮਾਰ ਕੇ ਨਹੀਂ ਤੁਹਾਡੀ ਆਵਾਜ਼ ਘੱਟ ਆਉਂਦੀ ਰੌਲਾ ਹੈ ਵਾ ਕੱਟ ਤੇ ਆਪੇ ਹੀ ਆਉਣੀ ਜਦੋਂ ਕਿਸੇ ਨੂੰ ਕੁਝ ਖਾਣ ਪੀਣ ਨਹੀਂ ਦੇਣਾ ਅਗਲੇ ਨੂੰ ਕਿਤੇ ਜਾਣ ਆਉਣ ਨਹੀਂ ਦੇਣਾ ਆ ਹੁਣ ਸਾਰਾ ਕੁਝ ਇੱਥੇ ਰਹਿਣ ਲੱਗ ਜੀਏ ਮਰੀਜ਼ ਬਣ ਜੀਏ ਅੱਛਾ ਜੀ ਚਲੋ ਮੈਂ ਸੋਚਿਆ ਸੀ ਕਿ ਯਾਰ ਇਹ ਗੱਲ ਮੈਂ ਨਾ ਕਰਾਂ ਉਸਤਾਦ ਜੀ ਠੀਕ ਹੈ ਜੀ ਲੇਕਿਨ ਮਿੱਠਾ ਸਾਹਿਬ ਤੁਸੀਂ ਆਪ ਟੌਪਿਕ ਸ਼ੁਰੂ ਕਰ ਲਿਆ ਨਹੀਂ ਟੌਪਿਕ ਨਹੀਂ ਇਹ ਤੁਸੀਂ ਮੇਰੇ ਫੇਸ ਵੱਲ ਦੇਖੋ ਵੀ ਸਵੇਰ ਦਾ ਖਾਦਾ ਕੁਝ ਨਹੀਂ ਜੇ ਕੋਈ ਮਾੜੀ ਮੋਟੀ ਦਾਵਤ ਆ ਹੀ ਗਈ ਆ ਅਗਲੇ ਨੂੰ ਜਾਣ ਦੇਈਦਾ ਹੁੰਦਾ ਮੈਂ ਘੰਟੇ ਦੀ ਦਾਵਤ ਖਾ ਕੇ ਆਇਆ ਨਹੀਂ ਅਗਲੇ ਬੰਦੇ ਨੂੰ ਘਰ ਵੀ ਜਾਣ ਦੇਈਦਾ ਤੁਸੀਂ ਤਾਂ ਕਹਿੰਦੇ ਵੀ ਬੱਚੇ ਵੀ ਇੱਥੇ ਲਿਆਓ ਖਾਓ ਪੀਓ ਵੀ ਇੱਥੇ ਤੁਸੀਂ 5 ਮਿੰਟਾਂ ਠੀਕ ਹੋਏ ਨੇ 5 ਮਿੰਟਾਂ ਤੁਸੀਂ ਬਿਮਾਰ ਹੋਏ ਨੇ ਸਾਡਾ ਹੋਰ ਹਿਸਾਬ ਆ ਲੋ ਜੀ ਗੱਲ ਇਹ ਨਾਜ਼ਰੇ ਮੈਂ ਇਹ ਸੋਚਿਆ ਸੀ ਕਿ ਮੈਂ ਨਾ ਗੱਲ ਕਰਾਂ ਇਸ ਸ਼ੋਅ 'ਚ ਲੇਕਿਨ ਇਹਨੇ ਆਪੇ ਸ਼ੁਰੂ ਕਰ ਲਈ ਭਾਜੀ ਕੋ 18 ਦਿਨ ਬਾਅਦ ਮੈਂ ਦੁਬਈੋਂ ਆਇਆ ਸ਼ੋਅ ਮੌਕੇ ਨੇ ਠੀਕ ਹੈ ਜੀ ਸਿਰਫ 4 ਟੀ ਟਾਈਮ ਕੀਤੇ ਨੇ 18 ਦਿਨਾਂ 'ਚ ਹਾਏ ਹਾਏ ਬਾਕੀ ਕੁਝ ਨਹੀਂ ਵਿਹਲੇ ਤੇ ਅੱਜ ਜੇ ਮੈਂ ਆ ਗਿਆ ਇਹ ਜੀ ਇੱਕ ਸ਼ੋਅ ਉਸਤਾਦ ਜੀ ਇੱਕ ਸ਼ੋਅ ਅੱਜ ਅਸੀਂ ਹੁਣ ਕਰ ਲਈ ਨਾ ਅੱਜ ਮਤਲਬ ਹੁਣ ਕਹਿ ਲਓ ਵੀ ਤੁਸੀਂ ਕੀ ਆ ਇਤਵਾਰ ਆ ਠੀਕ ਆ ਜੀ ਅੱਜ ਇਤਵਾਰ ਆ ਇੱਕ ਸ਼ੋਅ ਅਸੀਂ ਕਰਕੇ ਚੱਲ ਜਾਈਦਾ ਹੁਣ ਸ਼ੋਅ ਹੈ ਨਹੀਂ ਅੱਗੇ ਮੈਂ ਜੀ ਦਾਵਤ ਤੇ ਚੱਲਾਂ ਮੈਂ ਕਿਹਾ ਕਿਤੇ ਨਹੀਂ ਜਾਣਾ ਦਾਵਤ ਤੇ ਇੱਥੇ ਬਹਿ ਜਾ ਸ਼ਾਮ ਨੂੰ ਚੁੱਪ ਕਰਕੇ ਦਾਵਤ ਤੇ ਨਹੀਂ ਜਾਣਾ ਉਹ ਯਾਰ ਦਾਵਤਾਂ ਪਹਿਲੇ 18 ਉਹ ਪਹਿਲੇ 18 ਦਿਨ ਦਾਵਤਾਂ ਖਾ ਲੈਂਦਾ ਤੂੰ ਅਗਲੇ ਨੂੰ ਹੁਣ ਮੈਂ ਕਹਾਂ ਵੀ ਭਾਈ ਮੈਂ 18 ਦਿਨ ਪਹਿਲਾਂ ਮੇਰੀ ਦਾਵਤ ਕਰ ਲਓ ਜੀ ਅਗਲੇ ਨੂੰ ਕਹੋ ਤੁਸੀਂ ਕਹੋ ਅਗਲੇ ਨੂੰ ਕਹਿ ਭਾਜੀ ਇੱਧਰ ਆ ਜਾਓ ਇੰਨਾ ਜੀ ਏਦਾਂ ਹੀ ਹੁੰਦੀ ਆ ਮਿੱਠਾ ਜੀ ਮੈਂ ਭੁੱਖਾ ਨਾ ਹੁੰਦਾ ਮੈਂ ਤੁਹਾਨੂੰ ਦੱਸਦਾ ਫਿਰ ਵੀ ਮੈਂ ਇੱਕ ਮਿੰਟ ਕਿੱਦਾਂ ਮਿੱਠੇ ਭਾਈਦਾ ਯਾਰ, ਮੇਰੀ ਗੱਲ ਸੁਣੋ ਤੁਹਾਡੀ ਮਿਹਰਬਾਨੀ ਮੈਂ ਹੱਥ ਜੀ ਜੋੜ ਕੇ ਅਗਲੇ ਨੂੰ ਕਹਿ ਨਹੀਂ ਅਗਲੇ ਮੇਰੀ ਮਰਜ਼ੀ ਨਾਲ ਦਾਵਤ ਕਰਨਗੇ ਜੀ ਉਹਨੂੰ ਕਹਿ ਤੁਸੀਂ ਮੇਰੀ ਮਰਜ਼ੀ ਨਾਲ ਨਹੀਂ ਕਰਨੀ ਤੇ ਮੈਂ ਨਹੀਂ ਖਾਣੀ ਜੀ ਇੱਥੇ ਤੁਹਾਨੂੰ ਘੁੰਨੇ ਖਵਾਵਾਂ ਮੈਂ ਛੋਟੇ ਗੋਸ਼ਤ ਦੇ ਨਾਗੀ ਸਾਹਿਬ ਵਿਚਾਰੇ ਨੂੰ ਕਹਿ ਕੇ ਚਨਿਓਟੀ ਇੱਥੇ ਘੁੰਨੇ ਖਾਓ ਇੱਥੇ ਤੁਸੀਂ ਮੁਰਗ ਮਸਲਮ ਖਾਓ ਇੱਥੇ ਸਾਰਾ ਹਾਲੇ ਦਾਵਤ ਤੇਰੀ ਰਹਿੰਦੀ ਆ ਓਏ ਜਿਹੜੀ ਤੇਰੇ ਓਏ 2.5 ਕਿਲੋ ਓਏ ਭੁੰਨਾ ਮਿੱਠੇ ਖਾ ਕੇ ਆ ਲਾ ਖਾਇਓ ਲਾ ਮੁੜ ਕੇ ਨਹੀਂ ਮਿਲਣੀ ਓਏ। ਤੁਸੀਂ ਪਹਿਲੇ ਹਦਾਇਤਾਂ ਨਾਲ ਤਾਂ ਤੁਹਾਨੂੰ ਭੁੰਨਾ ਖਵਾਉਂਦੇ ਆ ਵੀ ਲੱਤ ਤਾਂ ਕਰ ਲਓ ਇਹ ਚਾਰ ਹੋ ਜਾਓ ਇਹ ਬੋਟੀ ਇਹ ਉਹ ਜੀ ਜਦੋਂ ਮੈਂ ਘੁੰਨਾ ਖਵਾਉਣਾ ਤਾਂ ਮੈਂ ਵੀ ਕਹਿਣਾ ਕਿ ਭਾਜੀ ਲੱਤ ਤਾਂ ਕਰ ਲਓ ਉਹਦੀਆਂ ਹਦਾਇਤਾਂ ਦਾ ਭਾਜੀ ਨਹੀਂ ਭਾਜੀ ਅਸਲ ਇਹ ਦੇਖੋ ਇਹ ਤਰੀਕਾ ਉਹ ਮੈਨੂੰ ਪਤਾ ਇਹਨੇ ਕਿਉਂ ਬਕਵਾਸ ਕੀਤੀ ਉਧਰ ਬਾਹਰ ਖਾ ਰਿਹਾ ਘੁੰਨਾ ਇੰਜ ਬੈਠਾ ਲਾ ਮੈਂ ਕਿਹਾ ਭਾਜਨ ਇਹ ਗੋਡਾ ਲੱਤ ਤਾਂ ਕਰੋ ਇੰਜ ਤਰੀਕੇ ਦਾ ਨਾਲ ਖਾਓ ਇੰਜ ਜਿਹੜਾ ਸਹੀ ਸੁਨਨਤ ਦਾ ਤਰੀਕਾ ਵੀ ਹੈ ਹਾਂਜੀ ਠੀਕ ਆ ਅਪੈਂਡਸ ਦੀ ਦਰਦ ਨਹੀਂ ਹੁੰਦੀ ਜ਼ਿੰਦਗੀ 'ਚ ਕਦੀ ਠੀਕ ਆ ਜੀ ਕਿ ਤੁਸੀਂ ਇੱਧਰ ਹੁੰਦੀ ਨਾ ਅਪੈਂਡਸ ਸੱਜੀ ਲੱਤ ਇੰਜ ਬੰਦ ਕਰੋ ਤੁਹਾਡੀ ਰੋਟੀ ਸਿੱਧੀ ਮੇਦੇ ਜਾਂਦੀ ਉਹ ਮੈਂ ਕਹਿਤਾ ਜੀ ਨਾ ਟਿੱਡਾ ਘੁੰਨਾ 5 ਕਿਲੋ ਘੁੰਨਾ ਸੀ ਸਮਝ ਆਈ ਬੰਦੇ ਕਿੰਨੇ ਸੀ 21 ਬੰਦੇ ਸੀ ਮੁੜ ਕੇ ਜਿਹੜੀ ਮਿਕਸ ਸਬਜ਼ੀ ਦਾ ਹਾਲ ਹੋਇਆ ਉਹ ਜਿੰਨਾ ਵੀ ਘੁੰਨਾ ਸੀ ਤੇਰੇ ਜਿੰਨਾ ਘੁੰਨਾ ਨਹੀਂ ਸੀ ਨਹੀਂ ਸੀ ਸਹੀ ਗੱਲ ਆ ਨਹੀਂ ਲੱਤ ਤੁਸੀਂ ਕਰੀ ਮਿਕਸ ਸਬਜ਼ੀ ਦਾ ਚਕਾਈ ਨਹੀਂ ਮਿਕਸ ਸਬਜ਼ੀ ਦਾ ਵੀ ਕੀ ਕਰੋ ਯਾਰ ਲੱਤ ਤਾਂ ਕਰੋ ਨਾਲ ਕੇ ਖਾਓ ਮਿਕਸ ਸਬਜ਼ੀ ਜਾਂ ਹੱਡੀ ਨਹੀਂ ਹੁੰਦੀ ਉਹਨੇ ਪੈਂਡਸ 'ਚ ਨਹੀਂ ਜਾਣਾ ਘੁੰਨੇ 'ਚ ਗੋਸ਼ਤ ਹੱਡੀ ਦੀ ਕੋਈ ਇੰਨੀ ਕੁ ਵੀ ਚਲੀ ਗਈ ਨਾ ਤੇਰੇ ਅੰਦਰ ਉੱਥੇ ਪੈਂਡਸ 'ਚ ਓਏ ਹੋਏ ਤੇ ਮੈਂ ਕਹਿੰਦਾ ਤੈਨੂੰ ਲੱਗ ਪਤਾ ਜਾਣਾ ਜਿੰਨੀ ਤੁਸੀਂ ਇਹਤਿਆਤ ਹੱਡੀ ਦੀ ਕਰਦੇ ਹੋ ਨਾ ਬਹੁਤੀ ਤੁਸੀਂ ਬੋਟੀ ਦੀ ਵੀ ਕਰਦੇ ਵੀ ਕਿਤੇ ਤੁਹਾਡੇ ਇੰਨੀ ਕੁ ਵੀ ਬੋਟੀ ਅੰਦਰ ਚਲ ਗਈ ਨਾ ਮੈਂ ਸੋਟੀ ਲੈ ਕੇ ਖੜਾ ਫਿਰ ਸ਼ੋਰੇ ਵਾਲਾ ਕਿਹੜਾ ਘੁੰਨਾ ਹੁੰਦਾ ਵਾ ਹੋਰ ਘੁੰਨਾ ਕਿਹੜਾ ਹੁੰਦਾ ਤੂੜੀ ਵਾਲਾ ਹੁੰਦਾ ਨਹੀਂ ਤੁਹਾਡਾ ਹੁੰਦਾ ਹੀ ਸ਼ੋਰਾ ਵਾ ਬੋਟੀ ਤਾਂ ਹੀ ਦੇਖੀ ਨਹੀਂ ਇਹੀ ਕਿ ਪਲੀ ਚ ਬਣਾ ਲਓ ਬੁਰਕੀ ਦੀ ਇਹਨੂੰ ਇਦਾਂ ਖਾਓ ਹੈ ਲੋ ਜੀ ਮੇਰੀ ਗੱਲ ਸੁਣੋ ਭਾਜੀ ਨਾ ਸ਼ੁਕਰਾ ਬੰਦਾ ਵਾ ਹਾਂ। ਮੈਂ ਸਹੀ ਗੱਲ ਕਰਾਂਗਾ ਗਲਤ ਨਹੀਂ ਕਰਾਂਗਾ ਲੇਕਿਨ ਉਹਦਾ ਆ ਛੁੱਟੀ ਵਾਲਾ ਮੁੱਦਾ ਆ ਜਿਹੜਾ ਤੁਸੀਂ ਸਾਨੂੰ ਜਗੜ ਬੰਦ ਇੱਥੇ ਪਾਇਆ ਨਾ ਹਾਂਜੀ ਸਾਨੂੰ ਉਹ 18 ਦਿਨ ਯਾਰ ਅੱਲਾ ਦੇ ਬੰਦੇ ਤੁਸੀਂ ਫ੍ਰੀ ਰਹੇ ਆ 8-10 ਦਿਨ ਵਾਸਤੇ ਮੈਂ ਆਇਆ ਵਾਂ ਤੇ ਆਉਂਦੇ- ਕੱਲ ਕਿੰਨੇ ਸ਼ੋਅ ਕੀਤੇ ਜਿੰਨੇ ਮਰਜ਼ੀ ਸ਼ੋਅ ਕੀਤੇ ਸਾਡੇ ਸੀਨੇ 'ਚ ਦਿਲ ਨਹੀਂ ਹੈ ਸਾਡੀ ਕੋਈ ਜ਼ਿੰਦਗੀ ਨਹੀਂ ਆਉਂਦੇ ਨਹੀਂ ਸਾਡੇ ਦੇਖਦਾ ਕੋਈ ਬਾਲ ਬੱਚੇ ਨਹੀਂ ਹਾਂਜੀ ਸਾਡੇ ਕੋਈ ਜਜ਼ਬਾਤ ਨਹੀਂ ਅਸੀਂ ਨਾਲੇ ਭਾਈ- ਆਪਣੇ ਲੈਟਰ 'ਚ ਜਾਈਏ ਭਾਈ ਦਾਨਸ਼ੇ 18 ਦਿਨ ਅਸੀਂ ਮੁਸਲਸਲ ਆਏ ਨਹੀਂ ਤੁਸੀਂ ਤਾਂ ਫੇਰ ਉੱਥੇ ਪਤਾ ਨਹੀਂ ਕਿੱਥੇ ਮਾਨ ਟੱਪ ਕੇ ਅਸੀਂ ਉਸਤਾਦ ਕਿੱਥੇ ਹੋ ਮੈਂ ਤਾਂ ਮਾਨ ਕ੍ਰਾਸ ਕਰਕੇ ਆ ਤੁਸੀਂ ਤਾਂ ਠਹਿਰੇ ਨਹੀਂ ਕਿਤੇ ਤੁਸੀਂ ਤਾਂ ਚਿਲ ਕਰਨ ਜਾ ਤੁਸੀਂ ਕਰੋ ਇੰਜੋਏ ਸਾਨੂੰ ਵੀ ਕਰਨ ਦਿਓ ਕੰਮ ਤੇ ਆਈਦਾ ਸੀ ਜਦੋਂ ਘਰ ਜਾਣ ਦਾ ਟਾਈਮ ਹੁੰਦਾ ਸੀ ਉਦੋਂ ਤੁਸੀਂ ਆਨਲਾਈਨ ਹੋ ਜਾਂਦੇ ਸੀ ਸਾਡੀ ਕੁਰਬਾਨੀ ਦਾ ਜ਼ਿਕਰ ਨਾ ਕਰੀ ਸਾਡੀ ਕੁਰਬਾਨੀ ਦਾ ਛੁੱਟੀ ਕੀਤੀ ਅੱਜ ਕੰਮ ਤੋਂ 17000 ਦੀ ਦਿਹਾੜੀ ਤੋੜੀ ਆ ਅੱਛਾ ਹੁਣ ਤੈਨੂੰ ਅੱਜ ਮੈਂ ਨਹੀਂ ਜਾਣ ਦਿੱਤਾ
ਤੇ ਹੁਣ ਤਾਂ ਦੁਨੀਆ ਦਾ ਹਰ ਕੰਮ ਮਿੱਟੀ ਹੋ ਗਿਆ। ਕਿੱਥੇ ਜਾਣਾ ਸੀ ਤੂੰ? ਉੱਥੇ ਜ਼ਿਆਦਾ ਤੋਂ ਜ਼ਿਆਦਾ ਮਸਰ ਪੱਕੇ ਹੋਣੇ ਸੀ। ਹਾਂਜੀ, ਤੇ ਨਾਲ ਟੋਟਾ ਉਬਲੇ ਚੋੜ। ਬਸ ਉਸਤਾਦ ਜੀ ਉਹਨਾਂ ਨੇ ਮੈਨੂੰ ਕਿਹਾ ਸੀ ਵੀ ਦੇਸੀ ਮੁਰਗ ਮੁਸੱਲਮ ਆ ਤੇ ਨਾਲ ਮਟਨ ਮੁਰਗਾ ਜਿਹੜਾ ਬਿਰਿਆਨੀ ਦੇਸੀ ਪਾਇਆ ਗਿਆ ਔਰ ਮਟਨ ਦੀ ਛੋਟੀ ਮੋਟੀ ਕੱਟ ਕੇ। ਜਿਨ੍ਹਾਂ ਦੇ ਘਰ ਮੁਰਗਾ ਪੱਕਦਾ ਨਾ ਉਹਨਾਂ ਦਾ ਤੁਹਾਡਾ ਤਲਕ ਹੀ ਕੋਈ ਨਹੀਂ। ਕੋਈ ਨਹੀਂ ਹਾਂਜੀ, ਉਹ ਹੋਰ ਤੇਰੀ ਦਾਵਤ, ਤੇਰੀ ਰੋਟੀ, ਤੇਰੇ ਰਿਸ਼ਤੇਦਾਰ ਹੈ ਅੱਛਾ, ਯਾਨੀ ਕਿ ਸਾਡੇ ਤੇ ਸਹੁਰੇ ਸ਼ਾਹੀ ਕੋਈ ਨਹੀਂ ਹੈ ਨਾ। ਉਹ ਭਾਜੀ ਤੁਸੀਂ ਦਾਵਤਾਂ ਦੀਆਂ ਗੱਲਾਂ ਨਾ ਕਰੋ, ਏਦਾਂ ਫਿਰ ਸਾਰਾ ਕੁਝ ਝੂਠ ਲੱਗਣ ਲੱਗ ਹਾਂਜੀ। ਪੈਂਦਾ। ਜਿਹੜਾ ਸਾਡਾ ਜ਼ੁਲਮ ਆ ਉਹ ਫਿਰ ਵਾਜ਼ੇ ਨਹੀਂ ਹੋਣਾ। ਦਾਲ ਜੀ ਝੂਠ ਨਾ ਬੋਲੇ, ਸਹੀ ਦੱਸੀ। ਤੈਨੂੰ ਆਪਣੇ ਰੰਗ ਦੀ ਕਸਮ ਆ, ਤੇਰੇ ਸਾਹਮਣੇ 7 ਫਲਾਂ ਦਾ ਖਾ ਕੇ ਹਟਿਆ ਕਿ ਨਹੀਂ ਸਲਾਦ? ਹਾਂ ਇਹ ਹਾਂ ਇਹ ਗੱਲ। ਖਾਦਾ ਇਹ ਲਾਲੀ ਐਵੇਂ ਨਹੀਂ ਆਉਂਦੀ ਆ, ਵੇਖੋ ਜੀ ਹਾਂਜੀ। ਇਹ ਵੇਖੋ। ਆਹਾ, ਆਵਾਜ਼ ਭਾਜੀ ਬੜਾ ਕੁਲੀਆਂ ਦਾ ਡੱਕੀ ਭਾਈ ਹੁੰਦਾ, ਗੱਲ ਸਮਝੀ ਨਹੀਂ ਹੁੰਦੀ ਉਸਤਾਦ ਜੀ। ਬਾਹਰ ਜੀ ਮੇਰੀ ਸੁਣੋ ਗੱਲ, ਮੈਂ ਕੰਮ ਤੋਂ ਨਹੀਂ ਦੌੜਦਾ ਦਮ ਸਿਪਾਈ, ਤੁਹਾਨੂੰ ਤੁਹਾਡੇ ਰੰਗ ਦਾ ਵਾਸਤਾ ਹੱਕ ਦੀ ਗੱਲ ਕਰਿਓ। ਕੰਮ ਤੋਂ ਮੈਂ ਦੌੜਦਾ 2 ਘੰਟੇ ਪਹਿਲੇ 12 ਵਜੇ ਨੇ ਕਿਹਾ ਉਸਤਾਦ ਜੀ ਨੇ, ਪੌਣੇ 12 ਵਜੇ ਆਪਾਂ ਪੀ ਪਿਆਤੀ ਸੀ ਬਾਹਰ। ਤਾਂ ਜੀ ਗੱਲ ਇਹ ਹੈ ਕਿ ਇੱਕ ਹੋਰ ਮੈਂ ਤੁਹਾਡੇ ਨਾਲ ਰਿਕਵੈਸਟ ਕਰਨੀ ਹੈ। ਗੁੱਸਾ ਬੰਦੇ ਨੂੰ ਆ ਜਾਂਦਾ, ਠੀਕ ਆਏ ਨਾ ਆ, ਇਹ। ਜਜ਼ਬਾਤੀ ਵੀ ਬੰਦਾ ਹੋ ਜਾਂਦਾ ਵਾ, ਲੇਕਿਨ ਇੱਕ ਹੱਦ ਉਸਤਾਦ ਜੀ ਹੁੰਦੀ। ਤੁਸੀਂ ਤੇ ਯਾਰ ਤਾਜੀ ਵੀ ਫਿਰ ਕਹਿੰਦੇ ਮਿੱਠੇ ਤੂੰ ਦਾਵਤ ਦੀ ਨਾ ਗੱਲ ਕਰਿਆ ਕਰ। ਕਾਹਦੀ ਗੱਲ ਕਰਾਂ? ਤੈਨੂੰ ਪਤਾ ਵੀ ਇੱਥੇ ਆਪਾਂ ਨੂੰ ਸਿਰਫ ਹੱਥ ਗੜੀਆਂ ਨਹੀਂ ਲੱਗੀਆਂ, ਬਾਕੀ ਜਗਦੇ ਸਾਰਾ ਕੁਛ ਹੀ ਆ, ਬੇੜੀਆਂ ਨਹੀਂ ਪਈਆਂ। ਤੈਨੂੰ ਪਤਾ ਵੀ ਆ। ਓਏ ਆ ਇੱਕ ਕੀੜਾ ਲੱਗਣਾ ਤੇ ਬਈ ਹੁਣ ਤੂੰ ਜੇਲ੍ਹ ਚ ਪਾਤੀ, ਅਗਲੀ ਵਾਰੀ ਹੱਥ ਕੜੀ ਵੀ ਆਈ ਲੈ ਤੇ ਬਈ ਉਹ ਜਾਂਦੇ ਕੋਈ ਨਾ ਕੋਈ ਸਾਨੂੰ ਫੜਨ ਵਾਲੀ ਸ਼ੈ ਲਿਆਉਂਦੇ। ਓਏ ਈਜ਼ੀ ਫਰਾਮੋਸ਼ੋ। ਅੱਛਾ ਅਸਾਂ ਅਹਿਸਾਨ ਕਰੋ। ਵੀ ਤੁਸੀਂ ਤਾਂ 2 ਘੰਟੇ ਸੈਟਿੰਗ ਹੀ ਐਸੀ ਕਰੀ ਜਾਂਦੇ ਵੀ ਬੰਦਾ ਕਿਵੇਂ ਧੂਆਂ ਡਰਾਮਾ ਕਰਨਾ ਸੀ। 2 ਘੰਟੇ ਤੁਸੀਂ ਮੈਂ ਕੀ ਸਹੀ ਕਰੀ ਜਾਂਦੇ ਉਸਤਾਦ ਜੀ। ਫਨਕਾਰਾਂ ਦੀ ਜਿਹਨੇ ਯਾਰ ਨਾਜ਼ਰੀਨ ਇਹ ਦੇਖੋ, ਇਹ ਲੈਵਲ ਦੇਖੋ, ਮੋਬਾਈਲ ਤੇ ਚੱਲ ਰਹੇ ਸਾਡੇ ਸਾਰੇ ਰਿਕਾਰਡ। ਮੈਂ ਇੱਕ ਐਕਸਪੈਰੀਮੈਂਟ ਕਰਨ ਦੇ ਚੱਕਰ 'ਚ ਆ। ਤਾਜੀ ਇਹ ਮੈਨੂੰ ਕਰਨ ਨਹੀਂ ਦੇ ਰਹੇ। ਆ ਦੇਖੋ, ਸਭ ਤੋਂ ਇਤਲਾ ਮੇਰਾ ਲੈਵਲ ਆ ਜਿਹੜਾ, ਹਾਂਜੀ, ਠੀਕ ਹੈ ਜੀ। ਇਹ ਮੈਨੂੰ ਐਕਸਪੈਰੀਮੈਂਟ ਕਰਨ ਨਹੀਂ ਦੇ ਰਹੇ। ਉਸਤਾਦ ਜੀ ਅੱਗੇ ਤੁਹਾਡੇ ਐਕਸਪੈਰੀਮੈਂਟਾਂ ਨਾਲ ਅਸੀਂ ਬੜਾ ਲਟਕ ਕੇ ਸ਼ੋਅ ਕਰ ਰਹੇ ਬੇਟਾ ਗੱਲ ਹੈ, ਜਿਹਨੂੰ ਐਕਸਪੈਰੀਮੈਂਟ ਕਰਨ ਦਾ ਕੀੜਾ ਨਾ, ਉਹ ਕਾਮਯਾਬ ਹੋਵੇ ਨਾ ਹੋਵੇ, ਉਹਨੂੰ ਇਹਦੇ ਨਾਲ ਗਰਜ ਨਹੀਂ ਹੁੰਦੀ। ਉਹਨੇ ਐਕਸਪੈਰੀਮੈਂਟ ਕਰੀ ਜਾਣੇ ਜਿੰਨੀ ਦੇਰ ਤੱਕ ਉਹਦੇ ਜੋ ਦਿਮਾਗ 'ਚ ਫਸਿਆ ਉਹ ਪੂਰਾ ਨਾ ਹੋ ਸਕੇ। ਕ੍ਰੀਏਟੀਵਿਟੀ ਮਾਈਂਡ ਕਦੀ ਬੰਦਾ ਸਕੂਨ ਨਾਲ ਨਹੀਂ ਬੈਠੇਗਾ ਯਾਰ। ਇੱਕ ਬੰਦੇ ਦੀ ਠਾਰ ਹੁੰਦੀ ਆ, ਸਕੂਨ ਹੁੰਦਾ ਵਾ। ਚਲੋ ਮੰਨ ਲਿਆ ਯਾਰ 2-4 ਬਾਲੂ ਸੈੱਟ ਕਰ ਲਏ, ਕੋਈ ਸੈੱਟ ਦਾ ਚੇਂਜ ਕਰ ਲਈ। ਉਹ ਆਡੀਓ ਹੀ ਦਾ ਮਸਲਾ ਵੀ ਉਹ ਹਰ ਵਾਰੀ ਦੁਬਈੋਂ ਜਾਂਦੇ ਕੋਈ ਨਾ ਕੋਈ ਵਿਫਤਾ ਸਾਡੇ ਲਈ ਲੈ ਆਉਂਦੇ ਆ। ਉਹ ਸਰਕਾਰ ਢਾਡੀ ਆੜੀ ਤੋਂ ਮਸਲਾ ਆ ਰਿਹਾ ਜ਼ਿਆਦਾ। ਕੀ ਹੋ ਗਿਆ ਤੈਨੂੰ? ਆਪਾਂ ਨੇ ਇਹਦੇ ਰਿਸ਼ਤੇਦਾਰਾਂ ਨੇ ਇਹਦੀ ਆਵਾਜ਼ ਬੰਨਤੀ ਆ। ਇਹ ਹੁਣ ਨਹੀਂ ਬੋਲ ਸਕਦਾ ਉਸਤਾਦ ਜੀ। ਤੁਸੀਂ ਇੱਥੇ ਕਰੋੜਾਂ ਰੁਪਈਆ ਮਾਈਕ ਤੇ ਲਾ ਦਿਓ, ਮਿੱਠਾ ਹੁਣ ਨਹੀਂ ਬੋਲਣਾ। ਹੱਕ ਦੀ ਆਵਾਜ਼ ਆ, ਇਹਨੂੰ ਕੋਈ ਦੁਸ਼ਮਣ ਵੀ ਨਹੀਂ ਬਦਲ ਸਕਦਾ, ਇਹਨੂੰ ਤਹਿਸ ਨਹਿਸ ਨਹੀਂ ਕਰ ਸਕਦਾ। ਇਹ ਬੋਲਦੀ ਰਹੇਗੀ ਅੱਲਾ ਦੇ ਹੁਕਮ ਨਾਲ। ਹੱਕ ਦੀ ਆਵਾਜ਼ ਨਹੀਂ ਤੈਨੂੰ ਦਾਵਤ ਨਹੀਂ ਖਾਣ ਦਿੱਤੀ। ਮੈਂ ਮਿੱਠੇ ਦੇ ਨਾਲ ਤੂੰ ਮੇਰੇ ਨਾਲ ਕੀ ਹੈ ਬੜਾ ਪੈਕਟ ਵਾਲੀ ਉਲਟੀ ਹੁੰਦੀ, ਤੂੰ ਸਾਡਾ ਕੀ ਕਰਨਾ? ਜੇ ਉਹ ਤੇਰੇ ਨਾਲ ਆ ਤਾਂ ਜਾ ਫਿਰ ਤੇ ਵੀ ਫਿੱਟੇ। ਕੰਮ ਵੇਖ ਕਿੰਨਾ ਕਰਾ ਲੈਂਦੇ, ਬਾਅਦ ਚ ਰਾਤ ਨੂੰ ਸੁੱਤੇ ਪਏ ਆਪ ਹੀ ਆਪਣੇ ਹੱਥ ਦੇ ਦੰਦੀ ਵੱਢ ਲਈ ਹੋਵੇ। ਓਏ ਹੱਥ ਤੇ ਦੰਦੀ ਨਹੀਂ ਉਸਤਾਦ ਜੀ, ਇਹ ਵੱਢੀ ਕੀ ਹੋਇਆ ਹੱਥ ਤੇ? ਉਸਤਾਦ ਜੀ। ਇਹ ਕੀ ਹੋ ਗਿਆ ਹੱਥ ਤੇ? ਕੁਛ ਨਹੀਂ, ਵੈਸੇ ਤਾਂ ਪੱਟੀ ਪਈ ਸੀ, ਮੈਂ ਬੰਨ ਲਈ। ਬਸ ਉਸਤਾਦ ਜੀ ਇਹ ਵੀ ਦਿਖਾਓ ਨਾ, ਜਿਹੜੀ ਇਹ ਘਾਓ ਲੱਗਿਆ ਵਾ। ਨਹੀਂ, ਉਹ ਅੱਗੇ ਲੱਥੀ ਜਾ ਰਹੀ ਸੀ। ਮੈਨੂੰ ਕਦੋਂ ਪਰੇਸ਼ਾਨ ਕੀਤਾ ਮੈਂ, ਉਹਦਾ ਪਤਾ ਕਿੰਨਾ ਮੁੱਕਾ ਮਾਰਿਆ ਦੀ ਵਜ੍ਹਾ ਤੋਂ ਕੰਧ 'ਚ। ਹਾਂਜੀ, ਉਸਤਾਦ ਜੀ ਨੇ ਦੀਵਾਰ 'ਚ ਮੁੱਕਾ ਮਾਰਿਆ ਵਾ। ਆਹ ਨਵਾਂ ਆਈਫੋਨ ਵੀ ਸੁੱਟਿਆ, ਉਹ ਵੇਖ ਲਓ ਟੁੱਟਾ। ਭਾਈਜਾਨ 16 ਪ੍ਰੋ ਮੈਕਸ ਆ, ਹਾਂ ਇੰਜ ਮਾਰਿਆ ਭਾਈ। ਤੜੇੜਾ ਪਾਤੀਆਂ ਨੇ ਵੀ ਯਾਰ ਉਧਰੋਂ ਇੱਕ ਸ਼ੋਅ ਆ। ਮੈਂ ਕਹਿ ਰਿਹਾ ਕੱਲ ਦਾ ਸ਼ੋਅ ਨਹੀਂ ਹੈਗਾ ਹਲੇ, ਮੈਂ ਦਾਵਤ 'ਚ ਜਾਣਾ। ਮੈਂ ਕਿਹਾ ਨਹੀਂ ਜਾਣਾ ਭਾਜੀ ਦਾਵਤ ਤੇ। ਉਹ ਸਾਰਿਆਂ ਨਾਲ ਤਾਂ ਮਰਨ ਜੀ ਨੇ ਬੰਦਾ ਢਾਡਾ। ਤੁਸੀਂ ਦਾਵਤ ਕਿਹੜੀ ਕਰਨੀ ਪਹਿਲਾਂ ਇਹ ਦੱਸੋ। ਹਾਂ, ਉਹ ਭਾਈ ਕਿਤੇ ਗੈਰ ਨੇ ਕੀਤੀ ਆ। ਗੈਰ ਨੇ ਕੀਤੀ ਹੈ, ਕੰਮ ਕਰਨਾ ਪੈਣਾ ਮਿੱਠਾ ਜੀ। ਕੱਲ ਵੀ ਤੁਹਾਡੇ ਵਾਂਗੂ ਨਹੀਂ ਹੈਗੇ ਘੁੱਗੂ ਲੈ ਕੇ ਬੱਸ ਤੇ ਚੜ ਜਾਣਾ ਵੀ ਕੰਮ ਤੋਂ ਲੇਟ ਹੋਣ ਡਏ, ਉਹ ਹਿਸਾਬ ਨਹੀਂ। ਤੇ ਕੰਮ ਨੂੰ ਕੰਮ ਸਮਝੀਦਾ ਵਾ, ਘੁੱਗੂ ਲੈ ਕੇ ਜੇ ਜਾਣਾ ਇਹ ਕੋਈ ਮਾੜੀ ਗੱਲ ਆ। ਕੰਮ ਤੋਂ ਕੰਮ ਮੈਂ ਚਿੜੀ ਛਿੱਕਾ ਖੇਲਣੇ ਆ। ਇਹ ਤਾਂ ਨਹੀਂ ਕਰੀਦੀ ਹੁੰਦੀ ਆ ਸ਼ੋਅ ਕਰਕੇ ਤੇ 1 ਵਜੇ ਚਲੇ ਨਾਲੇ ਜਾਣਾ। ਆਈਫੋਨ ਉਸਤਾਦ ਜੀ ਤੁਸੀਂ ਮਾਰਤਾ ਵਾ ਕੰਧ 'ਚ, ਤੁਹਾਨੂੰ ਆਪਣੇ ਆਈਫੋਨ ਦੀ ਪੈ ਗਈ ਆ। ਤੁਸੀਂ ਸਾਡੇ ਨਾਲ ਵੀ ਕਾਲੋ ਕਰਾਰ ਕੀਤਾ ਸੀ, ਅਸੀਂ ਮੈਂ ਬੋਲਦਾ ਨਹੀਂ, ਮੈਨੂੰ ਸਾਰਿਆਂ ਨੇ ਇਹ ਕਿਹਾ ਤੂੰ ਓਏ ਕਿਸਤਾ ਜਾ ਰਿਹਾ ਵਾ। ਉਹ ਤੂੰ ਬੋਲਦਾ ਨਹੀਂ। ਇਹ ਤੈਨੂੰ ਕਿਤੇ ਗਿਆ। ਗਲਤ ਗੱਲਾਂ ਨਾ ਕਰ। ਭਾਜੀ ਜਿਹੜਾ ਕਾਲੋ ਕਰਾਲ ਕੀਤੇ ਸੀ ਨਾ, ਉਹ ਬੰਦਾ ਕਿਤੇ ਬਿਜ਼ੀ ਹੋ ਗਿਆ, ਉਹਨੇ ਦੁਬਾਰਾ ਰਾਬਤਾ ਹੀ ਨਹੀਂ ਕੀਤਾ। ਪਸੇ ਪਰਦਾ ਚੱਲ ਗਿਆ। ਉਹਨੂੰ ਵੀ ਕੰਮ ਹੋਣੇ ਲੱਭਾ ਵਾ, ਉਹਨੇ ਆਈਫੋਨ ਦਾ ਵਾਅਦਾ ਕੀਤਾ, ਪਿੱਛੋਂ ਨੂੰ ਕੰਮ ਲੱਭ ਗਿਆ। ਸਰਕਾਰ 24 ਘੰਟੇ ਚੱਲੀ ਜਾਂਦੇ ਆ। ਉਹਨੇ ਵੀ ਕਿਸ਼ਤਾਂ ਤੇ ਲੈ ਕੇ ਦੇਣਾ ਸੀ, ਉਹਨੇ ਇਦਾਂ ਨਹੀਂ ਸੀ ਲੈ ਕੇ ਨਹੀਂ, ਉਹਨੇ ਕਿਹਾ ਮੈਂ ਲੈ ਕੇ ਰੱਖੇ ਆ, ਅੱਛਾ, ਘਰ ਪਏ ਮੇਰੇ ਕੋਲ। ਉਹ ਕਿਤੇ ਗਵਾਚ ਗਏ ਸਾਜੇ। ਨਹੀਂ, ਉਹ ਕਹਿੰਦਾ ਉਹ ਕਿਤੇ ਟਰੱਕ ਲੈ ਕੇ ਗਿਆ ਕਿਤੇ, ਉਹ 15-15 ਦਿਨ 20 ਦਿਨ ਦਾ ਸਫ਼ਰ ਹੁੰਦਾ ਉਹਨਾਂ ਦਾ। ਉਹ ਕਹਿੰਦਾ ਮੈਂ ਵਾਪਸ ਆਉਂਗਾ ਤੇ ਫੇਰ ਨਹੀਂ ਫਿਰ ਮੇਰਾ ਸਫ਼ਰ ਉਹਦਾ ਸਾਲ ਦਾ ਪੈ ਗਿਆ। ਨਾ, ਬਸ ਜਿੰਨੇ ਦਾ ਵੀ ਪੈ ਗਿਆ, ਮੈਂ ਕੀ ਕਰਾਂ ਹੁਣ। ਤਾਜੀ ਵਾਪਸ ਆ ਕੇ ਵੀ ਨਹੀਂ ਉਹਨੇ ਦੇਣਾ, ਇਹਨੇ ਲੈ ਲਿਆ ਆ ਉਹਨੂੰ ਕੋਈ ਬਾਰੋ ਬਾਰੀ। ਬਾਰੀ ਪਹਿਲੇ ਹੀ। ਲੇਕਿਨ ਉਸਤਾਦ ਜੀ ਮੁੰਡਿਆਂ ਨੂੰ ਕੁਝ ਰਿਲੀਫ ਦੇਵੋ। ਆ ਜਿਹੜੇ ਤੁਸੀਂ ਮੁੱਕੇ ਕੰਨਾਂ 'ਚ ਮਾਰ ਰਹੇ ਨੇ ਜਾਂ ਆਈਫੋਨ ਸੁੱਟ ਰਹੇ ਨੇ, ਇਹ ਡਰਾਮੇਬਾਜ਼ੀ ਨਹੀਂ ਓਏ ਹੁੰਦੀ। ਕਿੱਥੇ ਦਾਵਤ ਇਹਨੇ ਜਾਣੀ ਆ, ਡਰਾਮੇਬਾਜ਼ੀ ਨਹੀਂ। ਇਹਦੀ ਦਾਵਤ ਦਾ ਹਿਸਾਬ ਲਾ ਲਾ ਤੂੰ। ਉਸਤਾਦ ਜੀ ਦਾਵਤ। ਜਦੋਂ ਕਿਸੇ ਦੇ ਘਰ ਦਾਵਤ ਤੇ ਜਾਓ, ਹਾਂਜੀ। ਖਾਲੀ ਹੱਥ ਜਾਈਦਾ। ਨਹੀਂ ਸਾਜੀ,
ਅੱਜ ਦੇ ਦੌਰ 'ਚ ਤੂੰ ਬੱਚਿਆਂ ਸਮੇਤ ਕਿਸੇ ਦੇ ਘਰ ਦਾਵਤ ਤੇ ਜਾਵੇਂ ਕਮ ਸੇ ਕਮ ਕਿੰਨੇ ਦੀ ਕੋਈ ਚੀਜ਼ ਜਾਂ ਕੋਈ ਚੀਜ਼ ਲੈ ਕੇ ਜਾਏਗਾ? ਕਮ ਸੇ ਕਮ 1000 ਰੁਪਏ ਤੋਂ ਜ਼ਿਆਦਾ ਹੀ ਹੋਣੀ ਚਾਹੀਦੀ ਹੈ ਕਮ ਸੇ ਕਮ। ਮਾੜਾ ਬੰਦਾ ਜੀ 1000 ਰੁਪਇਆ ਚਲੋ ਲਾ ਲਓ, ਠੀਕ ਹੈ ਜੀ 1000 ਰੁਪਇਆ ਲਾ ਲਓ। ਤੂੰ 1000 ਰੁਪਇਆ ਦੇਣਾ, ਅੱਗੋਂ ਉਹਨਾਂ ਨੇ ਕੀ ਹਿਰਨ ਪੱਕੀ ਹੋਣੀ ਮਸਰਾਂ ਦੀ ਦਾਲ ਤੇ ਨਾਲ ਉਹ ਜਿਹੜੇ ਚਿੱਟੇ ਚਾਵਲ, ਇਦਾਂ ਹੀ ਹੈ ਜੀ। ਤੇ ਲਸੋੜੀਆਂ ਦਾ ਅਚਾਰ ਉਸਤਾਦ ਜੀ। ਉਹ ਵੀ ਨਹੀਂ ਅੱਛਾ ਜੀ। ਜੀ। ਉਸਤਾਦ ਜੀ ਮੈਂ ਸ਼ਾਦੀ ਦੀਆਂ ਦਾਵਤਾਂ ਜਿਹੜੀਆਂ ਖਾਧੀਆਂ ਸੀ ਨਾ, ਬਸ ਕਰਦੇ ਉਸਤਾਦ ਜੀ ਮਹੀਨਾ 5-5000 ਦੇ ਕੇ ਨਿੱਕੇ ਨਿੱਕੇ ਬੱਚਿਆਂ ਨੂੰ ਵੀ ਉਹਨਾਂ ਦੇ ਨੂੰ 5-5000 ਮੇਰੀ ਪੂਰੀ ਪੈਕਟ ਲੱਗੀ ਸੀਗੀ। ਹਲੋ ਉਹੀ ਸ਼ੁਗਲੀ। ਮੈਂ ਫਿਰ ਲਾਇਸੈਂਸ ਵਾਲੀ ਗੱਲ ਕਰ ਦਾਂਗਾ 3200 ਦੀ, ਕੰਮ ਖਰਾਬ ਹੋ ਜਾਏਗਾ। 5000 ਤੂੰ ਕਿਸੇ ਬੱਚੇ ਨੂੰ ਦਵੇ, ਦੱਸੋ। ਉਹ ਫਿੱਟੇ ਮੂੰਹ ਤੂੰ 10 ਦਾ ਨੋਟ ਦਵੇ ਨਾ ਤੇ ਮਗਰ ਚੱਲ ਜੰਨਾ ਕਿ 5 ਬਾਕੀ ਲੈ ਕੇ ਆਇਆ। ਹਾਂਜੀ। ਤੁਸੀਂ ਸੱਸ ਦੀ ਗੱਲ ਤੋਂ ਯਾਦ ਕਰਾਤਾ, ਮੈਂ ਬੱਚੇ ਦਾ ਬੇਫਾਮ ਬਣਾਉਣ ਗਿਆ, ਬੇਫਾਮ ਦੀ ਫੀਸ ਸੀ 100 ਰੁਪਿਆ। ਮੈਂ ਉਹਨੂੰ 5000 ਦਾ ਬੱਦਾ ਫੜਾਤਾ, ਕਹਿੰਦਾ ਭਾਈ ਤੁਹਾਡਾ 4900 ਵਾਪਸ ਆ। ਮੈਂ ਕਿਹਾ ਮੈਂ ਕੀ ਕਰਨਾ ਯਾਰ, ਰੱਖ ਲਾ ਖਾ ਪੀ ਲਈ। ਹੋਰ ਪੰਚ ਲਾਈਨ ਤੇ ਫਿਰ ਰਾਤ ਨੂੰ ਉਹਦਾ ਘਰ ਵੀ ਤੇ ਲੱਭਦਾ ਫਿਰਦਾ ਸੀ ਨਾ। ਉਹ ਇਸ ਤੋਂ ਲੱਭਦਾ ਫਿਰਦਾ ਸੀ, ਮੈਂ ਦੇਖਾਂ ਵੀ ਯਾਰ ਉਹਦੀ ਜ਼ਰੂਰਤ ਪੂਰੀ ਹੋ ਗਈ ਕਿ ਮਜ਼ੀਦ ਪੈਸੇ ਉਹਨੂੰ ਸੈਂਡ ਕਰ ਦਈਏ। ਕੀ ਬਾਤ ਹੈ, ਕੀ ਓਏ ਓਏ ਅੱਛਾ ਮਜ਼ੀਦ ਮੈਂ ਫੜ ਨਹੀਂ ਮਾਰਦਾ, ਅੱਲਾ ਨੇ ਦਿੱਤਾ ਬਹੁਤ ਕੁਛ ਆ। ਮੇਰੇ ਮਾਲਕ ਦੀ ਦੁਆ, ਅੱਲਾ ਦੇ ਮੇਰੇ ਮਾਲਕ ਦੀ ਰਹਿਮਤ ਛੱਡ ਤੇ ਆਈ ਸੋਏ ਯਕੀਨ ਮੰਨੋ 5-5000 ਦਾ ਨੋਟ ਨਾ ਪੰਡੇ ਹੁਣ ਤਾਂ ਮੈਨੂੰ ਫੜ ਲਿਓ। ਬਹਰਾਲ ਹੈ ਜ਼ੁਲਮ ਤੇ ਸਿਤਮ ਦੇ ਖਿਲਾਫ ਤੁਸੀਂ ਅੱਜ ਆਵਾਜ਼ ਨਾਲ ਚੁੱਕੀ ਤੇ ਤੁਸੀਂ ਓਏ ਕਾਲੇ ਵਾਲਾ ਬਜ਼ੁਰਗ ਹੁੰਦਾ ਕੀ ਬੋਲ। ਕਾਜੀ ਇਹ ਤੇ ਵੱਡੀ ਤੇ ਇਹਨੇ ਉਹ ਮਹਿੰਦੀ ਵਾਲਾ ਨੋਟ ਚਲਾਤਾ ਸੀ ਸਾਹਮਣੇ। ਕਿਹੜਾ ਜੀ? ਉਹ ਜਿੱਤੇ ਮਹਿੰਦੀ ਨਹੀਂ ਲੱਗੀ ਆਹੋ, ਆਹੋ। ਹੁੰਦੀ ਈਦ ਵਾਲੇ ਦਿਨ ਇਹਨੇ ਉਹ ਚਲਾਤਾ ਸੀ। ਸ਼ਗਨ ਦਾ ਨੋਟ। ਲੇਕਿਨ ਇੰਨਾ ਰੁਪਈਆ ਤੇ ਲੈ ਹੈ ਵਾ ਤੇ ਬਾਸਕਟ ਨੂੰ ਬਟਨ ਵੀ ਲਵਾਓ। ਨਹੀਂ ਇਹ ਬਾਸਕਟ ਜਸਟ ਪ੍ਰੋਪਸ ਦੀ ਆ। ਮੈਂ ਤਾਂ ਇਹ ਜੋ ਨਟਮਾ ਕਾਉਂਡ ਹੈ, ਮੈਂ ਪਾ ਕੇ ਨਹੀਂ, ਮੈਨੂੰ ਜ਼ੇਬ ਨਹੀਂ ਦਿੱਤੀ ਆ ਲਿਬਾਸ ਪਾਣਾ। ਸਹੀ ਗੱਲ ਹੈ। ਸਹੀ ਗੱਲ। ਮਹਾਰਾਜ ਜੀ ਨਾਜ਼ਰੀਨ ਗੱਲ ਹੈ ਵੀ ਕੰਮ ਜਦੋਂ ਕਰ ਰਹੇ ਨਾ ਤੇ ਫਿਰ ਕੰਮ ਕਰ ਰਹੇ, ਬਸ ਨਹੀਂ ਜਾਣਾ ਕਿਤੇ, ਗੱਲ ਮੁੱਕ। ਐਗਰੀ ਹੈ ਜੀ ਠੀਕ ਮੈਂ। ਹੈ ਉਸਤਾਦ ਕਿਤੇ ਨਹੀਂ ਜਾਣਾ। ਮੈਂ ਤੇ ਘਰ ਕਿਹਾ, ਮੈਂ ਕਿਹਾ ਜਿੱਦਣ ਉਸਤਾਦ ਜੀ ਆ ਗਏ ਅਸੀਂ 10-12 ਦਿਨ ਸਟੂਡੀਓ ਹੀ ਆ। ਹਾਂ ਤੇ ਫਿਰ ਕਾਤੋਂ ਕਹਿੰਦੇ ਆ ਮੈਂ ਜਾਵਾਂ ਜੀ ਸਡਨਲੀ ਆ ਗਈ, ਹੈ ਸਡਨਲੀ। ਤੁਹਾਨੂੰ ਸੱਡਲੀ ਰਹਿ ਵੀ ਗਈ। ਛੱਡ ਲਈ। ਇਹ ਛੱਡਣ ਲਈ ਨਹੀਂ ਇਹ ਛੱਡਣ ਲਈ ਆਈ ਹੈ। ਆਹੋ ਸਾਡੀ ਨਾਲੇ ਇਹ ਤਾਂ ਜਦੋਂ ਵਿਆਹ ਹੋਇਆ ਸੀ ਨਾ ਭਰਜਾਈ ਮਹੀਨਾ ਪੁੱਛਦੀ ਸੀ ਤੁਹਾਡੀ ਨਹੀਂ ਕਿਸੇ ਚ ਦਾਵਤ ਦੂਵਤ ਕਰਨ ਦਾ ਰਿਵਾਜ। ਉਹਨੇ ਥੋੜੀਆਂ ਦਾਵਤਾਂ, ਜਦੋਂ ਉਹਦਾ ਵਿਆਹ ਸੀ 3 ਮਹੀਨੇ ਉਹਨੇ ਛੁੱਟੀਆਂ ਕੀਤੀਆਂ ਨੇ ਇਦਾਂ ਹੀ। ਦਾਵਤ ਦਾਵਤਾਂ ਹੀ ਚੱਕਰ 'ਚ। 109 ਦਾਵਤਾਂ ਹੋਈਆਂ ਵਾ ਸੀਰੀਅਸਲੀ, ਰਿਕਾਰਡ ਸਾਜ਼ ਮੇਰੇ ਖਾਨਦਾਨ 'ਚ ਮੇਰੀਆਂ ਦਾਵਤਾਂ ਹੋਈਆਂ ਵਾ। ਜੀ। ਔਰ ਸਭ ਤੋਂ ਜਿਹੜੀ ਥੱਕੀ ਮੇਰੇ ਗਰੀਬ ਭੈਣ ਭਰਾ ਸੀ, ਉਹਨਾਂ ਨੂੰ ਸਭ ਤੋਂ ਥੱਕੀ ਉਹ 'ਚ ਦੁੰਬਾ ਕਢਾਈ ਸੀ ਭਾਜੀ। ਹਾਂਜੀ। ਕਾਜੀ ਇਹ ਦਾਵਤਾਂ ਤੇ ਪਲੀ ਜਾ ਰਿਹਾ ਵਾ। ਸਭ ਤੋਂ ਥੱਕੀ ਦੁੰਬਾ ਕਢਾਈ ਸੀ ਤੇ ਸਭ ਤੋਂ ਹਾਈ ਲੈਵਲ ਤੇ ਖਿਚੜੀ ਸੀ। ਫਲਾਨੀ ਵਾਲਿਆਂ ਨੂੰ ਤਰਾਜ ਕਰਨ ਦਾ ਸਾਡੇ ਦਾਵਤ ਨਹੀਂ ਕੀਤੀ। ਇਹੋ ਜਿਹੇ ਗਰੀਬ ਲੋਕ ਨਾ 109 ਦਿਨ ਸਲਾਨੀ ਵਾਲਿਆਂ ਦੇ ਬੈਠਾ ਤੇ ਰੋਜ਼ ਆਪਣੀ ਵੱਲੋਂ ਉਹਨਾਂ ਦੀ ਅੱਜ ਫਿਰ ਉੱਧਰ ਹੀ ਦਾਵਤ ਆ ਜਾਂਦੀ। ਅੱਜ ਫਿਰ ਬ੍ਰਾਂਚਾਂ ਚੇਂਜ ਕਰ ਕਰਕੇ ਦਾਵਤਾਂ ਚੇਂਜ। ਅੱਜ ਕਿੱਧਰ ਦਾਵਤ ਆ, ਅੱਜ ਇੱਧਰ ਇੱਕ ਹੈ ਜੀ ਦੋਸਤ ਉੱਧਰ ਦਾਵਤ ਆ। ਬਹਰਾਲ ਜੀ ਇਹ ਜ਼ੁਲਮ ਦੇ ਖਿਲਾਫ ਤੁਸੀਂ ਅਗਰ ਆਵਾਜ਼ ਨਾਲ ਚੁੱਕੀ 100 ਸਾਲ ਦੀ 에ਅਰ ਹੋਸਟਸ ਹੁੰਦੀ ਗੱਲ ਸੁਣੀ ਤੁਸੀਂ। ਅਗਰ ਤੁਸੀਂ ਜ਼ੁਲਮ ਦੇ ਖਿਲਾਫ ਆਵਾਜ਼ ਨਾਲ ਚੁੱਕੀ ਤੁਸੀਂ ਪਿਸ ਜਾਣਾ ਵਾ। ਯਾਰ ਕਾਲੂ ਤੇ ਮੈਂ ਸਦਕੇ ਜਾਵਾਂ ਯਾਰ, ਕਾਲੂ ਨੇ ਅੱਜ ਤੱਕ, ਕਾਲੂ ਦਾ ਤੇਰਾ ਕੋਈ ਰਿਸ਼ਤੇਦਾਰ ਨਹੀਂ ਨਹੀਂ, ਸਾਥ। ਤੇਰਾ ਕੋਈ ਹਿਸਾਬ ਕਿਤਾਬ ਨਹੀਂ। ਮੈਂ ਨਹੀਂ ਜਾਂਦਾ। ਕੈਸਾ? ਇਹਨੂੰ ਕਹਿੰਦੇ ਨੇ ਉਹ ਉਸਤਾਦ ਜੀ ਅੱਛਾ ਸਭ ਲਓ ਤੋਂ ਜੀ, ਸਭ ਤੋਂ ਘੱਟ ਤਨਖਾਹ ਉਹਦੀ ਆ ਔਰ ਸਭ ਤੋਂ ਜ਼ਿਆਦਾ ਜ਼ਿੰਮੇਦਾਰ ਉਹ ਆ। ਨਾ ਇਹ ਤੁਸੀਂ ਗੱਲ ਦਾ ਹੱਕ ਦੀ ਨਹੀਂ ਕੀਤੀ। ਵਰਲਡ ਰਿਕਾਰਡ ਆ ਅਲਹਮਦੁਲਿਲਾ ਮੈਂ ਸਾਬਤ ਕਰਾਂਗਾ। ਅੱਜ ਤੱਕ ਮਿੱਠਾ ਲੇਟ ਆਇਆ ਹੋਵੇ, ਮਿੱਠਾ ਕਿਸੇ ਸ਼ੋਅ 'ਚ ਮਿਸ ਹੋਵੇ, ਮੈਂ ਜਿੱਦਣ ਦਾ ਦਸੰਬਰ 'ਚ ਮੈਂ ਉਮਰ ਤੋਂ ਵਾਪਸ ਆਇਆ ਹੁਣ ਤੱਕ ਕੋਈ ਟੀ ਟਾਈਮ ਮਿੱਠੇ ਤੋਂ ਬਗੈਰ ਹੋਵੇ। ਹਾਂ ਤੇ ਮਹੀਨਾ ਉਮਰੇ ਦਾ ਕੱਢ ਲਾ ਵਿੱਚੋਂ। ਤੂੰ ਕਾਹਤੋਂ ਲੇਟ ਆਉਣਾ? ਉਹਦੀਆਂ ਕਸਰਾਂ ਕੱਢੀ ਜਾਂਦੇ ਆ। ਤੂੰ 28 ਦਿਨ ਟਾਈਮ ਸਿਰ ਆ ਕੇ ਅੱਗੋਂ ਮਹੀਨੇ ਦਾ ਪੂਰਾ ਉਮਰਾ ਵੀ ਤੇ ਪਾ ਹੀ ਦਿੰਦਾ। ਹਾਂਜੀ। ਸਾਲ ਹੋ ਗਿਆ ਮੈਨੂੰ, ਸਾਲ। ਤੁਹਾਨੂੰ ਚਾਹੀਦਾ ਮੇਰੀ ਕੋ ਆਜ਼ਾਦੀਆ ਤਕਰੀਬ ਕਰੋ, ਉਹ ਜਾ ਮੈਨੂੰ ਗਿਆ। ਮੈਨੂੰ ਸ਼ੀਲਡ ਪੇਸ਼ ਕੀਤੀ ਜਾਵੇ। ਇਹਦੀ ਉਸਤਾਦ ਜੀ ਪੰਕਚੁਅਲਿਟੀ ਨਹੀਂ, ਇੱਥੇ ਚੀਜ਼ਾਂ ਚੁੱਕਦਾ ਵਾ ਤਾਂ ਟਾਈਮ ਨਾਲ ਆਂਦਾ ਕਿ ਪਹਿਲੇ ਹੀ ਕਵਰ ਕਰਾਂ, ਐਂਡ ਤੇ ਜਾਂਦਾ ਕਿ ਲੈ ਹਿਸਾਬ ਨਾਲ ਹੀ ਲੈ ਜਾਵਾਂ। ਜਿਹੜੇ ਚੀਜ਼ਾਂ ਚੁੱਕਦੇ ਭਾਜੀ ਉਹ ਇੱਥੇ ਰਹੇ ਵੀ ਨਹੀਂ, ਅਸੀਂ ਚੀਜ਼ਾਂ ਰੱਖ ਕੇ ਜਾਈਦੀਆਂ ਵਾ। ਰੱਖ ਕੇ ਹੀ ਜਾਂਦਾ ਤੂੰ ਇੱਥੇ ਤਵੀਤ ਤਬੂਤ। ਹਰ ਸ਼ੈ ਓਪਨ ਪਈ ਆ। ਅੱਜ ਤੱਕ ਉਸਤਾਦ ਜੀ ਦਾ ਇੱਕ ਪੈਸਾ ਵੀ ਟਸ ਤੋਂ ਮਸ ਨਹੀਂ ਕੀਤਾ। ਸਿਰਫ ਜਸਟ ਅੱਜ ਜੇ ਕਿਤੇ ਗਾਇਬਾਨਾ ਜੀ ਸਾਨੂੰ ਦਾਵਤ ਆ ਹੀ ਗਈ ਆ, ਉਹਦੇ ਵਾਸਤੇ ਵੀ ਕੋਈ ਹੱਕ ਨਹੀਂ ਸਾਡੇ ਬੋਲਿਆ। ਯਾਰ ਉਹ ਭਾਈ ਚਲਾ ਜੀ, ਆ ਸ਼ੋਅ ਮੁੱਕਦਾ ਨਾ, ਚਲਾ ਜੀ ਜਾ। ਉਹ ਨਹੀਂ ਉਸਤਾਦ ਜੀ ਚਲਾ ਜੀ, ਲੈ ਤੂੰ ਚੱਲ ਜੀ। ਸ਼ੋਰਾ ਰਹਿ ਜਾਣਾ, ਫੇਰ ਜਾਣ ਦਾ ਫਾਇਦਾ। ਤੇ ਯਾਰ ਤੇਰੇ ਰਿਸ਼ਤੇਦਾਰ ਕਾਹਦੇ ਰੱਖ ਲੈਣ ਤੈਨੂੰ। ਅੱਛਾ ਸਹੀ ਮਿੱਠੇ ਦੱਸ ਦੇ ਕਿੱਥੇ ਜਾਣਾ ਸੀ, ਸਹੀ ਦੱਸ ਦੇ, ਸਹੀ ਦੱਸ ਦੇ। ਮੈਂ ਤੈਨੂੰ ਹੁਣੇ ਛੁੱਟੀ ਦੇ ਦੂੰਗਾ, ਜਾ। ਬ੍ਰਦਰ ਨੇ ਲਾ ਨੇ ਦਾਵਤ ਕੀਤੀ ਸੀ। ਉਸਤਾਦ ਜੀ ਤੁਸੀਂ ਮੈਨੂੰ ਸਿਰਫ ਨਾ ਕੁਛ ਵੀ ਵੱਡਾ ਝੂਠ। ਬਰਦਰਲਾ ਉਸਤਾਦ ਜੀ ਲੇਕਿਨ ਸੋਹਰਿਆਂ ਦੇ ਘਰੋਂ ਖਾਣਾ ਕੀ ਹੈ ਤੁਸੀਂ ਦੱਸ ਦਿਓ। ਸਵਾਬ ਆ ਕਿਹੜਾ ਸਵਾਬ ਆ? ਸਹੁਰਿਆਂ ਦੇ ਘਰ ਜਵਾਈ, ਇਹ ਹਾਂਜੀ। ਸਵਾਲ ਬਸ ਆਪਾਂ ਤਾਂ ਅਗਲੀ ਗੱਲ ਕਰਾਂਗੇ। ਸਹੁਰਿਆਂ ਦੇ ਘਰ ਜਵਾਈ ਮਿੱਠਾ। ਸਹੁਰਿਆਂ ਦੇ ਘਰ ਜਵਾਈ ਗੁੱਲੋਰ। ਵੀ ਮੈਂ ਕਿਹੜਾ ਕਮਰਾ ਮੰਨ ਲਿਆ, ਕਦੀ ਕਦੀ ਜਾਈਦਾ ਜਦੋਂ ਦਾਵਤ ਕਰਦੇ ਖਾ ਕੇ ਆਈਦਾ। ਜੀ ਕੀ ਹੋ ਗਿਆ? ਓਏ ਇੱਥੋਂ ਹੀ
ਅੱਛਾ ਸਿਰਫ ਡਿਜ਼ਾਈਨ ਅੱਛਾ ਵੇਖਦਾ ਫਿੱਟੇ ਮੂੰਹ 3 ਸੂਤਰ ਦੀ ਸ਼ਰਟ ਆ ਇਹ ਸਰਦੀਆਂ 'ਚ ਪਾਉਣੀ ਫੁੱਲ 'ਚ ਲੈ ਲਓ ਚਮੋਟੀ ਇਹ ਸੂਤਰ ਦੀ। ਓਹੋ ਉਸਤਾਦ ਜੀ ਇਹ ਹੁਣ ਸਰਦੀਆਂ ਸ਼ੁਰੂ ਆ, ਆਪਣੀ ਡਰੈਸਿੰਗ ਸ਼ੁਰੂ ਆ। ਓਏ ਏਸੀ ਚੱਲਣ ਦਿਆ ਵਾ, ਸਰਦੀਆਂ ਸ਼ੁਰੂ ਆ। ਅਮਰੀਕਨ ਈਗਲ ਬ੍ਰਾਂਡ ਦੀ ਆ। ਚਲੋ ਠੀਕ ਹੈ ਹਾਂ ਬਈ ਜੀ ਜਦੋਂ ਤੇਰਾ ਵਿਆਹ ਹੋਇਆ ਹਾਂਜੀ। ਤੂੰ ਵੀ ਸਾਡਾ ਇਦਾਂ ਹੀ ਕਰੇਗਾ ਨਹੀਂ ਮੈਂ ਤਾਂ ਤੋਂ ਇਦਾਂ ਕਰਨਾ ਉਸਤਾਦ ਜੀ। ਹਾਂਜੀ ਆ ਤੂੰ ਉਦਾਂ ਹੀ ਇਦਾਂ ਕਰੀ ਜਾਂਦਾ ਤੈਨੂੰ ਲੋੜ ਹੀ ਨਹੀਂ, ਤੂੰ ਹੁਣੇ ਕਸਰ ਕੱਢੀ ਉਸਤਾਦ ਜਾਂਦਾ ਜੀ ਮੈਂ ਵਿਆਹ ਤੋਂ ਬਾਅਦ ਤਾਂ ਸਹੀ ਅਲਰਟ ਹੋਣਾ। ਉਸਤਾਦ ਜੀ ਲੇਕਿਨ ਮਿੱਠੇ ਨੂੰ ਰਿਲੀਫ ਦਿਓ, ਉਹਦੇ ਬੱਚੇ ਉਹਦੀ ਸ਼ਕਲ ਭੁੱਲਦੇ ਜਾਂਦੇ ਆ, ਉਹ ਹੋਰ ਉਹ ਕਿਹੜਾ ਉਹਨੂੰ ਮੈਂ ਕਿਤੇ ਉਜ਼ਬਕਿਸਤਾਨ ਲੈ ਗਿਆ ਉਹਦੇ ਬੱਚੇ ਉਹਦੀ ਸ਼ਕਲ ਭੁੱਲੀ ਜਾਂਦੇ ਆ ਨਹੀਂ ਯਾਰ ਹੱਕ ਦੀ ਗੱਲ ਕਰਿਓ, ਮਰ ਜਾਓ ਲੇਕਿਨ ਹੱਕ ਦੀ ਗੱਲ ਨਾ ਛੱਡੋ ਯਾਰ। ਦਸੰਬਰ ਤੋਂ ਲੈ ਕੇ ਹੁਣ ਤੱਕ ਇੱਕ ਛੁੱਟੀ ਨਹੀਂ ਕੀਤੀ। ਅਜ਼ਾਈਆ ਤਕਰੀਬ ਮੇਰੀ ਬਣਦੀ ਨਹੀਂ ਸੀ, ਮੇਰੀ ਸ਼ੀਲਡ ਓਏ ਬੰਦ ਮੈਂ ਜਿੰਨੀ ਤਰ ਦੁਬਈ ਰਹਿਣਾ ਮਿੱਠੇ ਛੁੱਟੀਆਂ ਹੀ ਕਰਦਾ ਕੀ ਹੋ ਗਿਆ ਜਾਣਦੇ ਯਾਰ ਖੁਦਾ ਨਾਲ ਉਹ ਭਾਜੀ ਤੁਸੀਂ ਦੁਬਈ ਜਾਂਦੇ ਸਾਡੀ ਜ਼ਿਆਦਾ ਜਾਨ ਅਟਕੀ ਹੁੰਦੀ ਆ ਵੀ ਹੁਣ ਫੋਨ ਆ ਜਾਣਾ, ਹੁਣ ਮੈਸੇਜ ਆਣਾ, ਲੈ। ਅਲਰਟ ਰਹੀਦਾ ਵਾ। ਲੈ ਇਦਾਂ ਜ਼ਰੂਰ ਨਾ ਕਰ, ਫਿਰ ਛੁੱਟੀ ਉਹਨਾਂ ਨੇ ਕਰਾ ਦੇਣੀ। ਲਓ ਜੀ ਮੈਂ ਸੱਚੀ ਦੱਸਣ ਲੱਗਾ, ਇਹ 'ਚ ਇੱਕ ਨੰਬਰ ਵੀ ਝੂਠ ਹੋਵੇ ਮੈਨੂੰ ਫੜ ਲਿਓ। ਮੈਂ ਜਿੱਦਣ ਛੁੱਟੀ ਕੀਤੀ ਆ ਇਹਨਾਂ ਨੇ ਕਿਹਾ ਵੀ ਅਗਲੇ ਦਿਨ ਛੁੱਟੀ ਆ, ਮੈਂ ਚਲਾ ਗਿਆ ਗੋਜਰੇ। ਮੈਂ ਕਿਹਾ ਯਾਰ ਕੋਈ ਮੈਂਟਲੀ ਰਿਲੈਕਸੇਸ਼ਨ ਕਰਕੇ ਆਉਨੇ ਆ, ਕੱਲ ਨਾ ਕੋ ਚਲਾ ਗਿਆ। ਗੋਜਰੇ ਕਿਹੜਾ ਐਡਾ ਮਤਲਬ ਬੁਰਜ ਖਲੀਫਾ ਬਣਿਆ ਨਹੀਂ ਦੱਸ ਨਾ ਗੋਜਰੇ ਕਿਹੜਾ ਡੈਜ਼ਰਟ ਬਣਿਆ ਵੀ ਉੱਥੇ ਜੇ ਮੈਂਟਲੀ ਰਿਲੈਕਸ ਫਿੱਟੇ ਮੂੰਹ ਦੋਨੇ ਫਿੱਟੇ ਮੂੰਹ ਤੇਰਾ ਗੈਦਰਿੰਗ ਦਾ ਬਾਗੂ ਸਿਸਟਮ ਬਣਾਇਆ ਆਪਣੇ ਕੋਲ। ਆਹੋ ਯਾਰ ਹੁਣ ਦੇਖੋ ਨਾ ਸਤਾਜ ਦਾ ਗੋਜਰੇ ਕਿਹੜਾ ਰਿਲੈਕਸੇਸ਼ਨ। ਸਿਆਣੇ ਕਹਿੰਦੇ ਕਿ ਮਨਪਸੰਦ ਬੰਦੇ ਦੇ ਨਾਲ ਤੁਸੀਂ ਇੱਕ ਵਾਰੀ ਜੱਫੀ ਪਾ ਲਓ, ਤੁਹਾਡਾ ਦਿਮਾਗ, ਤੁਹਾਡਾ ਡਿਪਰੈਸ਼ਨ ਸਾਰਾ ਖਤਮ ਹੋ ਜਾਏਗਾ। ਉਹ ਯਾਰ ਤਾਂ ਉਸੇ ਗੈਦਰਿੰਗ ਲੱਭੀ ਦੀ, ਅਸੀਂ ਜਗ੍ਹਾ ਨਹੀਂ ਦੇਖੀ ਦੀ, ਅਸੀਂ ਬੰਦਾ ਦੇਖੀ ਦਾ। ਇਹੀ ਭਾਈਆਂ ਦੀ ਗੱਲ ਹੁੰਦੀ ਆ। ਉਸਤਾਦ ਜੀ ਗੋਜਰੇ ਮੈਂ ਉਦੋਂ ਭਾਜੀ ਮੈਂ ਚਲਾ ਗਿਆ, ਪਿੱਛੋਂ ਕਾਲ ਨਹੀਂ ਆ ਗਈ ਕਿਹਦੀ? ਅਲੀ ਹਮਜ਼ਾ ਸਾਹਿਬ ਨੇ ਕਹਿ ਕੇ ਸਵੇਰੇ ਛੁੱਟੀ ਹੈ, ਮੈਂ ਛੁੱਟੀ ਕਰਕੇ ਗੋਜਰੇ ਚਲਾ ਗਿਆ। ਪਿੱਛੋਂ ਉਸਤਾਦ ਜੀ ਨੇ ਵੌਇਸ ਮੈਸੇਜ ਕੀਤੇ, ਮੈਂ ਸੁਣਾਵਾ ਤੂੰ ਗੋਜਰੇ ਕੀ ਲੈਣ ਗਿਆ, ਤੂੰ ਪੁੱਛ ਕੇ ਗਿਆ, ਤੂੰ ਅਦਾਰੇ ਨੂੰ ਦੱਸ ਕੇ ਗਿਆ। ਅਦਾਰਾ ਬੜਾ ਮੈਂ ਕਿਤੇ ਮੈਂ GHQ ਚ ਲੱਗਾ ਹੋਇਆ। ਇਹ GHQ ਇਹ ਸਮਝਿਆ ਜਾਵੇ ਮਿੱਠਾ ਜੀ, ਐਡਾ ਵੱਡਾ ਭਾਜੀ ਦੱਸੋ ਮੈਂ ਕਿਹਾ ਜੀ ਅੱਜ ਨਹੀਂ ਆਉਣਾ ਠੀਕ ਆ ਤੁਸੀਂ ਘਰ ਲਵੋ ਮੈਨੂੰ ਉਹ ਮੈਂ ਕਹਤਾ ਨਹੀਂ ਆਉਣਾ ਤੂੰ ਗੋਜਰੇ ਚੱਲ ਜਾਏਗਾ ਤੂੰ ਦੱਸ ਕੇ ਜਾ ਕਿ ਭਾਜੀ ਮੈਂ ਸ਼ਹਿਰੋਂ ਬਾਹਰ ਚੱਲਾ ਜੇ ਸ਼ਹਿਰੋਂ ਬਾਹਰ ਚੱਲ ਜਾਵਾਂ ਮੈਂ ਜੀ। ਲਓ ਕੋਈ ਕੰਮ ਪੈ ਸਕਦਾ ਉਸਤਾਦ ਜੀ ਲੇਕਿਨ ਫੇਰ ਵੀ ਮੈਂ ਕਹਾਂਗਾ ਕਿ ਮਿੱਠੇ ਨੂੰ ਖਰਾਜੇ ਤਹਿਸੀਨ ਪੇਸ਼ ਕਰਨਾ ਯਾਰ ਚਾਹੀਦਾ ਇਹ ਵਾ। ਦੋਗਾ ਉਹਨੇ ਮਿਹਨਤ ਮੁਸ਼ਕਲ ਨਾਲ ਇੱਥੇ ਕੰਮ ਕੀਤਾ ਵਾ। ਗੇਮਾਂ ਜਿਹੜੀਆਂ ਪਾਈਆਂ ਉਹ ਇੱਕ ਲਹਿਦਾ ਚੀਜ਼। ਹਾਂ ਉਹ ਲੈਦਾ ਚਾਹੀਦਾ, ਉਹ ਆਪਣਾ ਫੇਲ ਹੈ। ਨਹੀਂ ਯਾਰ ਮੇਰੀ ਗੱਲ ਸੁਣੋ ਜੁਗਨੂ ਸਾਹਿਬ ਗੱਲ ਸੁਣੋ ਮੈਂ ਤੈਨੂੰ ਦੱਸਦਾ ਗੱਲ ਇਹ ਹੈ ਕਿ ਕੰਮ ਭਾਈ ਕੰਮ ਹੀ ਆ ਹਾਂ। ਮੈਂ ਇੱਥੇ ਆ ਕੇ ਕਿਤੇ ਜਾਣਾ ਵਾ ਮੇਰੇ ਵੀ ਸਾਰੇ ਰਿਸ਼ਤੇਦਾਰ ਨੇ ਮੈਂ ਇੱਥੇ ਹੀ ਰਹਿਣਾ ਵਾ ਉਸਤਾਦ ਜੀ ਉਹ ਤੁਹਾਨੂੰ ਵਰਲਡ ਸਟਾਰ ਸਮਝਦੇ, ਵਿਚਾਰੇ ਡਰਦੇ ਮੈਸੇਜ ਨਹੀਂ ਕਰਦੇ। ਸਾਨੂੰ ਅਬਦੁਲ ਸਤਾਰ ਨਹੀਂ ਸਮਝਦੇ, ਕਈ ਗੱਲ। ਲੇਕਿਨ ਮਿਲਣਾ ਚਾਹੀਦਾ, ਮਿਲਣ ਵਰਤਨ ਰੱਖਣਾ ਚਾਹੀਦਾ ਭੈਣ ਤੇ ਭਰਾ। ਮੈਂ ਜਿਹੜਾ ਦੁਬਈ ਰਹਿਣਾ ਤੂੰ ਮਿਲ ਵਰਤ ਰਹਾ ਤੂੰ ਸਾਲੇ ਨਾਲ ਜੱਫੀ ਪਾ ਕੇ ਫਿਰ ਜੇ ਕਰ ਤਾਂ ਗੋਜਰੇ ਗਿਆ ਤੇ ਮੇਰੇ ਐਲੀਗੇਸ਼ਨ ਲੱਗ ਗਿਆ। ਅੱਛਾ ਯਾਰ ਤੂੰ ਜਦੋਂ ਹੁਣ ਜਾਣਾ ਉਹ ਨਾ ਮੈਨੂੰ ਦੱਸ ਕੇ ਗੋਇਰੇ ਛੱਡ ਕੇ ਤੂੰ ਜਿੱਥੇ ਮਰਜ਼ੀ ਚੱਲ ਜਾ ਉਹ ਐਪਰੀਸੀਏਸ਼ਨ ਕਿੱਧਰ ਗਈ ਆ? ਹਾਲ ਤੱਕ ਛੁੱਟੀ ਕੋਈ ਨਹੀਂ ਕੀਤੀ, ਅੱਲਾ ਦਾ ਸ਼ੁਕਰ ਆ। ਕੰਮ ਨਾ ਇਮਾਨਦਾਰੀ ਨਾਲ ਸਿੰਸੀਅਰਟੀ ਨਾਲ ਚੱਲੇ ਆ। ਮਿੱਠਾ ਸਾਹਿਬ ਤੁਹਾਡੇ ਪਿੱਛੇ ਜੇ ਵਿਆਹ ਸੀ ਕਜ਼ਨ ਦਾ 7 ਛੁੱਟੀਆਂ ਉੱਥੇ ਫਿਰ ਤੁਹਾਡੀ ਫਲਾਣੀ ਸਾਲੀ ਦਾ ਵਿਆਹ ਫਿਰ ਭਰਾ ਦਾ ਵਿਆਹ ਆ ਗਿਆ 9 ਸਾਡੇ। ਛੁੱਟੀਆਂ ਉੱਥੇ ਫਿਰ ਤੇਰੇ ਭਰਾ ਦਾ ਪਿੱਛੇ ਜੇ ਵਿਆਹ ਆਇਆ ਹਾਂਜੀ। 8 ਛੁੱਟੀਆਂ ਤੂੰ ਉੱਥੇ ਉਸ ਤੋਂ ਬਾਅਦ ਉਮਰੇ ਤੇ ਚਲਾ ਗਿਆ ਮਹੀਨਾ ਉੱਥੇ ਹਾਂਜੀ। ਬਸ ਕਰਦੇ ਮਾਫੀ ਦੇ ਦੇ ਭਾਜੀ ਯਾਰ ਮੇਰੀ ਗੱਲ ਤੁਸੀਂ ਫੋਲੋ ਨਹੀਂ ਕਰ ਰਹੇ। ਮੈਂ ਤੈਨੂੰ ਦੱਸਦਾ ਫੋਲੋ ਤੂੰ ਲੇਟ ਨਹੀਂ ਆਉਂਦਾ ਲੇਕਿਨ ਜਿੱਦਣ ਨਹੀਂ ਆਉਂਦਾ ਉਦੋਂ ਫਿਰ ਨਹੀਂ ਆਉਂਦਾ ਨਹੀਂ 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 ਹਾਂ, ਇਹ ਵੀ ਕਹਿ। ਇਹ ਪੰਕਚੁਅਲਿਟੀ ਨਹੀਂ ਹੈਗੀ ਯਾਰ, ਆ ਪੰਕਚੁਅਲਿਟੀ ਨਹੀਂ ਹੈਗੀ ਗੱਲ ਤੇ ਮੈਂ ਤੇਰੀ ਗੱਲ ਨਾਲ ਥੋੜਾ ਜਿਹਾ ਡਿਨਾਈ ਕਰਾਂਗਾ ਸਹੀ ਗੱਲ। ਕਿਉਂਕਿ ਇਹ ਹੁੰਦੇ ਜਿਹੜੇ ਭਾਈ ਜੀ ਨੇ ਫੈਸਲੇ ਕਰਨੇ। ਸ਼ਹਜ਼ਾਦਾ ਸੋਹਣਿਆ ਤੂੰ ਸਾਡੇ ਨਾਲ ਅਗਲਾ ਗੇਮਾਂ ਪਾਈਆਂ ਵਾ ਛੁੱਟੀਆਂ ਤੂੰ ਕੀਤੀਆਂ ਨੇ ਮੰਨ ਜਾ। ਹੱਕ ਦੀ ਗੱਲ ਤੇ ਆਵਾਜ਼ ਆਏਗੀ ਤੈਨੂੰ ਉਧਰ ਹੋ ਕੇ ਦੀ। ਮੈਂ ਉਸਤਾਦ ਜੀ ਤੁਹਾਡੇ ਅੱਗੇ ਹੱਥ ਜੋੜ ਕੇ ਕਰਦਾ ਮਿੱਠੇ ਨੂੰ ਜ਼ਰਾ ਰਿਲੀਫ ਦਿੱਤਾ ਜਾਏ। ਇਹ ਬਾਤ ਮੈਂ ਤੇ ਉਹ ਰਿਲੀਫ ਇਹਨੂੰ 20 ਕਿਲੋ ਦੀ ਆ ਕੀ ਹੋ ਗਿਆ ਰਿਲੀਫ? ਮੈਂ ਤੇ ਆਪ ਚਾਹੁੰਦਾ ਕਿ ਯਾਰ ਉਹ ਥੋੜਾ ਰਿਲੀਫ ਕਰ ਲਵੇ ਅਸੀਂ ਬਾਕੀ ਕੰਮ ਅਸੀਂ ਕਰ ਲਾਂਗੇ ਸਾਡੇ ਲੋਰ ਮੈਂ ਤੇ ਆਪ ਚਾਹ ਰਿਹਾ ਕਿ ਤੂੰ ਥੋੜਾ ਰਿਲੀਫ ਕਰ ਇਹ ਸੀਗਾ ਦਾਨਿਸ਼ ਨੇ ਮੈਨੂੰ ਕਿਹਾ ਸੀ ਯਾਰ ਜਿੰਨੀ ਤੂੰ ਸਟਰਗਲ ਕਰ ਰਿਹਾ ਨਾ, ਮਿਹਨਤ ਕਰ ਰਿਹਾ, ਤੂੰ ਇੱਕ ਟੀ ਟਾਈਮ ਮਿਸ ਨਹੀਂ ਹੋਇਆ, ਇੱਕ ਜਾਨੀ ਕੀ ਚਾਹ ਮਿਸ ਨਹੀਂ ਹੋਇਆ, ਇੱਕ ਸ਼ੇਰੋ ਸ਼ਾਇਰੀ ਚ ਮਿਸ ਨਹੀਂ ਹੋਇਆ। ਓਏ ਮੈਂ ਸਦਕੇ ਜਾਵਾਂ ਆਪਣੇ ਇਸ ਪੁੱਤਰ ਦੇ ਸਵੇਰੇ 6-7 ਵਜੇ ਲੂਮਾ ਤੇ ਜਾਂਦਾ 4 ਵਜੇ ਤੱਕ ਉੱਥੇ ਜ਼ਲੀਲ ਹੁੰਦਾ ਵਿਚਾਰਾ ਕੰਮ ਕਰਦਾ ਮਿਹਨਤ ਉਸ ਤੋਂ ਬਾਅਦ ਘਰ ਨਹੀਂ ਜਾਂਦਾ ਇੱਥੇ ਦੌੜਾ ਆ ਜਾਂਦਾ ਇੱਥੋਂ 12-1 ਵਜੇ ਤੁਸੀਂ ਬਗੈਰ ਤੋਂ ਸ਼ਰਮ ਕਰੋ ਆਹ 2 ਵਜੇ ਘਰੋਂ ਆ ਜਾਂਦੇ ਹੋ ਤੁਸੀਂ ਹਾਂਜੀ ਉਹ ਜੇ ਇੱਕ ਸ਼ੋਅ ਹਾਲੇ ਮੁੱਕ ਮੈਂ ਜੀ ਦੱਬ ਤੇ ਟਿਕਟ ਸਾਜੀ ਉਹ ਅੱਜ ਹੀ ਕਿਤੇ ਕਹਿਤਾ ਮੈਨੂੰ, ਅੱਜ ਹੀ ਕਿਤੇ ਉਹਨੇ ਨਲੀਆਂ ਦਾ ਕਹਿਤਾ ਵੀ ਨਲੀਆਂ ਬਣੀਆਂ ਆ ਜਾਓ, ਤੇ ਤੁਸੀਂ ਅੱਜ ਹੀ ਕਿਤੇ ਵੀ ਨਹੀਂ ਮਤਲਬ ਨਲੀਆਂ ਕਿਹੜੀਆਂ ਵੀ ਤੈਨੂੰ ਰੋਟੀ ਦੇ ਕੇ ਕਹੇਗਾ ਕੌਲੀ ਉਰੇ ਕਰੋ ਭਾਈ ਨਲੀਆਂ ਕਿਹੜੀਆਂ ਅੱਛਾ ਤਾਜੀ ਹੁਣ ਨਲੀਆਂ ਚੋਚੋ ਵੀ ਬਣਨਾ ਹੋਇਆ। ਅੱਛਾ ਕਿ ਤੂੰ ਜਾ ਕੇ ਕੱਲੀਆਂ ਨਲੀਆਂ ਬਣਾਈਆਂ ਨਾਲ ਛੋਟੀ ਬਣਾਇਆ ਬਾਹਰ ਆ ਦੇਖਣਾ ਦਾਨਿਸ਼, ਮੈਂ ਕਿਹਾ ਸੀ ਮੈਂ ਕਿਹਾ 2.5 ਕਿਲੋ ਸੋਨੇ ਦਾ ਨਾ ਗੁਰਜ਼ ਜਿਹਾ ਬਣਾ ਕੇ
ਮੈਨੂੰ ਆਡੀਓ ਦੇ ਵਿੱਚ ਲਾਈਵ ਸ਼ੋਅ ਕਰਨਗੇ ਉਸਤਾਦ ਜੀ ਕਹਿਣਗੇ ਮੇਰੇ ਪੁੱਤਰ ਵਾਸਤੇ ਆ ਜੀ ਇਹਨੇ ਛੁੱਟੀ ਕੋਈ ਨਹੀਂ ਕੀਤੀ ਹਲੋ ਜੀ। ਟੀ ਟਾਈਮ ਮਿਸ ਕੋਈ ਨਹੀਂ ਔਰ ਵਾਸਤੇ ਤੁਸੀਂ ਪਤਾ ਓਏ ਬਸ ਕਰਦੇ ਆਹੋ ਇਹ ਵੀ ਤਾਂ ਦੱਸੋ ਨਾ ਵੀ ਸਾਰੀ ਸਾਰੀ ਦਿਹਾੜੀ ਉਹਦੇ ਵਾਸਤੇ ਬੈਠੀ ਦਾ 4 ਬੰਦੇ ਸਰੀਰ ਉਹਦੇ ਵੀ ਕਾਲੂ ਆਏਗਾ ਤੇ ਉਹ ਵੀ ਮੇਰੇ ਕਾਲੂ ਅਰਜਨ ਆਏਗੇ ਫਿਰ ਸ਼ੋਅ ਕरेंगे ਉਸਤਾਦ ਜੀ ਮਿੱਠੇ ਨੂੰ ਖਰਾਜੇ ਤਹਿਸੀਨ ਪੇਸ਼ ਕਰਨਾ ਬਣਦਾ ਵਾ ਇਹਦੀ ਤਸਵੀਰ ਵੱਡੀ ਇੱਕ ਕਰਾ ਕੇ ਆਪਾਂ ਲਾਣੀ ਹੈ ਇਹਨੂੰ ਹਰ ਸ਼ੋਅ 'ਚ ਬੱਲਿਆਂ ਦੀ ਛਾਂ 'ਚ ਆਇਆ ਕਰੇਗਾ ਨਹੀਂ ਮੇਰੇ ਤੱਕ ਤੇ ਮਿੱਠੇ ਨੇ ਖੀਰ ਕਰਤੀ ਭਾਈ ਇਹ ਚੱਲ ਵੀ ਜਾਵੇ ਨਾ ਤੇ ਹਲਕਾ ਹਲਕਾ ਇੱਥੇ ਹੁੰਦਾ ਐ ਹੀ ਉਠਾ ਕਿ ਨਿਸ਼ਾਨ ਛੱਡ ਜਾਣੇ ਚਾਹੀਦੇ ਆ ਕਈ ਇੱਥੇ ਹੋ ਕੇ ਵੀ ਇੱਥੇ ਨਹੀਂ ਹੁੰਦੇ ਮਿੱਠਾ ਜੀ ਦਾਵਤ ਨਹੀਂ ਜਾਣਾ ਕੰਮ ਕਰਨਾ ਵਾ ਸਾਹ ਜੀ 2 ਹੋਰ ਕਰਾਉਣੇ ਆ ਇਹਦੇ ਹਾਂਜੀ ਇਹਨੂੰ ਕਹਿੰਦੇ ਨੇ ਮੇਰੇ ਲੋ 6 ਇਹਨੂੰ ਕਹਿੰਦੇ ਨੇ ਮੁਖਲਸ। ਯੈਸ ਮੈਂ ਮੁਖਲਸੀਆਂ ਦਿਖਾਵਾਂ ਉਸਤਾਦ ਜੀ ਫਿਰ ਤੁਹਾਡਾ ਹੁਸਨੇ ਇੰਤਖਾਬ ਜਿਹੜਾ ਨਾ ਮੈਨੂੰ ਸਹੀ ਨਹੀਂ ਸਭ ਮੈਂ ਇੱਕ ਗੱਲ ਸੋਚੀ ਆ ਵੀ ਜਿਹੜਾ ਅਣਥੱਕ ਮਿਹਨਤ ਕਰੇਗਾ ਜਿਹੜਾ ਜੋਗ ਤਰਜੋਗ ਲੱਗਾ ਰਹੇਗਾ ਨਾ ਉਹਦਾ ਨਾਮ ਨਹੀਂ ਹੋਏਗਾ ਜਿਹੜਾ ਫੱਟ ਪਾ ਕੇ ਜਾਊਗਾ ਪੱਛ ਪਾ ਕੇ ਤਾਂ ਨਿਕਲ ਜੂਗਾ ਨਾ ਉਹਦਾ ਨਾਮ ਹੋਇਆ ਹੀ ਉਸਤਾਦ ਜੀ ਮਿੱਠਾ ਇੱਕ ਉਹ ਸ਼ਖਸ ਆ ਜਿਹਨੇ ਇਸ ਅਦਾਰੇ ਨੂੰ ਆਪਣਾ ਮੋਢਾ ਦਿੱਤਾ ਵਾ ਸਹੀ ਗੱਲ ਔਰ ਆਪਣੇ ਖਾਨਦਾਨ ਚੋਂ ਇਹਨੇ ਮੋਢਾ ਕੱਢ ਲਿਆ ਹਾਂਜੀ ਮਿੱਠੇ ਤੈਨੂੰ ਨਾ ਲੈਣਾ ਨਹੀਂ ਆਇਆ ਮੈਂ ਹਿਸਾਬ ਲਾ ਕੇ ਹਾਂਜੀ ਤੈਨੂੰ ਮਤਲਬ ਉਧਰੋਂ ਹਰ ਚੀਜ਼ ਓਕੇਗਾ ਯਾਰ ਮੈਂ ਤੇ ਨਾ ਹਿਸਾਬ ਨਾਲ ਨਹੀਂ ਇਹ ਸਾਡਾ ਅੱਛਾ ਤੂੰ ਵਸੀਲਾ ਸਵੇਰ ਤੱਕ ਕਹਿੰਦਾ ਦਾਵਤ ਆ ਮੈਨੂੰ ਵੇਖੀ ਹਿਸਾਬ ਨਾਲ ਕਰੀਦਾ ਹੁੰਦਾ ਤੂੰ ਯਕਦਮ ਹੀ ਕਹਿਤਾ ਹਾਂ। ਆਹੋ ਹਾਲੇ ਪਹਿਲਾਂ ਮੁੱਕਾ ਟੀ ਟਾਈਮ ਪਹਿਲਾਂ ਮੁੱਕਾ ਹੀ ਆ ਤੂੰ ਉਸਤਾਦ ਨੂੰ ਕਹਿੰਦਾ ਉਸਤਾਦ ਜੀ ਦਾਵਤ ਆ ਤੁਹਾਡੇ ਵਾਸਤੇ ਵੀ ਸੋਹਣਾ ਉੱਥੋਂ ਗੋਸ਼ਤ ਲਿਆਵਾਂਗਾ ਨਾਨ ਲਿਆਵਾਂਗਾ ਹਾਂ ਏਦਾਂ ਕਹਿੰਦਾ। ਹੈ ਉਸਤਾਦ ਜੀ ਤੁਸੀਂ ਰੋਟੀ ਨਹੀਂ ਖਾਣੀ ਤੁਹਾਡੇ ਦਾਵਤ ਹਾਂ ਏਦਾਂ ਕਿਹਾ ਤੂੰ ਉਸਤਾਦ ਜੀ ਦੀ ਤੁਸੀਂ ਸਲਾਦ ਨੂੰ ਤਾਂ ਸੁਲਾ ਮਾਰੀ ਨਹੀਂ ਸਲਾਦ ਤੁਹਾਡੇ ਵਾਸਤੇ 7-8 ਫਲਾਂ ਦਾ ਸਲਾਦ ਮੈਂ ਕਿਹਾ ਕੱਲਾ ਉਹ ਫਲਾਂ ਦਾ ਕਿਹੜਾ ਸਲਾਦ ਹੁੰਦਾ ਯਾਰ। ਉਸਤਾਦ ਜੀ ਸਲਾਦ ਨਹੀਂ ਉਹ ਤੇ ਫਰੂਟ ਬਣ ਉਹ ਯਾਰ ਫਲਾਂ ਦਾ ਤੇ ਫਰੂਟ ਹੁੰਦਾ, ਸਲਾਦ ਕੁਛ ਨਹੀਂ ਸੀ। ਇਦਾਂ ਤਾਂ ਬੰਦਾ ਨਾ ਐਗਜ਼ਾਸਟ ਫੈਨ ਕੇ ਖੜੀ ਹੋਗਾ ਉਹ ਬਹੁਤ ਗਰਮੀ ਹੈ ਕਿਹੜੀ ਉਹ ਅੱਗੇ ਖਿੱਚਣ ਦੇ ਅੰਦਰ ਤੋਂ। ਇਦਾਂ ਦੇ ਬੰਦੇ ਦਾ ਦੋਵਾਂ ਸਾਈਡਾਂ ਤੇ ਪਰਛਾਵਾਂ ਆਂਦਿਆ ਹੁੰਦਾ ਅੱਗੇ ਵੀ ਪਿੱਛੇ ਘੁੰਮਦੇ ਇਦਾਂ ਲੱਗੇ ਪੱਖਾ ਚੱਲਣ ਦਿਆ ਉਹ ਮੰਦਿਆ ਤੇ ਇੰਜ ਲੱਗੇ ਉਹ ਬਿੱਟੇ ਲੇਕਿਨ ਇਦਾਂ ਦੇ ਬੰਦੇ ਦਾ ਦੋਵਾਂ ਸਾਈਡਾਂ ਤੇ ਪਰਛਾਵਾਂ ਆ ਰਿਹਾ। ਮਿੱਠੀ ਤੂੰ ਮਜ਼ਾਕ ਨਹੀਂ ਨਹੀਂ ਯਾਰ, ਤੈਨੂੰ ਮੈਂ- ਲੈਣਾ ਨਹੀਂ ਆਇਆ ਤੈਨੂੰ ਮੈਨੂੰ ਇਹ ਸੀਗਾ ਮੈਂ ਕਿਹਾ ਯਾਰ ਆਈਫੋਨ 6 ਮੈਕਸ ਜਿਹੜਾ ਵਾ ਨਾ ਸਾਜੀ ਕੋਲੋਂ ਕਰਨਗੇ ਵੀ ਆ ਮਿੱਠੇ ਦਾ ਗਿਫਟ ਆ ਬਈ ਮੈਨੂੰ ਕੋਈ ਲੋੜ ਨਹੀਂ ਮੇਰੇ ਪੁੱਤਰ ਨੂੰ ਮੈਂ ਕੋਲੋਂ ਗਿਫਟ ਕਰ ਰਿਹਾ ਉਹ ਟਾਈਮ ਪਰ ਮੇਰੇ ਤੇ ਪਾਤਾ ਵੀ ਮੈਂ ਮੁੱਕਾ ਮਾਰੇ ਇੰਜ ਕਰਕੇ ਵੀ ਤੁਹਾਡੇ ਕਿਹੜਾ ਸੂਰਿਆ ਵੰਸ਼ਮ ਆ ਗਿਆ ਯਾ ਤੂੰ ਵੈਸੇ ਹੀ ਇੱਕ ਜਾਨਾ ਪ੍ਰੈਕਟੀਕਲ ਤੌਰ ਤੇ ਕਮਰੇ 'ਚ ਉੱਥੇ ਫੋਨ ਸੁਣਦਾ ਝੂਠਾ ਹੀ ਯਾਰ ਮੇਰੇ ਸਾਥ ਜਿੱਦਾਂ ਕਹਿਣਗੇ ਮੈਂ ਉਦਾਂ ਹੋਣਾ ਵਾ ਮੈਂ ਟੀ ਟਾਈਮ ਕਰੇ ਕੋਣ ਕਾਲੂ ਜੀ ਝੂਠ ਬੋਲਣਾ ਸਾਨੂੰ ਨਹੀਂ ਆਇਆ ਉਹ ਨਹੀਂ ਇੱਜ਼ਤ ਰੱਖਣੀ ਵੀ ਬੜੀ ਮਾਣ ਰੱਖਣਾ ਬੜੀ ਚੀਜ਼ ਹੁੰਦੀ ਆ ਮਾਣ ਮੈਂ ਕਿ ਕਹਿਤਾ ਮੈਂ ਕਿ ਲੈ। ਵੌਇਸ ਕੀਤਾ ਹੈ। ਮੈਂ ਕਿਹਾ ਮੇਰੇ ਉਸਤਾਦ ਮੁਹਤਰਮ ਨਹੀਂ ਮੰਨੇ ਲਿਹਾਜ਼ਾ ਮੈਂ ਨਹੀਂ ਆ ਸਕਦਾ ਜੀ ਮੈਂ ਮਾਦਰ ਚਾਹੁੰਦਾ ਵਾ ਉਹਨਾਂ ਕਹਾ ਭਾਈ ਠੀਕ ਆ ਆਪਾਂ ਅਸੀਂ ਸ਼ੁਰੂ ਕਰਨ ਲੱਗੇ ਉਹ ਚੱਪ ਚੱਪ ਦੀ ਆਵਾਜ਼ ਵਿੱਚ ਆਈ ਹੈ ਮੈਂ ਕਰ ਲਓ ਜੀ ਇਹ ਭਾਰ ਜੀ ਦਾ ਕਿਹਦੀ ਵੀ ਹੈ ਸੋਹਰਿਆਂ 'ਚ ਉਹ ਜੇ ਜਿੱਥੇ ਨਦਾਵਤ ਕਰਨ ਜਾਣੀ ਸੀ ਉੱਥੇ ਕਿੱਦਾਂ ਦੇ ਲੋਕ ਹੋਣਗੇ ਜਿਨ੍ਹਾਂ ਦੇ ਖਾਣ ਦੀ ਝੱਪ ਝੱਪ ਦੀ ਆਵਾਜ਼ ਆ ਰਹੀ। ਐ ਤੁਸੀਂ ਬੋਨਟ ਬੰਦ ਕੀਤਾ ਨਾ ਬੁੱਗਾ ਨਹੀਂ ਆਵਾਜ਼ ਆਏਗੀ ਹਲਕਾ ਜਿਹਾ ਸੁਕੋ ਮੈਂ ਕਹਿੰਦਾ ਮੈਨੂੰ ਕੀ ਖਿੱਚ ਚੜਦੀ ਉਸ ਬੰਦੇ ਨੇ ਪਚਾਕੀਆਂ ਮਾਰ ਕੇ ਖਾਂਦੇ ਗਏ ਲੋਕ ਐਂਡ ਓਏ ਮੇਰੇ ਮੌਲਾ ਤੋਬਾ। ਕਈ ਚੀਜ਼ਾਂ ਪਟਾਕੀਆਂ ਮਾਰ ਕੇ ਖਾਣ ਵਾਲੀਆਂ ਹੁੰਦੀਆਂ ਵਾ ਆਲੂ ਛੋਲੇ ਐ ਪਟਾਕੇ ਨਾ ਖਾਣੇ ਪੈਂਦੇ ਇਹ ਯਾਰ ਇਹ ਬਦਤਮੀਜ਼ੀ ਆ ਉਹ ਸਹੀ ਕਹਿ ਰਿਹਾ ਤੂੰ ਹੱਕ ਦੀ ਗੱਲ ਨਹੀਂ ਕਰ ਰਿਹਾ ਉਸਤਾਦ ਜੀ ਮਿੱਠੇ ਦੀਆਂ ਖਿਦਮਾਤ ਨੂੰ ਅਸੀਂ ਭੁਲਾ ਨਹੀਂ ਸਕਦੇ ਅੱਲਾ ਤੇਰੀ ਜ਼ਿੰਦਗੀ ਚੱਲ ਯਾਰ ਤੂੰ ਯਾਦ ਰੱਖ ਲੈ, ਤੂੰ ਇੱਕ ਕਾਪੀ ਰੱਖ ਲੈ ਉੱਤੇ ਲਿਖ ਕੇ ਜੇਬ ਚ ਪਾ ਲਾ ਨੂੰ ਸਾਰਿਆਂ ਨੂੰ ਦੱਸ। ਸਾਹ ਨੂੰ ਕੋਈ ਬਸ ਨਹੀਂ ਕਰਦੀ ਆਹ, ਨਹੀਂ ਮੈਨੂੰ ਨਾ ਕਰੀ ਹੋਰ ਕਰਾ ਤੂੰ ਮਿੱਠੇ ਦੀਆਂ ਖਿਦਮਾਤ ਦੀ ਨਾ ਇੱਕ ਡਾਇਰੀ ਬਣਾ ਲਾ ਉੱਤੇ ਲਿਖਦਾ ਖਿਦਮਾਤ ਦੀ ਆਤੀ ਮਿੱਠਾ। ਹਾਲੀਵੁੱਡ ਚ ਜਾਓ ਇੱਕ ਪਹਾੜ ਤੇ 5 ਬੰਦਿਆਂ ਦੀ ਤਸਵੀਰ ਬਣੀ ਕਿ ਨਹੀਂ ਬਣੀ ਅੱਲਾ ਤੇਰੀ ਜ਼ਿੰਦਗੀ ਕਰੇ ਉਹ ਉਸਤਾਦ ਜੀ ਪੰਜ ਸ਼ਖਸ ਬੰਦੇ ਦੀ ਤਸਵੀਰ ਨਹੀਂ ਬਣੀ, ਉਹ ਹੱਥ ਬਣਿਆ ਲਾਂਤ ਪਾ ਰਿਹਾ ਹਾਂਜੀ। ਤੁਹਾਨੂੰ ਦੂਰੋਂ ਇੰਜ ਲੱਗਦਾ 5 ਬੰਦੇ। ਮੈਂ ਕਿਹਾ ਸੀ ਜਿੰਨੀ ਮੈਂ ਮਿਹਨਤ ਕਰ ਰਿਹਾ ਨਾ ਮੇਰੇ ਨਾਂ ਦਾ ਕਾਊਂਟਰ ਪਾਸ ਬਣਾ ਦੇਣਗੇ ਕਿ ਤੂੰ ਮਿਹਨਤ ਕਰ ਲਿਆ ਇੱਥੇ ਆ ਕੇ, ਇੱਥੇ ਗੋਡੀ ਕਰਦਾ ਬਾਹਰ ਅੰਬ ਗਾਤੇ ਤੂੰ ਮਿਹਨਤ ਕਰ ਰਿਹਾ। ਰੰਗ ਕੱਢਤੀ ਇਧਰੋਂ ਆਹੋ ਨਹੀਂ ਮੈਨੂੰ ਇਹ ਸੀ ਕੋਈ ਬ੍ਰਿਜ ਤੇ ਮੇਰੀ ਤਸਵੀਰ ਲਾ ਕੇ ਕਹਿਣਗੇ ਮਿੱਠਾ ਅੰਡਰਪਾਸ ਮਿੱਠਾ ਫਲਾਈ ਓਵਰ ਕੋਈ ਤਾਂ ਕੋਈ ਸਿਸਟਮ ਹੋਊਗਾ ਕੋਈ ਸੜਕ ਦਾ ਨਾਮ ਬਣ ਜਾਏਗਾ ਮਿੱਠਾ ਗੋਲ ਲੇਕਿਨ ਚੌਕ। ਕੀ ਕੀਤਾ ਕੀ ਹੈ ਤੂੰ? ਲੋ ਅੱਛਾ ਆ ਸਾਲ ਪੂਰਾ ਟੀ ਟਾਈਮ ਤੇ ਛੁੱਟੀ ਨਹੀਂ ਕੀਤੀ ਖੇੜੋ ਸ਼ਹਿਰੀ ਚ ਛੁੱਟੀ ਨਹੀਂ ਕੀਤੀ ਜਾਨੀ ਕੀ ਚਾਹ ਚ ਛੁੱਟੀ ਨਹੀਂ ਕੀਤੀ ਮੁਸਲਸਲ ਆਪਣਾ ਰੱਤ ਦਿੱਤੀ ਖੂਨ ਤੇ ਨੋਟੂ ਨਹੀਂ ਲੈ ਛੜੀ ਏਸੀ ਲਾ ਕੇ ਸਾਰਿਆਂ ਲੈ ਗਿਆ। ਫ੍ਰਿਜ ਤੇ ਨਿਗਾਹ ਜੀ ਫ੍ਰਿਜ ਤੇ ਤੇਰੀ ਨਿਗਾਹ ਵਾ। ਉਹ ਹਾਂ ਆ ਟੁੱਟ ਪੇ ਚੁੱਟੀ ਭਾਜੀ ਜੀ ਆ ਲਓ ਸਾਲੇ ਨੇ ਟੁੱਟੇ ਮੂੰਹ ਨਾਲ ਕਦੀ ਅੱਗੋਂ ਸੈਲਰੀ ਚਾਹੁੰਦੀ ਅੱਗੇ ਇਹ ਨਹੀਂ ਕਿ ਥੈਂਕ ਯੂ ਸਾਜੀ ਨਹੀਂ। ਇੰਜ ਹੁੰਦਾ ਜਿਵੇਂ ਮੈਂ ਲਾਸ਼ ਨੂੰ ਭੇਜਤੀ। ਅੱਛਾ ਸਹੀ ਦੱਸਿਓ ਜਿਸ ਦਿਨ ਦਾ ਇਸ ਅਦਾਰੇ ਨਾਲ ਜੁੜਿਆ ਮੈਂ ਅੱਜ ਤੱਕ ਮੈਂ 27 ਤੁਹਾਨੂੰ ਕਿਹਾ 27 ਸੈਲਰੀ ਸੈਂਡ ਕਰ ਦਿਓ ਮੈਂ ਕਿਹਾ ਮੈਨੂੰ ਪਤਾ ਹੋਵੇ ਤੂੰ ਆ ਜਾਣੀ ਆ ਯਾਰ ਪਾਗਲ ਦਾ ਪੁੱਤਰ ਆ ਕੋਈ ਮੈਨੂੰ ਕਵੇ ਵੀ ਜਿਹਨੂੰ ਕਹਿਣ ਤੋਂ ਬਗੈਰ ਪਹਿਲੀ ਹੁੰਦੀ ਹੈ 28 ਨੂੰ ਸੈਲਰੀ ਆਈ ਨਹੀਂ ਹਾਂਜੀ। ਤੂੰ ਕੀ ਕਹਿਣਾ ਮੈਨੂੰ ਹੁਣ ਤੂੰ 26 ਨੂੰ ਕਹੇਗਾ। ਯਾਰ ਜੇ ਮੈਂ ਸੈਲਰੀ ਸੈਂਡ ਦਾ ਨਹੀਂ ਕਹਿਣਾ ਤੇ ਥੈਂਕ ਯੂ ਮੈਂ ਕਿਉਂ ਕਹਾਂ ਨਹੀਂ ਥੈਂਕ ਯੂ ਤੇ ਬਣਦਾ ਅੱਛਾ ਤੂੰ ਸੈਲਰੀ ਲੈਣਾ ਹਾਂਜੀ ਕੰਮ ਕਰਦਾ ਹਾਂਜੀ ਏਸੀ ਨੂੰ ਲੈ ਕੇ ਗਿਆ
ਜੋ ਰਾਜੀਆਂ ਛਾਈਆ ਸੀਗਾ ਹੈ ਜੀ। ਉਹ ਤਾਂ ਮੁਫਤ ਬਾਤ ਆ। ਚਲੋ ਉਹ ਵੀ ਮੁਹੱਬਤ ਸੀ, ਤੇ ਜਿਹੜੀ ਅੰਦਰ ਫ੍ਰਿਜ ਛੋਟੀ ਪਈ ਸੀ ਉਹ ਲੈ ਕੇ ਗਿਆ। ਲਓ ਜੀ ਕਸਮ ਨਾਲ ਸਾਹਮਣੇ ਪਈ ਆ। ਲਿਜਾਣੀ ਸੀ ਨਹੀਂ ਤੂੰ, ਜੇ ਜੇਬ ਚ ਤੇ ਨਾ ਤੇਰੇ। ਅੱਛਾ ਜ਼ੇਨ ਚਾਂ ਸ਼ਾਈ ਪੈ ਗਈ ਮੈਂ ਤੇ। ਇਹਨੇ ਗੇਮ ਕੀ ਕੀਤੀ ਜੁਗਨੂ, ਮੇਰੀ ਗੱਲ ਸੁਣ ਲਾ। ਅੰਦਰ ਇੱਕ ਫ੍ਰਿਜ ਪਈ ਸੀ ਡਬਲ ਡੋਰ ਵੱਡੀ, ਮੇਰੀ ਨਵੀਂ, ਉਹਦੇ ਲਿਫਾਫੇ ਨਹੀਂ ਲੱਥੇ ਹਲੇ। ਇਹਨੇ ਬੜੇ ਗੇੜੇ ਦੇ ਨਾਲ ਨਾ ਉਹ ਜਿਹੜੀ ਇਹਨੇ ਲੈ ਕੇ ਜਾਣੀ ਨਾ ਉਹ ਪਈ ਸੀ ਇੱਥੇ, ਠੀਕ ਹੈ ਜੀ। ਹੁਣ ਇਹਦੀ ਹਾਲੇ ਅੱਧ ਚ ਆਈ ਸਕੀਮ, ਤੇ ਮੈਂ ਤੁਹਾਨੂੰ ਦੱਸਣ ਲੱਗਾ, ਮੈਂ ਇਹਨੂੰ ਐਕਸਪੋਜ਼ ਕਰਨ ਲੱਗਾ, ਠੀਕ ਹੈ ਜੀ। ਉਹ ਇੱਥੇ ਪਈ ਸੀ ਕਾਰਾਮਦ, ਯਾਨੀ ਉਹਦੇ ਚ ਛੋਟੀ ਮੋਟੀ ਚੀਜ਼ਾਂ। ਇਹਨੇ ਹਿਸਾਬ ਲਾਇਆ ਕਿ ਸਾਜ ਜੀ ਇਹ ਮੈਂ ਲੈ ਕੇ ਜਾਣੀ ਕਿੱਦਾਂ। ਇਹਨੇ ਹੌਲੀ ਹੌਲੀ, ਮੈਂ ਦੁਬਈ ਗਿਆ, ਮੈਂ ਵਾਪਸ ਆਇਆ ਤਾਂ ਉਹ ਫ੍ਰਿਜ ਜਿਹੜੀ ਕਿਚਨ 'ਚ ਛੋਟੀ ਫ੍ਰਿਜ ਨਾ ਉਹਦੇ ਨਾਲ ਵੱਡੀ ਵੀ ਪਈ, ਅੰਦਰੋਂ ਨਿਕਲ ਕੇ ਉੱਥੇ ਆ ਗਈ। ਮੈਂ ਉਹਨੂੰ ਪੁੱਛਿਆ, ਮੈਂ ਕਿਹਾ ਫ੍ਰਿਜ, ਕਹਿੰਦਾ ਜੀ ਮਿੱਠਾ, ਕਹਿੰਦਾ ਸੀ ਅੰਦਰ ਨਾ ਇਹਦੇ ਕੰਪਰੈਸਰ ਨੂੰ ਹਵਾ ਨਹੀਂ ਪੈਂਦੀ, ਪੱਖਾ ਨਹੀਂ ਚੱਲਦਾ। ਉਹ ਕੀ ਗੇਮ ਕੀ ਕੀਤੀ, ਉਹ ਫ੍ਰਿਜ ਆ ਗਈ ਉਹਦੇ ਨਾਲ। ਹੁਣ ਸਾਰਿਆਂ ਨੂੰ ਕਹਿ ਰਿਹਾ ਇਹ 'ਚ ਜੋ ਰੱਖਣੀਆਂ ਚੀਜ਼ਾਂ ਇਹ 'ਚ ਰੱਖੋ, ਵੱਡੀ 'ਚ ਰੱਖੋ, ਜਦੋਂ ਇਹ 'ਚ ਆ ਗਈ ਆ ਇਹ 'ਚ ਰੱਖੋ। ਉਹ ਸਾਰੀਆਂ ਚੀਜ਼ਾਂ ਉੱਧਰ ਹਾਤੀਆਂ, ਇਹ ਬੰਦ ਕਰਾ ਕੇ ਸਾਈਡ ਤੇ ਰਹਾਈ। ਹੁਣ ਇਹਨੇ ਮੈਨੂੰ ਗਾਂਦੇ ਨੇ, ਹੁਣ ਉਹ ਬਿਲਕੁਲ ਇਹਦੇ ਫਰੇਮ 'ਚ ਆ ਗਈ ਬੰਦ। ਕਿਉਂ ਦੇ ਰਿਹਾ ਇਹਨੇ ਤੁਹਾਨੂੰ? ਕੱਲੀ ਕਰ ਲਈ, ਸੋਲੋ ਕਰਕੇ ਲਹਿਦਾ ਕਰਕੇ ਬੰਦ ਕਰ ਲਈ, ਉਹ ਵੱਡੀ 'ਚ ਸ਼ਿਫਟ ਕਰਾਤੀਆਂ। ਹੁਣ ਇਹਨੇ ਮੈਨੂੰ ਇਹ ਗੇਮ ਪਾਉਣੀ ਸੀ ਕਿ ਸਾਜੀ ਇੱਥੇ ਵੀ ਤੇ ਪਈ ਹੈ ਨਾ ਖਰਾਬ, ਬੰਦ 'ਚ ਕਿਹੜਾ ਕੋਈ ਕੰਮ ਆਉਂਦੀ ਹੈ। ਜਿਹਦਾ ਫੈਸਲਾ ਲੈਣੀ ਸੀ, ਸੂਜੀ ਨੂੰ ਠੰਡਾ ਦੁੱਧ ਪਿਆ ਕੇ ਬਾਅਦ 'ਚ ਕਹਿੰਦਾ ਆ ਬਿਮਾਰ ਹੋ ਗਿਆ ਮੈਨੂੰ ਦੇ ਦਿਓ। ਵੀ ਮੈਨੂੰ ਦੱਸੋ ਵੀ ਦੋ ਫਰਿੱਜਾਂ 'ਚ ਇੱਥੇ ਕਿਹੜਾ ਵੀ ਲਾਸ਼ਾਂ ਲਾਉਣੀਆਂ ਹੁੰਦੀਆਂ। ਇੱਕ ਕਿਤਾ ਕਿਤੇ ਕੌਲਾ ਜੰਮਦਾ, ਸਰਦੀ ਹੈਗੀ, ਫਲ ਫਰੂਟ ਤੇ ਆਉਂਦਾ ਕੋਈ ਨਹੀਂ, ਸਿਰਫ ਦੁੱਧ ਪਿਆ ਹੁੰਦਾ ਜਾਂ ਇੰਨਾ ਕੁ ਟਮਾਟਰ ਪਿਆ ਹੁੰਦਾ ਵਾ। ਮਿੱਠਾ ਜੀ ਦਾਰੇ ਦਾ ਵੀ ਸੋਚਣਾ ਵਾ, ਵੱਡੀ ਫ੍ਰਿਜ ਯੂਨਿਟ ਓਏ ਖਿੱਚਦੀ ਅਦਾਰੇ ਨੂੰ ਆ। ਡਬਲ ਸਟੋਰੀ ਕਰ ਦਵਾਂ ਹੁਣ, ਕੀ ਨਹੀਂ ਕਰਾਂ ਉਹ ਯੂਨਿਟ ਖਿੱਚਦੀ ਆ, ਫੱਬੇ ਮਾਰਦੀ ਮੀਟਰ ਤੇ। ਫੱਬੇ ਵੱਡੀ ਦੀ- ਫ੍ਰਿਜ ਤੇ ਫਿਰ ਐ ਖਿੱਚਦੀ ਯੂਨਿਟ। ਉਹ ਤਾਂ ਸਾਡੇ ਘਰ ਪਈਆਂ ਫਰਿੱਜਾਂ, ਡੋਲਸ, ਜੈਫਰੀਜਰੇਟਰ, ਸਾਨੂੰ ਸਾਰੇ ਹੀ ਪਤਾ ਵਾ। ਘੜੇ ਦਾ ਢੱਕਣ ਗਵਾਚਾ, ਫ੍ਰਿਜਾਂ ਪਈਆਂ। ਘੜੇ ਦਾ ਢੱਕਣ ਗਵਾਚਾ, ਤੁਸੀਂ ਲਾਸ਼ ਦੂਰ ਰੇਤ ਰੱਖਿਆ ਰੱਖਦੇ, ਲਾਸ਼ ਰੇਤ ਤੇ ਵੀ ਲਾਚ ਠੀਕ ਰਵੇ। ਪਤਾ ਮੈਨੂੰ ਸਾਰਾ ਤੇਰਾ। ਅੱਲਾ ਸੁਣਨਿਆ ਤੂੰ 7 ਵਜੇ ਤਾਂ ਤੂੰ ਇੱਥੇ ਵੜਦਾ ਵਾ। ਤੇਰੀ ਸੇਵਾ ਕਿੱਦਾਂ ਕਰਨ ਦੇ ਹੈ ਮੇਰੇ ਬੱਚੇ ਦੇ ਸਦਕੇ ਜਾਵਾਂ। ਬਾਤ ਕਰਦੇ। ਬੱਚਾ ਤੁਹਾਡੇ ਸਾਰੀ ਦੁਆਰੇ ਮਿਹਰਬਾਨੀ ਖਾ ਗਿਆ। ਅਸੀਂ ਤੁਹਾਡੀ ਸ਼ਰਟ ਅੱਜ ਤੱਕ ਨਹੀਂ ਚੁੱਕੀ, ਤੁਸੀਂ ਆਪ ਦਿੱਤੀਆਂ ਸ਼ਰਟਾਂ। ਉਸਤਾਦ ਜੀ ਨੇ ਆਲੇ ਲੀਲਾਨ ਦੱਸਣ ਲੱਗਾ, ਕਹਿੰਦੇ ਮਿੱਠੇ ਪਾ ਕੇ ਦੇ। ਮੈਂ ਕਿਹਾ ਉਸਤਾਦ ਜੀ ਮੇਰੇ ਖੁੱਲ ਗਿਆ ਵਾ, ਲਿਹਾਜ਼ਾ ਕਿਸੇ ਹੋਰ ਨੂੰ ਦੇ ਦਿਓ। ਕਹਿੰਦੇ ਤੰਗ ਕਰਾ ਲਾ। ਮੈਂ ਕਿਹਾ ਨਹੀਂ ਉਸਤਾਦ ਜੀ, ਅਗਰ ਤੰਗ ਕਰਾਈਆ ਕਲਰ ਫੇਰ ਲੰਬਾ ਹੀ ਰਹਿਣਾ ਵਾ, ਲਿਹਾਜ਼ਾ ਤੁਸੀਂ ਰੱਖੋ। ਤਾਜੀ ਇਹਨਾਂ ਦੀਆਂ ਫਰਿੱਜਾਂ ਨੂੰ ਬੂਹੇ ਨਹੀਂ ਲੱਗੇ, ਸ਼ਿਟਰ ਲੱਗੇ ਆ। ਉਹ ਭਰਾਵਾ ਸ਼ਿਟਰ ਵੀ ਲੱਗੇ, ਕਪੜਾ ਚੁੱਕ ਕੇ ਐ ਕਰ, ਆਲੂ ਚੁੱਕੋ ਜੀ, ਕਪੜਾ ਫੇਰ ਉੱਤੇ। ਮਿੱਠਾ ਜੀ ਬਸ ਕਰ ਦੋ ਨਾ, ਸਹੀ ਕਹਿ ਅੱਛਾ, ਹੁਣ ਰਹੇ ਤੈਨੂੰ ਨੇ। ਮੈਂ ਜੇ ਜਾਣ ਨਹੀਂ ਦਿੱਤਾ ਤੇ ਤੂੰ ਹੁਣ ਬਕਵਾਸ ਕਰੇਗਾ ਸਾਰੇ। ਹਾਂਜੀ। ਨਹੀਂ ਤੂੰ ਮੈਨੂੰ ਹੁਣ ਬਦਲਾ ਲੈ ਰਿਹਾ। ਮੈਂ ਬਦਲਾ ਨਹੀਂ ਲੈ ਰਿਹਾ, ਮੈਂ ਗੱਲ ਕਰ ਰਿਹਾ ਨੈਕਸਟ ਫਿਊਚਰ ਪਲਾਨ। ਇਹ ਹੋਣਾ ਚਾਹੀਦਾ ਬੱਚਿਆਂ ਨੂੰ ਵੀਕ ਦੇ ਵਿੱਚ 2 ਛੁੱਟੀਆਂ ਹੋਣੀਆਂ ਚਾਹੀਦੀਆਂ। ਅਸੀਂ ਬੱਚਿਆਂ ਦੇ ਨਾਲ ਜਾਈਏ, ਨਿਕਲੀਏ। ਉਹ ਮੇਰਾ ਬੱਚਾ ਮੈਨੂੰ ਕੋਈ ਉਹ ਚਾਚੂ ਭੁੱਲ ਗਿਆ ਮੈਨੂੰ। 18 ਦਿਨ ਲੈ ਜਾਂਦਾ ਬੱਚਿਆਂ ਨੂੰ ਕਿਤੇ। ਉਹ ਮੈਂ ਕਿਤੇ ਗੋਜਰੇ ਗਿਆ ਵਾ, ਮੈਨੂੰ ਐਂ ਲੱਗਦਾ ਸੀ ਬੰਨ ਟੱਪ ਗਿਆ ਵਾ। ਗੋਜਰੇ ਨੂੰ ਲੈ ਕੇ ਜਾ, ਫਰੌਂਟਰ ਨੂੰ ਲੈ ਜਾ ਬੱਚਿਆਂ ਨੂੰ। ਓਏ ਉੱਥੇ ਮੈਂਟਲੀ ਰਿਲੈਕਸੇਸ਼ਨ ਹੁੰਦੀ ਆ। ਗੋਜਰੇ ਹਾਂਜੀ ਫਿਰ ਮੈਨੂੰ ਵੀ ਲੈ ਕੇ ਜਾ। ਉਸਤਾਦ ਜੀ ਮਿੱਠਾ ਬੋਲਾ ਹੋਣ ਦੇ ਬਾਵਜੂਦ, ਇਹ ਇੱਕ ਮਜ਼ਦੂਰੀ ਆ, ਅਪਾਹਜ ਹੋਣ ਦੇ ਬਾਵਜੂਦ ਉਹਨੇ ਕੋਈ ਛੁੱਟੀ ਨਹੀਂ ਕੀਤੀ ਉਹ ਯਾਰ। ਬੋਲਾ ਬੋਲਾ ਨਹੀਂ, ਵੈਸੇ ਕੰਦਾ ਪੜਦਾ ਨਹੀਂ ਹੈਗਾ ਬੋਲਾ। ਲੈ ਬੋਲਾ ਨਹੀਂ, ਅੰਨਾ ਵੀ ਆ। ਓਏ ਉਹ ਤੇ ਅਕਲ ਦਾ ਨਾ ਉਸਤਾਦ ਜੀ। ਮੈਂ ਤੇਰੇ ਕਿਤੇ ਥੱਪੜ ਕਰਾ ਦੇਣੇ ਹੁਣ, ਦੇਖੀ ਤੂੰ। ਇਹਦੀ- ਬਹਰਹਾਲ ਜੀ ਅਸੀਂ ਇੱਥੋਂ ਕੋਈ ਚੀਜ਼ ਨਹੀਂ ਲੈ ਕੇ ਜਾਈਦੀ। ਅਗਰ ਜਾਵਾਂਗੇ ਓ ਯਾਰ ਬਸ ਕਰ ਦੋ, ਇੱਕੋ ਹੀ ਗੱਲਾਂ ਹਰ ਸੋਚ ਕਰੀ ਜਾਂਦੇ ਯਾਰ। ਚੀਜ਼ ਬਸ ਕਰ ਦਿਓ। ਇਹ ਨਾ ਗੱਲ ਕਿਹੜੀ ਕਰ। ਚੀਜ਼ ਨਹੀਂ ਤੂੰ ਲੈ ਕੇ ਜਾਂਦਾ ਹੁਣ ਇੱਥੇ ਨਾ ਖਲਾ ਮੇਰੇ ਮੂੰਹ। ਉਸਤਾਦ ਜੀ ਉਹ ਜਿਹੜਾ ਡਿਸਪੈਂਸਰ ਨਹੀਂ ਪਾਣੀ ਠੰਡਾ ਕਰਨ ਵਾਲਾ, ਉਹ ਗੇਟ ਤੇ ਬਿਲਕੁਲ ਲਾਗੇ ਪਹੁੰਚ ਗਿਆ ਵਾ। ਠੀਕ ਹੈ ਹਾਂਜੀ ਐਡਾ ਇੱਧਰ ਵੀ ਆਉਂਦਾ ਸੀ। ਹਾਂਜੀ, ਜਿਹੜਾ ਆਪਣਾ ਸੀ। ਅੱਛਾ, ਉਹ ਲਵੇਟਿਆ ਹੋਇਆ ਕੱਪੜੇ ਜੀ ਡਿਸਪੈਂਸਰ। ਜੀ ਉਹ ਹੁਣ ਬੈਕ ਕਰਕੇ ਰਕਸ਼ਾ ਲੱਗਣਾ ਬਸ। ਉਹ ਮੈਂ ਸਿਰਫ ਜਸਟ ਰਿਪੇਅਰਿੰਗ ਵਾਸਤੇ, ਉਹਦਾ ਪਾਣੀ ਲੀਕ ਹੋਣ ਡਿਆ। ਮੈਨੂੰ ਇੱਥੇ ਕਿਸੇ ਨੂੰ ਕੋਈ ਜ਼ਿੰਮੇਵਾਰੀ ਤਾਂ ਲੈਂਦਾ ਨਹੀਂ। ਔਰ ਰਿਪੇਅਰ ਕਰਾ ਕੇ ਪ੍ਰੈਸ਼ਰ ਸਹੀ ਕਰਾ ਕੇ ਆਪਾਂ ਉੱਥੇ ਰੱਖ ਦੇਣਾ। ਤਾਜੀ ਇਹਦਾ ਉਹ ਹੀ ਤੂੰ ਜ਼ਿੰਮੇਵਾਰੀ ਸਰੇਆਮ ਲੈ ਲੈਂਦਾ। ਤੂੰ ਐਡੀ ਲੁਕੋ ਕੇ ਜ਼ਿੰਮੇਵਾਰੀ ਕਿਉਂ ਲੈ ਰਿਹਾ ਉੱਤੇ ਕੱਪੜਾ ਚੜਾ ਕੇ? ਹਾਂਜੀ ਐਡੀ ਜ਼ਿੰਮੇਵਾਰੀ ਤੂੰ ਕਿਹੜਾ ਇੱਥੇ ਕਿਸੇ ਮੂਰੀ ਲੈਣ ਨੂੰ ਠੀਕ ਕਰਾਉਣ ਜਾ ਰਿਹਾ? ਹਾਂਜੀ। ਇਹਨਾਂ ਨੇ ਫੇਰ ਕਹਿਣਾ ਲਓ ਜੀ ਮੇਨ ਹੋਣ ਦੇ ਚੱਕਰਾਂ 'ਚ ਹਰ ਸਾਰੇ ਕੰਮ ਭੱਜ ਕਰਾਈ ਜਾਂਦਾ ਵਾ। ਤਾਜੀ ਟੇਪਾਂ ਕਦ ਲਵੇਟੀਆਂ ਉਹਦੇ ਤੇ, ਇਹ ਵੀ ਦੱਸ। ਨਹੀਂ ਐਡਾ ਉਹਦੇ ਤੇ ਗਲਾਫ ਕਾਤੋਂ ਚਾੜਿਆ? ਧੀ ਭੈਣ ਕਿਸੇ ਦੀ ਉਹ? ਉਸਤਾਦ ਜੀ Dispenser ਆ। ਹਾਂਜੀ। ਸਕ੍ਰੈਚ ਪੈ ਜਾਣੇ ਉਹਨੂੰ, ਹਾਂਜੀ ਸਕ੍ਰੈਚ ਪੈ ਜਾਣੇ ਆ। ਰਾਤੀ ਵੀਡੀਓ ਕਾਲ ਕਰ ਰਿਹਾ ਘਰ ਤੇ ਉਹ ਬੰਦ ਦਿਖਾ ਰਿਹਾ ਖੋਲ ਕੇ ਵੀ, ਚਲਾ ਇਹ ਕੇ ਜਿਹੜਾ? ਵੀ। ਹਾਂਜੀ ਹਾਂਜੀ, ਕਿ ਆਓ ਇਹ ਭਾਈ। ਠੀਕ ਹੈ। ਮਿੱਠੇ ਮੈਂ ਕਿਸ ਦਿਨ ਇੱਥੋਂ ਡਾਲਾ ਲੈ ਕੇ ਜਾਣਾ ਵਾ, ਮੈਂ ਤੇਰੇ ਘਰ ਦੀਆਂ ਸਾਰੀਆਂ ਚੀਜ਼ਾਂ ਲੱਦ ਲੈਣੀਆਂ ਵਿੱਚ, ਤੇ ਉਹ ਵੀ ਵਿੱਚ ਹੀ ਲੱਦ ਲੈਣੀ ਮੈਂ। ਉਹ ਵੀ ਉਹ ਵੀ ਕੀ ਫ੍ਰਿਜ, ਫ੍ਰਿਜ ਹਾਂ ਹੈਲੋ ਜਿਹੜੀ ਨਵੀਂ ਤੂੰ ਲਈ ਹੈ। ਐਲਾ ਫੜ ਤੂੰ ਲੈ ਏਸੀ ਵੀ ਮੈਂ ਲਾ ਲੈਣਾ ਹੀ ਆਪਣਾ। ਤੁਸੀਂ ਨਾ ਪਹਿਲੇ ਏਸੀ, ਮੈਂ ਉਹ ਕੰਧ ਕਢਾ ਕੇ ਤੁਹਾਨੂੰ ਦੇ ਜਾਣੀ ਆ। ਉਹ ਕੰਧ ਤੁਹਾਡੀ ਆ ਹੁਣ ਏਸੀ ਵਾਲੀ। ਵੇਖਿਆ ਮੇਰੇ ਏਸੀ ਦੇ ਨਾਲ, ਵੇਖਿਆ ਕੀ ਤੇਰੇ ਤੇ ਪਰੇਸ਼ਾਨੀ ਆਈ ਸਾਈ ਇਹ ਸੀ। ਕੈਸਾ ਬੇਟਾ? ਇਹਨੂੰ ਕਹਿੰਦਾ ਕਿਸੇ ਦੀ ਬਦਦੁਆੜੀ ਨਹੀਂ ਕਿਸੇ ਨੇ ਏਸੀ ਬੇੜੇ ਗਰਕ ਹੋ ਗਏ ਕਿ ਨਹੀਂ? ਫਰਾਈ ਹਵਾ ਵੀ ਨਹੀਂ ਲੈਣੀ ਚਾਹੀਦੀ। ਕੈਸਾ? ਮੈਂ ਕਹਿੰਦਾ ਜਿਹੜੀ ਤੂੰ ਪਹਿਲੇ ਪੱਖਿਆਂ ਦੀ ਲੈਣਾ ਸੀ ਉਹ ਵੀ ਸੋਚ ਤੇਰੇ ਨਸੀਬਾਂ 'ਚ ਨਹੀਂ ਰਹਿਣੀ ਹੁਣ। ਉਹ ਵੀ ਜਾਂਦੀ ਨਹੀਂ। ਉਹ ਜਿਹੜੇ ਉਸਤਾਦ ਜੀ ਤੁਸੀਂ ਏਡੇ ਏਡੇ ਬੂਟ ਨਹੀਂ ਮੰਗਾਏ, ਲੈ ਕੇ ਜਾ ਰਿਹਾ। ਮੈਂ ਕਿਹਾ ਓਏ ਇਹ ਕਿੱਧਰ? ਕਹਿੰਦਾ ਯਾਰ ਸਵੇਰ ਇੱਕ ਸ਼ਾਦੀ ਤੇ ਜਾਣਾ, ਉੱਥੇ ਮੈਂ ਫਿਰ ਲੈ ਆਵਾਂਗਾ। ਉਹ ਬਹਰਹਾਲ ਜੀ ਯੰਗ ਟੈਲੈਂਟ ਦਾ ਜਿਹੜਾ ਉਹਨੂੰ ਦਵਾਇਆ ਜਾ ਰਿਹਾ ਜੀ। ਮੈਨੂੰ ਇਹ ਸੀਗਾ ਸੀਰੀਅਸਲੀ, ਤੁਸੀਂ ਦੱਸੋ ਐਪਰੀਸੀਏਸ਼ਨ ਬਣਦੀ ਕਿ ਨਹੀਂ?
ਨਹੀਂ ਤੁਸੀਂ ਯਾਰ ਤੂੰ ਐਵੇਂ ਵਿੱਚ ਨਹੀਂ ਨਹੀਂ ਬੰਦੀ ਸਾਰੀਆਂ ਛਾਵਾਂ ਢੋਈ ਹੁੰਦਾ ਵਾ ਯਾਰ ਕਿਉਂ ਬੰਦੀ ਹੈ ਵਾਲਦੈਨ ਦੇ ਵੀ ਹਕੂਕ ਆ ਮਾਂ-ਬਾਪ ਨੇ ਵੀ ਜੰਮਿਆ ਵਾ ਉਹ ਜਰਾਬ ਪੈਂਟ ਬੁਸ਼ਟ ਨੌ ਤੋਂ ਲੈ ਕੇ ਸਿਰ ਦੇ ਵਾਲ ਤੱਕ ਪੂਰਾ ਸਜਾਦ ਜਾਨੀ ਲੱਗਣ ਹੈ ਤੂੰ ਇਸ ਟਾਈਮ ਇੰਨਾ ਕੁਛ ਤੂੰ ਪਾਇਆ ਹੋਇਆ ਉਸਤਾਦ ਉਦਾਂ ਹੀ ਸਹੀ ਗੱਲ ਯਾਰ ਉਸਤਾਦ ਨੇ ਤੂੰ ਇੱਥੇ ਆ ਕੇ ਬਹਿ ਜਾ ਕਰ। ਯਾਰ ਮੁਹੱਬਤ ਨਾਲ ਛਾਵਾਂ ਦਿੱਤੀਆਂ ਵਾ ਮੁਹੱਬਤ ਪਿਆਰ ਨੇ ਨਾਲ ਦਿੱਤੀਆਂ ਤੁਹਾਨੂੰ ਨਹੀਂ ਦੇਤੀਆਂ ਆ ਮੋਦੇ ਦਿੱਤੇ ਸਾਨ ਆ ਦੁਬਈਓਂ ਸਾ ਪੈਂਟ ਲੈ ਗਿਆ ਲੈ ਲਈ ਤਾਂ ਕੀ ਹੋ ਗਿਆ ਯਾਰ ਜਦੋਂ ਕੱਢਤਾ। ਮਜਬੂਰੀਆਂ ਸੁਣਾਈ ਜਾਣੀਆਂ ਛਾਤੋਂ ਬੱਚਾ ਡੈਕ ਪਿਆ ਆਈ ਨਹੀਂ ਪਏਗਾ ਮੈਨੂੰ ਆਉਂਦੇ ਭਾਜੀ ਇਹ ਮੈਨੂੰ ਥੋੜਾ ਉਹ ਫਿਰ ਅਗਲੇ ਨੇ ਕਿਹਾ ਯਾਰ ਉਹ ਸ਼ਰਟ ਲੈ ਜਾ ਯਾਰ ਤੇਰੀ ਅਗਲੇ ਨੇ ਕਹਿ ਹੀ ਦੇਣਾ ਹੁੰਦਾ ਰੋਂਦਾ ਤੇ ਸਾਡੇ ਨਾ ਜੁਗਨੂ ਬਾਦਸ਼ਾਹ ਨੇ ਨਾ ਜਿੱਥੇ ਅੰਦਰ ਮੇਰੇ ਕੱਪੜੇ ਟੰਗੇ ਉਹਦਾ ਨਾਂ ਰੱਖਿਆ ਦੀਵਾਰੇ ਮਿਹਰਬਾਨੀ। ਉਹਦਾ ਤੂੰ ਦੀਵਾਰੇ ਮਿਹਰਬਾਨੀ ਕਾਲੀ ਕਰਤੀ ਸਾਰੀ। ਮੈਂ ਤੇ ਸਹੀ ਕਹਿੰਦੇ ਆ ਤੂੰ ਹਲਕਾ ਹਲਕਾ ਮੈਨੂੰ ਖਾਤਾ ਵਾਲਾ ਜਾਨੀ ਲੱਗਣ ਲੱਗ ਪਿਆ ਹੈ। ਯਾਰ ਨਹੀਂ ਹੁਣ ਦੇਖ ਨਾ ਤਰੀਕੇ ਆ, ਅਸੀਂ ਉਹ ਨਹੀਂ ਜੱਟ ਵੀ ਹੈ ਨਾ ਅੰਦਰੋਂ ਅਣਖ ਵੀ ਆ ਆਉਂਦੇ ਭਲਾ ਕੀ ਕੰਮ ਤੋਂ ਆਉਂਦੇ ਐਵੇਂ ਨਹੀਂ ਕਰਨਾ ਵੀ ਬਾਹਰ ਸਾਹ ਲੈ ਕੇ ਹਾਲ ਹਵਾਲ ਪੁੱਛ ਉਸਤਾਦ ਜੀ ਕਿਤੇ ਵੱਜਦੇ ਵਜਾਉਂਦੇ ਅੰਦਰ ਚੱਲ ਜਾਣਗੇ ਵੀ ਅਗਲੇ ਬੰਦੇ ਨੇ ਯਾਰ ਕੋਈ ਪਰਸਨਲ ਹੁੰਦਾ ਉਸਤਾਦ ਜੀ ਕੋਈ ਪਰਸਨਲ ਗੱਲਬਾਤ ਕਰਦੇ ਕੋਈ ਆਈਡੀਆ ਸੋਚਣਾ ਹੁੰਦਾ ਹਲਕਾ ਜਿਹਾ ਇੱਥੋਂ ਸ਼ੁਰੂ ਹੋਣਗੇ ਕਿੱਦਾਂ ਉਸਤਾਦ ਜੀ ਅਬਦੁੱਲਾ ਠੀਕ ਆ ਦੁਬਈ ਠੀਕ ਰਿਹਾ ਕੰਮ ਸਮ ਕਿੱਦਾਂ ਅੱਛਾ ਉਹਨਾਂ ਨੂੰ ਨਹੀਂ ਪਤਾ ਕਿ ਮੇਰੇ ਕੋਲ 60 ਲੱਗੀ ਨਹੀਂ ਆ ਕੀ ਹੋਇਆ ਆ ਕੀ ਕਰਾ ਲਿਆ ਉਹ ਮੈਂ ਸਦਕੇ ਯਾਰ ਇਹ ਤੋਂ ਅੱਜ ਦਾ ਘਰ ਆ ਕਰੋ ਇਦਾਂ ਕਰਤੇ ਉਸਤਾਦ ਜੀ ਅੱਛਾ ਇਹ ਨਾਲ ਹੀ ਫਿਰ ਇਹ ਹੁਣ ਤਰੀਕਾ ਪੂਰਾ ਇਹ ਨਵੀਂ ਲੈਂਦੀ ਉਸਤਾਦ ਜੀ ਪੁਰਾਣੀਆਂ ਫਿਰ ਲਾ ਦੋ ਹੱਥ ਛੋੜ ਪਾਈਓ ਵੀ ਭਾਈ ਉਕਲਿਆ ਨਹੀਂ ਐਸੀ ਤੇ ਯਾਰ ਦੱਸਣਾ ਨਹੀਂ ਹੁਣ ਹਰ ਸ਼ੋਅ 'ਚ ਰਿਪੀਟ ਹੋਉਂਦੀ ਨਹੀਂ ਤੂੰ ਆਇਆ ਵਾ ਦੱਚਣਾ ਯਾਰ ਬ੍ਰਾਂਡਡ ਬੰਦੇ ਨੇ ਬਾਰ-ਬਾਰ ਪਾਉਂਦੇ ਯੂਜ਼ ਕਰਦੇ ਰਿਪੀਟ ਹੁੰਦੀ ਚੀਜ਼ ਚੰਗੀ ਲੱਗਦੀ ਹੈ ਤੇ ਸਾਡੇ ਤੇ ਆ ਗਈ ਹੈ ਤੇ ਕੋਈ ਏਡਾ ਰੋਲਾ ਨਹੀਂ ਯਾਰ ਆਲੂ ਤਿੰਨ ਕੰਮ ਕਰਦਾ ਲੂਮਾ ਦਾ ਤੂੰ ਕਰਦਾ ਇਧਰੋਂ ਤੂੰ ਅੱਛੀ ਸੈਲਰੀ ਲੈਣ ਡਿਆ ਮਦਸਰ ਨੇ ਵੀ ਸ਼ੋਅ ਕਰਦਾ ਹੀ ਹੈ ਇਹ ਬੜਾ ਬਗੈਰਤ ਆਦਮੀ ਹੈ। ਮਦਸਰ ਨਾਲ ਸ਼ੋਅ ਕਰਕੇ 40-50 ਹਜ਼ਾਰ ਉੱਥੋਂ ਵੀ ਲੈ ਰਿਹਾ ਹਾਂਜੀ। ਘਟ ਗਿਆ ਬਗੈਰਤ ਲਾਂਤੀ ਆਦਮੀ। ਚਲੋ ਨਾ ਮੈਨੂੰ ਕਹਿਣਾ ਨਹੀਂ ਮਦਸਰ ਨਾਲ ਸ਼ੋਅ ਕਰਦਾ ਤੇਰੇ ਤੋਂ ਜਦੋਂ ਮੈਂ ਚੱਲ ਜਾਂਦਾ ਦੁਬਈ ਐ ਠੱਕ ਟਾਈਮ ਸਿਰ ਸ਼ੋਅ ਆ ਰਿਹਾ ਪੂਰਾ ਕਾਲੂ ਪੂਰੇ ਭਾਰ ਦੇ ਨਾਲ। ਕਾਮੇਡੀ ਫਾਈਟ ਦਾ ਵੀ ਤੂੰ ਮੇਨ ਸਤਾਰਾ ਵਾ ਹਾਂ ਉਹ ਯਾਰ 2500 ਵਿਊ ਪੈਣ ਦੇ ਉਹ ਚ ਮੇਨ 17 ਮੇਨ ਸਤਾਰਾ ਉਸ ਥੰਬ ਬਣਿਆ ਉਸ ਚੈਨਲ ਦਾ ਉਸਤਾਦ ਜੀ ਕਾਮੇਡੀ ਇਨਸ਼ਾਅੱਲਾ 20-2500 ਤੋਂ 20-25000 ਹੋਣ ਵਾਲੇ ਆ ਜਦੋਂ ਹੋਏ ਤੇ ਦੇਖੀ ਅੱਖਾਂ ਵੀ ਖੋਲੀ ਪੱਲਿਓ ਬਣੋ ਨਾ ਅੱਖਾਂ ਖੋਲ ਪੱਲਿਓ ਬਣਨੇ ਆ ਆ ਪਾਇਲ ਸੂਟ ਪੱਲਿਓ ਪਾਈਦੇ ਆ ਪੁੱਛੀਦਾ ਵਾ ਸਾਡੇ ਮੋਹਤਰਮ ਹੁੰਦੇ ਘੁੱਟੀ ਦਾ ਪੁੱਛੀਦਾ ਜਦੋਂ ਪੁੱਤ ਕਿਹਾ ਵਾ ਤੇ ਪਿਓ ਵੀ ਬਣਾਉਣਾ ਵਾ ਪੁੱਤ ਬਣ ਕੇ ਜਦੋਂ ਦਿਖਾਏ ਗਲੇ ਤੱਕ ਹੀ ਚੱਲ ਜਾਣਾ ਮਾਲਕਾਂ ਦੇ ਵੀ ਗਲਾ ਘੁੱਟਣ ਤੱਕ ਹੀ ਉਹ ਪਹਿਲਾਂ ਆ ਗਾਲੂ ਹਾਂ ਆ ਗਾਲੂ ਪਈ ਆ ਕੱਲ ਨਾ ਉਸਤਾਦ ਜੀ ਦੀ ਉਹ ਅਲਮਾਰੀ ਨਹੀਂ ਸਾਈਡ ਤੇ ਉਹਦੇ ਤੋਂ ਕੋਈ ਚਾਬੀ ਅਸੀਂ ਲੱਭਣੀ ਸੀ ਤੇ ਮੈਂ ਤੇ ਕਾਲੂ ਗਏ ਉਸਤਾਦ ਜੀ ਦੀਆਂ ਹੁਣ ਡੱਬਾ ਪੈਕ ਸ਼ੈਲਟਾਂ ਪਈਆਂ ਉੱਥੇ ਕਾਲੂ ਨੂੰ ਕਿਹਾ ਕਾਲੂ ਆਪਣੀਆਂ ਸ਼ੈਲਟਾਂ ਚੁੱਕ ਕੇ ਸਾਈਡ ਤੇ ਨਹੀਂ ਉਹ ਸ਼ਰਟਾਂ ਜਿਹੜੀਆਂ ਨਾ ਉਹ ਸਲਮਾਨ ਨੇ ਮੇਰੇ ਵਾਸਤੇ ਲੈਣੀਆਂ ਸੀ ਡਰੈਸ ਸ਼ਰਟਾਂ। ਹਾਂਜੀ ਉਹ ਹੁਣ ਉਹਨੇ ਕਿਹਾ ਸਾਜੀ ਡਰੈਸ ਸ਼ਰਟਾਂ ਉਦੋਂ ਮੈਂ ਨਾ ਜ਼ਰਾ ਉਹ ਪੇਟ ਸ਼ੇਟ ਅੰਦਰ ਹੋ ਗਿਆ ਸੀ ਤੇ ਉਹ ਸਲਮਾਨ ਵਿਚਾਰਾ ਉਹ ਲੈ ਕੇ ਆਇਆ ਸੀ ਕਹਿੰਦਾ ਸਾਜੀ ਆ ਡਰੈਸ ਸ਼ਰਟਾਂ ਪਾਇਆ ਕਰੋ ਜੀ ਉੱਪਰੋਂ ਟਾਈ ਸ਼ਾਈ ਲਾ ਕੇ ਥੋੜਾ ਜਿਹਾ ਇਸ ਤਰ੍ਹਾਂ ਵੀ ਬੈਠਿਆ ਕਰੋ। ਤੰਗ ਹੋ ਗਈਆਂ ਹੁਣ ਉੱਥੇ ਪਈਆਂ ਖਰਾਬ ਹੋ ਹਾਂ ਤੇ ਤੋਂ ਵੀ ਤੰਗ ਹੋ ਜਾਣੀ ਉੱਲੀ ਲੱਗ ਗਈ ਕਾਟਨ ਆ ਮੈਂ ਕੱਪੜੇ ਦਾ ਕੰਮ ਕਰਦਾ ਮੈਨੂੰ ਪਤਾ ਉਹਨੂੰ ਉੱਲੀ ਲੱਗ ਗਈ ਫਾਇਦਾ ਤੂੰ ਦੋ ਜਗ੍ਹਾ ਤੂੰ ਇੱਧਰ ਵੀ ਕੱਪੜੇ ਦਾ ਹੀ ਕਰ ਰਿਹਾ ਹਾਂ ਆ ਤੂੰ ਇੱਧਰ ਵੀ ਕੱਪੜੇ ਦਾ ਹੀ ਕੰਮ ਕਰ ਰਿਹਾ ਸਾਜੀ ਇਹ ਉਧਰ ਤੂੰ ਅਨਸਿਲੇ ਦਾ ਕਰ ਰਿਹਾ ਇੱਧਰ ਤੂੰ ਸਿਲਾਈ ਹੋਏ ਦਾ ਕਰ ਰਿਹਾ। ਇਹ ਨਹੀਂ ਕਹਿੰਦਾ ਮੈਂ ਸ਼ੋਅ ਕਰ ਰਹਾ ਹਾਂ ਜਾਂ ਦੋ ਚਾਰ ਸ਼ਰਟਾਂ ਫੜ ਲਿਆ ਵਾ ਉਸਤਾਦ ਜੀ ਕੋਲ ਚੱਲਦੇ ਸਰ ਬੀਵੀ ਬੱਚਿਆਂ ਤੋਂ ਇਲਾਵਾ ਹਰ ਸ਼ੈ ਇਹਦੇ ਕੋਲ ਜਿਹੜੀ ਨਾ ਉਸਤਾਦ ਜੀ ਦੀ ਆ ਉਸਤਾਦ ਜੀ ਯਕੀਨ ਕਰੋ ਇਹਨਾਂ ਨੂੰ ਅਜੇ ਤੁਸੀਂ ਪਰਫਿਊਮ ਦਾ ਨੀ ਦੱਸਿਆ ਜਿਹੜੀ ਦਿੱਤੀ ਮੈਨੂੰ। ਉਹੀ ਓਏ ਉਹ ਮਈਤ ਨੂੰ ਲਾਉਣਾ ਪਰਫਿਊਮ ਉਹ ਤਾਂ ਦਿੱਤਾ ਨਹੀਂ ਵਾ ਨਹੀਂ ਲੈ ਕੀ ਹੋ ਗਿਆ ਤੈਨੂੰ ਲਓ ਲੈ ਜੀ ਦੇਖ ਲਓ ਜੀ ਬੰਦ ਲੱਗਣਾ ਵੀ ਉਹਨੂੰ ਆਉਂਦੀ ਖੁਸ਼ਬੂ ਦੀ ਯਾਰ ਇਹਦੇ ਮਹੱਲੇ 'ਚ ਮਸ਼ਹੂਰ ਆ ਇਹ ਬੁਟੀਕ ਤੇ ਕੰਮ ਤੇ ਲੱਗਾ ਰੋਜ਼ ਕੱਪੜੇ ਲਈ ਆ ਰਿਹਾ ਕਾਲੂ ਟੈਨਸ਼ਨ ਨਹੀਂ ਲੈਣੀ ਤੂੰ ਯਾਰ ਅਗਲਾ ਮੈਂ ਇੰਨੀ ਪੁਰਾਣੀ ਸ਼ਰਟ ਆ ਹਾਂਜੀ ਪਾ ਰਹੇ ਮੈਂ ਤੇ ਮੈਂ ਪਾ ਲਈ ਮੈਨੂੰ ਇਹਦਾ ਮੈਨੂੰ ਕੋਈ ਭਾਰ ਸਰ ਨਹੀਂ ਤੁਸੀਂ ਪੁਰਾਣੀਆਂ ਹੀ ਨਵੀਆਂ ਤੂੰ ਪਾਣੀਆਂ ਪਾ ਲਾ ਨੇ ਪੁਰਾਣੀਆਂ ਮੈਂ ਪਾ ਲਾ ਤੂੰ ਆ ਲਾ ਦੇ ਮੈਨੂੰ ਮੈਂ ਇਹ ਚ ਕੋਈ ਰੌਲਾ ਨਹੀਂ ਮੈਂ ਕਦੀ ਤੁਸੀਂ ਇਹ ਜ਼ਿਹਨ ਚੋਂ ਗੁਮਾਨ ਕੱਢ ਦਿਓ ਕਿ ਮੈਂ ਪੁਰਾਣੀ ਸ਼ਰਟ ਕਰਕੇ ਤੁਹਾਨੂੰ ਦਿੰਨਾ ਹਾਂਜੀ ਮੈਨੂੰ ਪੁਰਾਣੀ ਸ਼ਰਟ ਆਪਣੀ ਬਹੁਤੀ ਚੀਜ਼ ਹੁੰਦੀ ਨਵੀਆਂ ਨਾਲੋਂ ਇਸ ਤਰ੍ਹਾਂ ਹੀ ਹੈ ਹਾਂਜੀ ਨਵੀਂ ਦੇ ਚੀਜ਼ ਦੀ ਕਿਹੜੀ ਗੱਲ ਆ ਇਸ ਤਰ੍ਹਾਂ ਹੀ ਹੈ ਜਿੰਨੇ ਸਾਥ ਦਿੱਤਾ ਹੁਣ ਆਹ ਸ਼ਰਟ ਮੈਂ ਇੰਨੀ ਵਾਰੀ ਪਾਈ ਹੈ ਸ਼ੋਆਂ ਦੇ ਵਿੱਚ ਇਹਨੇ ਸਾਥ ਦਿੱਤਾ ਇਹੋ ਜਿਹਾ ਬੰਦਾ ਵੀ ਤੇ ਕਰਾਟਿਆਂ ਵਾਲੀ ਵਰਦੀ ਪਾ ਕੇ ਕੁੱਕੜੀ ਦੇ ਡਰ ਤੋਂ ਖਲੋਤਾ ਹੁੰਦਾ। ਲੈ ਕਰਾਟੇ ਵਾਲੀ ਵਰਦੀ ਪਾ ਕੇ ਤੇ ਕੁੱਕੜੀ ਤੇ ਡਰ ਤੋਂ ਖੈਰ ਤੇ ਖੜਾ ਤਾਂ ਕਿ ਲੰਘ ਜਾਵੇਗੀ ਓਏ ਆਹੋ ਯਾਰ ਕਰਾਟੇ ਤੇ ਬੰਦਾ ਸਾਹਮਣੇ ਠੱਕ ਠੱਕ ਕਰਦਾ ਉਹ ਇੰਨੀ ਕੁ ਨੂੰ ਕਿੱਦਾਂ ਕਰਾਟੇ ਉੱਤੇ ਮਾਰ ਉਹਦੇ ਦੇ ਉੱਤੇ ਡਿੱਗਣਾ ਪੈਣਾ। ਸਾਜੀ ਇਦਾਂ ਦੇ ਬੰਦੇ ਨੂੰ ਨਾ ਬੇਗਮ ਫੋਨ ਕਰਦੀ ਕੋਈ ਆਈ ਗਲੀ ਕੁੱਤਾ ਫਿਰਨਾ ਤੇ ਕਹੋਗੇ ਚੱਲ ਠੀਕ ਆ ਅੱਜ ਮੈਂ ਫੈਕਟਰੀ ਸੌ ਜਾਣਾ ਹਲਕਿਆ ਕੁੱਤਾ ਵੜ ਲਵੇ ਨਾ ਬੜੇ ਨੁਕਸਾਨ ਆਤਾ ਉਹਦੇ ਕੌਣ ਹਲਕਿਆ ਕੁੱਤਾ ਉਹ ਭਾਰਾ ਵੀ ਵੱਢ ਲਵੇ ਉਹ ਵੀ ਬੜਾ ਭੈੜਾ ਹੁੰਦਾ ਜੀ ਹਾਂਜੀ ਪਰ ਇਹਨੂੰ ਕੀ ਪਤਾ ਉਹਦਾ ਹਲਕਾ ਕੁੱਤਾ ਵੱਢ ਲਵੇ ਸਾਜੀ ਨੂੰ ਇੱਕ ਬੰਦਾ ਕਹਿੰਦਾ ਵੇਖੀ ਮੇਰੀ ਅੱਖ 'ਚ ਕੀ ਆ ਤੇ ਉਹਦਾ ਡੀਲਾ ਬਾਹਰ ਕੱਢ ਕੇ ਚੈੱਕ ਕਰਨ ਦਿਆ ਉਹਦਾ ਢੇਲਾ ਬਾਹਰ ਜਾਣ ਕੇ ਇੰਜ ਕਰਕੇ ਕਹਿੰਦਾ ਲਾਲਾ ਹੁਣ ਕੁਛ ਨਹੀਂ ਬਹਰਾਲ ਜੀ ਉਸਤਾਦ ਜੀ ਐਪਰੀਸੀਏਸ਼ਨ ਜ਼ਰੂਰੀ ਆ
ਚੜ੍ਹਦੀ ਕਲਾ ਚ ਰਹੋ, ਖੁਸ਼ ਰਹੋ, ਆਬਾਦ ਰਹੋ। ਅੱਲਾ ਸਾਡੇ ਅਦਾਰੇ ਦੀ ਖੈਰ ਕਰੇ। ਮੈਂ ਦਿਨ ਰਾਤ ਦੁਆਵਾਂ ਜੀ ਕਰਦਾ। ਰੱਬ, ਲੇਕਿਨ ਤੁਹਾਨੂੰ ਮੈਂ ਨਹੀਂ ਜਾਣ ਦੇਣਾ, ਤੁਸੀਂ ਇੰਨੀ ਦਾਵਤ ਤੇ ਜਾਣਾ। ਮੈਂ ਕਦੋਂ ਚੱਲਾਂ ਵਾ? ਸਾਨੂੰ ਬੇੜੀਆਂ ਪਾ ਲਓ, ਸਾਡੇ ਇੱਥੇ ਸੈੱਲ ਬਣਾ ਦਿਓ, ਸਾਨੂੰ ਉੱਥੇ ਟਿਕਟੀਆਂ ਚੜਾਓ, ਸਾਨੂੰ ਕੋੜੇ ਵੱਜਦੇ। ਹੁਣ ਤਾਂ ਨਾ ਕਾਮੇਡੀ ਹੁੰਦੀ ਹੋਵੇ ਫੇਰ ਸਹੀ ਨਹੀਂ। ਇਧਰੋਂ ਕੋੜਾ ਵੱਜਿਆ, ਤੇਰਾ ਮੂੰਹ ਪੁਰਾਣੀ ਗੱਲ ਤੇ ਲਗਾ ਦੇ ਸਵੇਰ ਉੱਤੇ। ਉਸਤਾਦ ਜੀ ਇਹ ਹੁਣ ਦਰੋਗੋਈ ਤੋਂ ਕੰਮ ਲੈ ਰਿਹਾ। ਠੀਕ ਆ, ਜ਼ੁਲਮ ਸਾਡੇ ਤੇ ਹੁੰਦੇ, ਲੇਕਿਨ ਇੰਨੇ ਨਹੀਂ ਹੁੰਦੇ। ਤੂੰ ਮਿੱਠੇ ਵਧਾ ਚੜਾ ਕੇ ਨਾ ਗੱਲ ਕਰਿਆ ਕਰ। ਅੰਗਰੇਜ਼ ਸੀ ਜਦੋਂ ਤੂੰ ਇੱਥੇ ਵੜਿਆ ਸੀ, ਅੰਗਰੇਜ਼ ਸੀ, ਲਾਲ ਸੂਹਾ ਰੰਗ ਸੀ, ਗਾਚੇ ਸੇਬ ਵਰਗਾ ਸੀ ਬੱਚੇ ਦਾ ਰੰਗ। ਇਹ ਤਸ਼ੱਦਦਾਂ ਨੇ ਦੇਖ ਕੀ ਬਣਾਤਾ ਦੇਖੋ। ਕਿਉਂ ਨਾ ਸਾਥ ਦਵਾ ਤੇਰਾ, मैं क्यों ना साथ दवा? ਭਾਈ ਸਾਹਿਬ ਕੁਝ ਜ਼ਿਆਦਾ ਨਹੀਂ ਹੋ ਗਿਆ? हमारे यहाँ ऐसा ही होता ਮੈਂ है। ਉਦੋਂ ਕਿੱਥੇ ਸੀ ਜਦੋਂ ਇਹ ਅੰਗਰੇਜ਼ ਸੀ? ਤੁਸੀਂ ਦੁਬਈ ਸੀਗੇ। ਉਸਤਾਦ ਜੀ ਮੇਰੀਆਂ ਤਾਂ ਕਲੀਆਂ ਵਰਗੀ ਜਵਾਨੀ ਅੱਜ ਓਏ ਸੇਬ ਵਰਗੀਆਂ ਗੱਲਾਂ। ਓਏ, ਉਹ ਤੂੰ ਚੱਲ ਜਾ ਦਾਵਤ ਤੇ ਯਾਰ। ਜੇ ਤੈਨੂੰ ਦਾਵਤ ਤੇ ਨਾ ਭੇਜਣ ਦੀ ਮੈਨੂੰ ਇਹ ਸਜ਼ਾ ਮਿਲਣੀ ਆ ਤੇ ਤੂੰ ਚੱਲ ਜਾ। ਕੱਢ ਲਓ ਪੁਰਾਣੇ ਸ਼ੋਅ, ਅੱਜ ਵੀ ਅੱਜ ਫਾੜੀਆਂ ਲੈਦਾ ਨਜ਼ਰ ਆਉਂਦੀਆਂ। ਕੱਢ ਕੇ ਦੇਖੋ ਪੁਰਾਣੇ ਸ਼ੋਅ ਨੇ ਵਾਲ ਤਾਂ ਕੀਤੇ ਨੇ ਥੋੜੇ ਜਿਹੇ। ਸਟਾਈਲਿਸ਼ ਸੀ ਪੂਰੇ। YouTube ਤੇ ਹਰ ਸ਼ੋਅ ਬੰਦਾ ਪੁਰਾਣਾ ਵੀ ਦਾ 10 ਸਾਲ ਵਾਲਾ, ਤੇਰਾ ਸਾਲ ਪੁਰਾਣਾ ਕੱਢੋ ਨਾ ਤੇ ਉਹਦੇ ਅੱਗੇ ਮਿੱਟੀ ਜੀ ਆਈ ਜਾਂਦੀ YouTube ਤੇ ਹੀ। ਉਹਨੂੰ ਪਹਿਲੇ ਮੋਬਾਈਲ ਨੂੰ ਕਰਨਾ ਪੈਂਦਾ, ਫਿਰ ਤੇਰਾ ਸ਼ੋਅ ਆਨ ਕਰਨਾ ਪੈਂਦਾ। ਉਸਤਾਦ ਜੀ ਕੈਮਰਾ ਫੇਸ ਆ, ਤੁਸੀਂ ਕਹਿੰਦੇ ਨਹੀਂ ਹੁੰਦੇ ਕੈਮਰੇ ਨੇ ਕਬੂਲ ਲਿਆ ਵਾ ਇਹਨੂੰ, ਇਹ ਵਿਕ ਗਿਆ ਚਿਹਰਾ ਹੁਣ। ਹਾਂ ਸਹੀ ਗੱਲ। ਉਹਨੂੰ ਕੀ ਕਹਿੰਦੇ ਨੇ? ਇੱਕ ਤਾਂ ਹੁੰਦਾ ਨਾ ਜੈਨਿਕ, ਫੋਟੋਜੈਨਿਕ, ਹਾਂਜੀ ਫੋਟੋਜੈਨਿਕ, ਇਹ ਵੀਡੀਓਜੈਨਿਕ ਆ। ਹਾਂ ਵੀਡੀਓ ਜੈਨਕ ਆ। ਇਹ ਜਿੱਦਾਂ ਦੇ ਆਹ ਪੁਰਾਣੀ ਚੈਨਕ ਆ। ਉਸਤਾਦ ਜੀ ਤੁਸੀਂ ਮੰਨਣਾ ਨਹੀਂ, ਕਿਸੇ ਨੇ ਬਲਕਿ ਮੈਨੂੰ ਆਪ ਨਹੀਂ ਯਕੀਨ ਆਂਦਿਆ। ਅੱਜ ਹੀ ਇੱਕ ਯੰਗ ਦਸ਼ੀਜ਼ਾ ਸਾਡੀ ਭੈਣ, ਉਹਨੇ ਆ ਕੇ ਮੈਨੂੰ ਪੁੱਛਿਆ ਆਪ ਦਾनिश है? मैंने कहा हाँ जी बाजी। ਕਹਿੰਦੀ ਆਪ ਬਹੁਤ ਹੈਂਡਸਮ ਹੈ ਮਾਸ਼ਾਅੱਲਾ। ਨਹੀਂ 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 ਇਹ ਗੱਲ ਹੋਈ ਨਹੀਂ, ਅੱਜ ਦੱਸੀ ਦੀ। ਮੈਨੂੰ ਪਹਿਲੇ। ਉਹਨਾਂ ਨੇ ਕਿਹਾ ਵਾ ਆਪ ਦਾਨਿਸ਼ਾ ਨੇ ਕਿਹਾ ਹਾਂਜੀ, ਹਾਲ ਉਹੀ ਆ। ਇਦਾਂ ਤਾਂ ਮੈਨੂੰ ਡੇਲੀ ਪੁੱਛਦੇ ਯਾਰ ਬੰਦੇ, ਡੇਲੀ ਪੁੱਛਦੇ ਆ, ਸਟਾਫ ਤੇ ਪੁੱਛਦੇ ਆਪ ਕਾਲੂ? ਮੈਂ ਕਿਹਾ ਯੈਸ ਡੇਲੀ ਸਾਜੀ। ਇਹਦਾ ਕੀ ਮਕਸਦ ਮੈਂ ਦੁਬਈ ਬੈਠਾ ਅੱਕਿਆ ਸੜਿਆ, ਪਤਾ ਨਹੀਂ ਮੈਨੂੰ ਕੀ ਮਸਲਾ ਸੀ। ਤੇ ਇੱਕ ਬੰਦਾ, ਹਰ ਬੰਦਾ ਇਹ ਕਹਿੰਦਾ ਨਾ ਮੈਨੂੰ ਇਕੱਲੇ ਨੂੰ ਵੇਖ, ਉਹਨਾਂ ਨੂੰ ਮਤਲਬ ਇਹ ਹੁੰਦਾ ਕਿ ਪਤਾ ਨਹੀਂ ਬਾਕੀ ਕਿੱਥੇ ਆ, ਵੀ ਮੈਂ ਕਿਤੇ ਮੈਂ ਰਹਿੰਦਾ ਹੀ ਨਹੀਂ, ਮਤਲਬ ਇਹਨਾਂ ਦੇ ਨਾਲ ਹੀ ਮੈਂ ਫਿਰਦਾ। ਉਹ ਮੈਂ ਉੱਥੇ ਬੈਠਾ ਆਪਣਾ, ਕਹਿੰਦਾ ਉਹ ਬਾਕੀ ਕਿੱਥੇ? ਮਿੱਠੇ ਹੋਣੀ। ਮੈਂ ਕਿਹਾ ਉਹ ਮੇਰੇ ਨਾਲ ਹੀ ਨੇ, ਉਹ ਮੇਰੇ ਨਾਲ ਹੀ ਰਹਿੰਦੇ ਨੇ, ਇੱਥੇ ਬਾਹਰ ਹੀ ਨੇ, ਹੁਣ ਇੱਥੇ ਹੀ ਨੇ। ਮੈਂ ਉਹ ਤੇ ਪੈ ਗਿਆ ਉਹਨੂੰ। ਮੈਂ ਕਿਹਾ ਉਹ ਤਾਂ ਲੈਟਰਿਨ 'ਚ ਵੀ ਮੇਰੇ ਨਾਲ ਜਾਂਦੇ ਨੇ, ਉਹ ਤਾਂ ਮੈਂ ਜਦੋਂ ਸੌਣਾ ਉਦੋਂ ਵੀ ਮੇਰੇ ਨਾਲ ਹੀ ਹੁੰਦੇ ਨੇ। ਭਾਜੀ ਉਹ ਮੇਰੇ ਤੋਂ ਲੈਦਾ ਨਹੀਂ ਹੁੰਦੇ। ਉਹ ਮੈਨੂੰ ਕਹਿੰਦਾ ਭਾਜੀ ਮੈਂ ਕੀ ਕਹਿ ਬੈਠਾ। ਮੈਂ ਕਿਹਾ ਯਾਰ ਮਤਲਬ ਕੀ ਗੱਲ ਹੈ ਯਾਰ, ਹਰ ਜਗ੍ਹਾ ਤੇ ਵੀ ਅੱਛਾ ਲੋਕਾਂ ਦੇ ਜ਼ਿਹਨ 'ਚ ਇਹ ਆ ਵੀ ਸਾਡਾ ਜੀਣਾ ਮਰਨਾ 24 ਘੰਟੇ ਅਸੀਂ ਇਦਾਂ ਹੀ ਫਿਰ। ਨਹੀਂ ਭਾਜੀ, ਇਸ ਤੋਂ ਬਾਅਦ ਇਹ ਆਪਣੇ ਘਰ, ਮੈਂ ਆਪਣੇ ਘਰ, ਤੁਹਾਡੀ ਮਿਹਰਬਾਨੀ ਆ। ਸਾਰੇ ਹੀ ਆਪਣੇ ਆਪਣੇ ਹਾਂ। ਭਾਜੀ ਹਨ। ਮੈਨੂੰ ਮੇਰਾ ਇੱਕ ਦੋਸਤ ਨਾ ਮੋਬਾਈਲਾਂ ਦੀ ਦੁਕਾਨ ਆ, ਪਹਿਲੀ ਵਾਰੀ ਮੈਂ ਗਿਆ, ਮੈਨੂੰ ਇਹ ਕਹਿੰਦਾ ਹਾਂ ਛੱਡ ਗਿਆ ਉਸਤਾਦ, ਫਿਰ ਇੱਥੇ ਹੀ ਚਲਾ ਗਿਆ ਤੁਸੀਂ? ਮੈਂ ਕਿਹਾ ਯਾਰ 15-20 ਦਿਨ ਲਈ ਗਏ, ਉਹਨੇ ਆਣਾ। ਨਹੀਂ ਨਹੀਂ ਉਹ ਇਦਾਂ ਹੀ ਕਰਦੇ ਉੱਥੇ ਵੱਡੇ ਲੋਕ। ਤਾਂ ਜੀ ਮੈਨੂੰ ਇੱਕ ਮੁੰਡਾ ਕਹਿੰਦਾ ਤੇਰਾ ਚੈੱਕ ਬੁੱਕ ਬਣਿਆ ਵਾ। ਮੈਂ ਕਿਹਾ ਤੂੰ ਕੀ ਕਰਨਾ ਵਾ? ਉਹ ਕਹਿੰਦਾ ਯਾਰ ਆ ਮੇਰੇ ਨਾਲ ਦੋਸਤ ਆ, ਇਹਨੂੰ ਚਾਹੀਦਾ ਵਾ ਚੈੱਕ ਮੈਂ- ਬੁੱਕ? ਹਾਂਜੀ ਚੈੱਕ ਬੁੱਕ। ਮੈਂ ਕਿਹਾ ਇਹ ਕਿੱਥੇ ਚਾਹੀਦਾ? ਕਹਿੰਦਾ ਉਹ ਨਾ ਮੋਬਾਈਲ ਲੈਣਾ ਕਿਸ਼ਤਾਂ ਤੇ ਤੂੰ ਜਾਨੀ ਨੂੰ ਕਹਿ, ਉਹ ਦੇ ਦੇਗਾ, ਉਹ ਤਾਂ ਆਪਾਂ ਕੀ ਦੇ ਦੇਗਾ? ਕਹਿੰਦਾ ਉਹ ਚੈੱਕ ਬੁੱਕ ਲਿਆ ਜ਼ਮਾਨਤ phone ਕਰ। check- ਮੇਰੀ? ਹਾਂਜੀ ਮੈਂ ਕਿਹਾ ਯਾਰ ਮੇਰੇ ਕੋਲ ਮੋਬਾਈਲ ਨਹੀਂ ਹੈ। ਕਹਿੰਦਾ ਮੇਰੇ ਨੰਬਰ ਤੋਂ ਕਰ ਲਾ। ਅੱਛਾ ਮੈਂ ਉਹਨੂੰ ਆਪਣੀ ਚੈੱਕ ਬੁੱਕ ਦੇ ਹਾਂਜੀ ਕਹਿੰਦਾ ਉਹਨੂੰ ਇੱਥੇ ਮੰਗਾ, ਉਹਨੂੰ ਕਹ ਜਾਨੀ ਨੂੰ ਕਹਿ ਲੈ। ਰਿਕੁਆਇਰਮੈਂਟ ਹੁੰਦੀ ਨਾ ਕਿਸ ਤਰ੍ਹਾਂ। ਤਾਂ ਜੀ ਉਹ ਚੱਕ ਲੈਂਦੇ ਨਾ। ਜਾਣੇ ਨੂੰ ਕਹ ਲੈ ਕੇ ਆ ਜੀ। ਅੱਜ ਮੇਰੇ ਨਾਲ ਕੰਮ ਕਰਦਾ ਲੂਮਾ ਤੇ 8 ਪੜਿਆ ਵਾ, ਕੰਪਿਊਟਰ ਸੀਗਾ, ਡਾਕਟਰ ਬਣ ਗਿਆ ਵਾ। ਤੇ ਮੈਨੂੰ ਕਹਿੰਦਾ ਓਏ ਜਾਨੀ ਨੂੰ ਕਹਾ, ਜਾਨੀ ਕੀ ਚਾਹ ਚ ਡਾਕਟਰ ਵੀ ਸੱਦਿਆ ਕਰੇ, ਲੋਕਾਂ ਦਾ ਭਲਾ ਹੋਵੇ, ਅਸੀਂ ਕੋਈ ਉਹਨਾਂ ਨੂੰ ਦਵਾਈਆਂ ਦਈਏ, ਕੋਈ ਦਸੀਏ ਕੀ ਜਾਂ ਚੱਕਰ। ਅੱਛਾ ਵੈਸੇ ਯਾਰ ਇਹਦੇ ਚ ਜੋ ਵੀ ਹੈ ਨਾ, ਨੈਗੇਟਿਵ ਨਹੀਂ ਪੋਜ਼ਿਟਿਵ ਸੋਚੋ ਨਾ, ਤੇ ਲੋਕਾਂ ਦੀ ਅਪਣਾਈਅਤ ਆ, ਪਿਆਰ ਬਹੁਤ ਜ਼ਿਆਦਾ। ਤਾਂ ਜੀ ਸਟਾਈਲ ਵੀ ਬੜੇ ਟੋਰੀ। ਇੱਕ ਤੁਸੀਂ ਦੱਸਿਆ ਨਹੀਂ ਸੀ ਵੈਗਨ ਚ ਬੰਦਾ ਏਦਾਂ ਆਣ ਕੇ ਕਹਿੰਦਾ ਜਾਈਏ, ਏਦਾਂ style, ਪਤਾ ਨਹੀਂ ਕੁਝ ਨਹੀਂ ਉਹ ਕਿਹਾ। ਤੇ ਗੁਲਾਮਾਬਾਦ ਦਾ ਹਾਂਜੀ ਸ਼ਹਿਰ ਤਾਂ ਜੀ ਇਦਾਂ ਹੀ ਇੱਕ ਬੰਦੇ ਨੇ ਮੈਨੂੰ ਆਵਾਜ਼ ਮਾਰੀ, ਮੈਂ ਤਾਜੀ ਉਹਦੇ ਲੱਗ ਗਿਆ ਜਾਨੀ ਦਾ ਨੰਬਰ ਤੇ 03 ਵੀ ਲਿਖ ਲਿਆ। ਮੈਂ ਤੈਨੂੰ ਲਿਖ ਲਿਆ ਪੱਲੇ। ਸਾਡੇ ਇਲਾਕੇ ਚੋਂ ਡਾਕਟਰ ਸਾਹਿਬ ਜਿਹਨਾਂ ਨੂੰ ਜ਼ਿਕਰ ਕਰਦਾ ਹੁੰਦਾ ਮੈਨੂੰ ਨਾ, ਕਹਿੰਦੇ ਸਾਇਦ ਭਾਈ ਜਰਾ ਕਲੀਨਿਕ ਤੇ ਆਣਾ, ਮੈਂ ਤੁਹਾਡਾ ਮਸ਼ਵਰਾ ਕਰਨਾ, ਇੱਕ ਸਕ੍ਰਿਪਟ ਵਾ। ਮੈਂ ਜਾਂਦਾ ਹਾਂ ਨਾ, ਮਿਲ ਕੇ ਗਿਆ ਤਾਂ ਮੈਨੂੰ ਕਹਿੰਦੇ ਇਹ ਸੈਟਅਪ ਨਵਾਂ ਲਾਇਆ ਸੀ। ਅੱਛਾ ਇਹ ਸੈਟਅਪ ਨਵਾਂ ਲਾਇਆ ਸੀ। ਕਹਿੰਦੇ ਯਾਰ ਇਹ ਤੁਸੀਂ ਨਾ ਉਸਤਾਦ ਜੀ ਨੂੰ ਲਾਜ਼ਮੀ ਦੱਸਣਾ ਔਰ ਸ਼ੋਅ 'ਚ ਮੇਰਾ ਨਾਮ ਲੈਣਾ ਕਿ ਸਕ੍ਰਿਪਟ ਉਹਨਾਂ ਦਾ। ਮੈਂ ਕਿਹਾ ਕੀ ਸਕ੍ਰਿਪਟ? ਕੀ ਪਿੱਛੇ ਜਿਹੜੇ 2 ਭਾਲੂ ਪਏ ਨਾ, ਇਹ ਅਗਰ ਤੁਸੀਂ ਲੈਫਟ ਸਾਈਡ ਤੇ ਰੱਖ ਲਓ ਉਹ ਰਾਈਟ ਸਾਈਡ ਤੇ ਸ਼ੋਅ ਹੋਰ ਅੱਛਾ ਹੋ ਜਾਏਗਾ। ਹਾਂ ਇਹੀ ਮੈਂ ਅੱਗੇ ਗੱਲ ਕਰ ਰਿਹਾ ਸਾਂ ਜੁਗਨੂ ਬਾਦਸ਼ਾਹ, ਕਿ ਤੁਹਾਡੀ ਇਹ ਮੁਹੱਬਤ ਆ ਕਿ ਤੁਸੀਂ ਇੰਨਾ ਕਲੋਜ਼ ਹੋ ਗਏ ਹੋ ਸਾਡੇ, ਕਿ ਤੁਸੀਂ ਤੁਹਾਨੂੰ ਲੱਗਦਾ ਇਹ ਸਾਰਾ ਕੁਝ ਸਾਡਾ ਹੀ, ਅਸੀਂ ਕਰਾਈਏ। ਹੁਣ ਮੈਨੂੰ ਇੱਕ ਬੰਦਾ, ਮੈਂ ਸੋਚੀ ਪੈ ਗਿਆ, ਮੈਂ ਇਹਨੂੰ ਫੋਨ, ਉਹਨੂੰ ਫੋਨ, ਉਹ ਮੈਨੂੰ ਮੇਲ ਕੀਤੀ, ਕਹਿੰਦਾ ਭਾईजान ਤੁਹਾਡੇ सेट आपके सेट के ना पीछे कुरानी आयत को पड़ी हुई है, प्लीज उसको उठा दे क्योंकि आगे झुकते हो। मैं कहा यार
ਕੁਰਾਨੀ ਆਇਤ ਕਿਹੜੀ ਲਾਈ ਅਸੀਂ? ਹਾਂਜੀ ਮੈਂ ਉਹਨੂੰ ਅਲੀ ਨੂੰ ਫੋਨ, ਉਹਨੂੰ ਫੋਨ, ਮੈਂ ਕਿਹਾ ਯਾਰ ਕਿਹੜੀ ਲਾ, ਕਿਸੇ ਨੇ ਬਾਅਦ ਚ ਤਾਂ ਨਹੀਂ ਰੱਖਤੀ? ਕਹਿੰਦਾ ਨਹੀਂ ਭੈਣ। ਉਸ ਤੋਂ ਬਾਅਦ ਮੈਂ ਵੀਡੀਓ ਖੋਲ ਕੇ ਦੇਖੀ ਲੇਟੈਸਟ, ਮੈਂ ਕਿਹਾ ਕੋਈ ਚੀਜ਼ ਨਾ ਰੱਖਦੇ, ਤੇ ਉਹ ਮੇਰਾ ਸਜਾਦ ਜਾਨੀ ਨਹੀਂ ਲਿਖਿਆ। ਓਏ ਉਹ सजाद जानी वो दूर है लगता कुरानी आयत भाईजान, वो सजाद जानी लिखा है उर्दू में, ਸਾਜੀ ਮੈਨੂੰ वो फाउंड ऐसा है सर। ਕੱਲ ਮੈਂ ਅਲਬੇ ਸਿੱਖੀ ਤੇ ਮੈਨੂੰ ਵੀ ਸਾਜੀ ਪਤਾ ਚੱਲਣ ਦਿਆ। ਇਹਨੂੰ ਕਹਿੰਦੇ ਆ हाँ गौर करो जरा, सजाद जानी लिखਿਆ ਜਾਨੀ ਉਹ ਜੇ ਉਹ ਕਹਿੰਦਾ ਤੁਸੀਂ ਅੱਗੇ ਜੁਗਤਾਂ ਕਰਦੇ ਹੋ, ਪਿੱਛੇ ਕੁਰਾਨੀ ਆਇਤ ਲਿਖੀ, ਉਹਨੂੰ ਚੁੱਕ ਦੋ। ਉਹ ਕੋਈ ਮੇਰੇ ਵਗਰਾ ਹੋਣਾ। ਇਹ ਖਤਾਤੀ ਆ, ਸਟਾਈਲ ਦੇ ਨਾਲ ਸਟਾਈਲ ਉੱਤੇ ਲਿਖਣਾ, ਖਤਾਤੀ ਆ, ਹਾਂ। ਹਾਂਜੀ। ਬਹਰਹਾਲ ਦੀ ਕਿਸੇ ਨੇ ਦਿਲਚਸਪੀ ਨਾਲ ਬਣਾਇਆ ਵਾ ਅੱਛੇ ਤਰੀਕੇ ਨਾਲ। ਕਾਹਦੇ ਨਾਲ? ਔਰ ਦਿਲਚਸਪੀ ਨਾਲ। ਦਿਲਚਸਪੀ ਦਿਲਚਸਪੀ ਉਧਰ ਨਹੀਂ ਸਾਜੀ ਕਹਿੰਦਾ ਇਹ ਫਿਰਕਾ ਲੰਮੀਆ ਵਾ। ਫਿਰਕਾ ਲੰਮੀਹਾ। ਮਹਾਰਾਜ ਬਹੁਤ ਦੇਰ ਬਾਅਦ ਮੈਨੂੰ ਬੜੀ ਅੱਛੀ ਗੱਲ ਦਾ ਇਹਦਾ ਤਾਂ ਮਜ਼ਾ ਆਇਆ। ਕਹਿੰਦਾ ਇਹਦੇ ਤੋਂ ਪਿਘਲੋਤਾ ਵੇ, ਇਹਦੀ ਦੋਵਾਂ ਸਾਈਡਾਂ ਤੇ ਸਾਇਆ ਬਣਦਾ, ਅੱਗੇ ਵੀ ਪਿੱਛੇ ਵੀ, ਤੇ ਕਹਿੰਦਾ ਘੁੰਮਦਾ ਨਾ ਤੇ ਦੂਰੋਂ ਲੱਗਦਾ ਪੱਕਾ ਚੱਲਣ ਦੇ। ਹਾਂ ਕੱਲ ਤੋਂ ਇੱਕੋ ਗੱਲ ਕਰਕੇ ਆਪਣੀ ਤਨਖਾਹ ਪੂਰੀ ਕਰ ਲੈਂਦਾ ਮਿੱਠਾ ਜੀ। ਸਾਜੀ ਅਕੀਦਤ ਨਾਲ ਆਈ। ਨਹੀਂ ਮੈਂ ਦਿੰਦਾ, ਹਾਂਜੀ, ਮੈਨੂੰ ਪਤਾ ਹੈ। ਸਾਜੀ ਮੈਂ ਕਦੀ ਟਾਈਮਿੰਗ ਸੋਚ ਕੇ ਨਹੀਂ ਆਇਆ। ਹਾਂ ਹਾਂਜੀ, ਉਹਦੀ ਇੱਕ ਕਦੀ ਵੀ ਗੱਲ, ਨਹੀਂ। ਤੇਰੀਆਂ 400 ਗੱਲਾਂ ਉਹਨਾਂ ਦੀਆਂ ਨਹੀਂ ਜਿੰਨੀ ਉਹਦੀ ਇੱਕੋ ਗੱਲ। ਅਕੀਦਤ ਨਾਲ ਆਈ। ਟਾਈਮਿੰਗ ਕੀ ਅਕੀਦਤ ਨਾਲ ਆਈ ਤੇ ਤੂੰ ਤੇ ਅੱਧਾ ਆਫੀਸ਼ੀਅਲ ਕਾਰਡ ਲੈ ਗਿਆ। ਲਓ ਜੀ, ਅਕੀਦਤ ਨਾਲ ਆਇਆ। ਜੇ ਮੈਂ ਤੇਰੀ ਅਕੀਦਤ ਤੇ ਖੋਲ ਦਵਾਂ ਨਾ, ਤੂੰ ਅੱਧਾ ਅਦੀਦਤ ਨਾ ਰਵੇਂ, ਫਿਰ ਨਹੀਂ, ਉਹ ਅੱਧਾ ਨਾ ਰਵੇਂ। ਨਹੀਂ ਮਿੱਠਾ ਇਹ ਸਾਲ ਅਕੀਦਤ ਸਾਜੀ ਜੈਲਸੀ ਆ। ਹਾਂਜੀ ਜੈਲਸੀ ਹੋ ਕਿਤੇ ਬਰਬਾਦ ਮਗਾ ਉਹਦੀ ਇੱਕੋ ਗੱਲ ਜਿਹੜੀ ਨਾ, ਉਹ ਪੂਰੇ ਮਹੀਨੇ ਦੀ ਸੈਲਰੀ ਉਹਦੀ ਪੂਰੀ ਕਰ ਦਿੰਦੀ ਹੈ। ਹੈ ਇਹ ਬਾਤ। ਕਿਉਂਕਿ ਮੈਨੂੰ ਮਜ਼ਾ ਆ ਗਿਆ ਤੇ ਸਮਝੋ ਜੁਗਨੂ ਨੂੰ ਮਜ਼ਾ ਆ ਗਿਆ। ਨਹੀਂ ਇਹ ਫਿਰ ਗੱਲ ਤੁਸੀਂ ਇਨਸਾਫ ਨਹੀਂ ਕਰ ਰਹੇ ਦਾਨਿਸ਼ ਭਾਈ। ਗੱਲ ਨੂੰ ਡਰਾਏ ਕਰਨਾ ਵਾ ਭਰਾ ਦੀ ਨੂੰ। ਕੱਲ ਜੀ ਸਾਡੀ ਡਨਾਈ ਆ ਉਹ ਭਰਾਵਾ। ਇਨਸਾਫ, ਉਹ ਤਕੜੀ ਵਾਲੀ ਤਸਵੀਰ ਲਾ ਲਈਏ ਇੱਥੇ। ਕਹਿੰਦੇ ਕਿ ਉਸਤਾਦਾਂ ਦੇ ਫੈਸਲੇ ਅੱਗੇ ਨਹੀਂ ਸਿਰ ਚੁੱਕੀਦਾ, ਉਹ ਜਿਹਨੂੰ ਓਕੇ ਕਰਦੇ ਨੇ ਉਹ ਓਕੇ ਆ। ਯਾਰ ਬੰਦਾ ਸਾਜੀ ਖਾਲੀ ਪਿਸਟਲ ਚੋਂ ਵੀ ਗੋਲੀ ਖਾ ਲੈਂਦਾ। ਅੱਲਾਹ ਵੀ ਇੱਜ਼ਤ ਦੇਵੇ। ਕਰ ਤੇ ਇਦਾਂ ਦੀ ਗੱਲ ਕਰ ਬੇ ਉਹਦੀ ਗੱਲ, ਖਾਲੀ ਪਿਸਟਲ ਚੋਂ ਵੀ। ਬਹਰਹਾਲ ਮੈਂ ਇਹ ਨਹੀਂ ਕਹਿੰਦਾ ਨਾ ਅਸੀਂ ਉਹਨੂੰ ਫੋਨ ਕਰ ਬੁਲਾਈਦਾ, ਉਹਨੂੰ ਕਹੀਦਾ, ਸਮਝਾਈਦਾ, ਸਾਰਾ ਕੁਝ ਕਰੀਦਾ, ਲੇਕਿਨ ਯਾਰ ਕਿਸੇ ਪੁੱਤ ਨੂੰ ਤੁਸੀਂ ਮਾੜਾ ਕਹਿ ਦੋ ਯਾਰ ਆ ਸ਼ਹਜ਼ਾਦਾ ਵਾ ਯਾਰ, ਓਕੇ ਕੱਖ ਵੀ ਨਹੀਂ। ਉਹ ਤੋਂ ਚੋਰੀ ਦਾ ਜਾਮ ਪੁੱਤ ਨੂੰ ਨਹੀਂ ਪਤਾ ਵੀ ਪਿਓ ਏਡੀ ਦੂਰੋਂ ਆਇਆ ਸ਼ੋਅ ਕਰਨ, ਤੇ ਪਿਓ ਪੁੱਤ ਕਹਿ ਰਿਹਾ ਮੈਂ ਡੱਬ ਚ ਚੱਜਮਾ ਜੀ, ਆ ਬਾਕੀ 4 ਜਣੇ ਜਿਹੜੇ ਆ ਇਹ ਇੱਥੇ ਬੈਠੇ ਰਹਿਣ। ਇਹ ਵਾਲ ਸਾਹਿਬ ਕਿਹੜਾ ਵੀ ਦਬਈ ਸਰੀਆ ਵਿੰਗਾ ਕਰਨ ਦੀ ਆਈਟਮ ਕਰਕੇ ਵੀ ਧੌਣ ਛਿੱਲੀ ਗਈ, ਉੱਥੇ ਇੰਜੋਏ ਕਰਕੇ ਆਏ ਨੇ, ਉੱਥੇ ਮਜ਼ੇ ਕਰਕੇ ਆਏ ਨੇ। ਕਿਹਦੇ ਮੱਜੇ ਮੈਂ ਕਰਕੇ ਆਇਆ? ਆ ਬਾਹਰ ਵੀ ਕਿਉਂ ਜਿਹੜੇ ਸਾਨੂੰ ਵੀਡੀਓ ਦਿਖਾਈਆਂ ਗਈਆਂ, ਮਹਿਮਾਨ ਟੱਪ ਕੇ ਓਏ ਯਾਰ ਉਹ ਤੇ ਗੱਲ ਪਿਆ, ਢੋਲ ਵਜਾਉਣਾ ਪੈਂਦਾ, ਸ਼ੋਅ ਕਰਨੇ ਹੁੰਦੇ, ਕੀ ਕਰੀਏ? ਬਾਰ ਵੀ ਤੂੰ ਜਾ ਕੇ ਖਾ ਲਈ ਜਿਹੜੇ ਬਾਰ ਆ ਗੈਸਟਾਂ ਦੇ ਵਿੱਚ ਆਧੀ ਰਾਤ ਦਿਨੇ ਵੀ ਆਧੀ ਰਾਤ ਚ ਬੈਠੇ ਆ। ਕਹਿੰਦੇ ਪੁਲਿਸ ਵਾਲੇ ਸਿਕਿਉਰਿਟੀ ਲਈ ਖੜੇ ਸੀ ਹਿਸਾਬ ਨਾਲ। ਉਹ ਅੱਕ ਗਏ, ਆਦੀ ਰਾਤ ਡਰੋਣੀ ਰਾਤ ਹੋ ਗਈ ਉੱਥੇ ਭਾਜੀ। ਇਹ ਸ਼ੀਸ਼ੇ ਪੀਤੇ ਜਾ ਰਹੇ ਸੀ, ਮੂਜ਼ੀਕੀ ਮਜ਼ੇ ਔਰ ਇੰਜੋਏ ਤਾਂ ਤੁਸੀਂ ਕਰ ਰਹੇ। ਸਾਨੂੰ ਇੱਥੇ ਮੈਂ ਗੋਜਰਾ ਹੀ ਟੱਪਿਆ, ਮੈਂ ਵਾਪਸ ਆ ਜਾਓ ਜੀ, ਅਦਾਰਾ ਇੰਜ ਹੋ ਗਿਆ, ਅਦਾਰਾ ਸੁੱਕੜ ਗਿਆ, ਅਦਾਰਾ ਬੰਦ ਹੋ ਗਿਆ। ਲਓ ਅੱਛਾ ਇਹਨੂੰ ਉਹ ਤਕਲੀਫ ਆ ਗੋਜਰੇ ਜਾਣ ਦੀ ਜੁਗਨੂ। ਤਕਲੀਫ ਨਹੀਂ, ਆ ਨਲੀਆਂ ਬੰਦ ਕਰਾਤੀਆਂ ਸਾਨੂੰ। ਉਸਤਾਦ ਜੀ ਉਹਦੇ ਬੱਚੇ ਉਹਦੇ ਨੈਣ ਨਕਸ਼ ਭੁੱਲਦੇ ਜਾ ਰਹੇ। ਮੈਂ ਤੁਹਾਨੂੰ ਰਿਕਵੈਸਟ ਕਰਾਂਗਾ ਕਿ ਮਿੱਠੇ ਦੀ ਖਿਦਮਤ ਨੂੰ ਸਰਾਹਿਆ ਯਾਰ ਜਾਏ। ਉਹਨਾਂ ਨੇ ਯਾਦ ਵੀ ਕਿਸ ਚੱਕਰ 'ਚ ਰੱਖਣੇ, ਉਹ ਜਿਨ੍ਹਾਂ ਦੇ ਹੈ ਉਹਨਾਂ ਦੇ ਯਾਦ ਰੱਖਣ, ਇਹਨੂੰ ਕੀ ਤਕਲੀਫ? ਮੈਂ ਦੱਸਿਆ ਮੈਂ ਦਾਦੇ ਦੇ ਯਾਦ ਰੱਖਣ, ਚਾਚਿਆਂ ਦੇ ਯਾਦ ਰੱਖਣ, ਦਾਦੀ ਦੇ ਯਾਦ ਰੱਖਣ, ਨਾਨਕੇ ਯਾਦ ਮੇਰੇ ਯਾਦ ਰੱਖ ਲੈਣ ਵੀ ਮੈਂ ਦਾਦਾ ਉਸਤਾਦ ਆ। ਹਾਂਜੀ ਮੈਂ 12 ਦਿਨਾਂ ਬਾਅਦ ਘਰ ਗਿਆ, ਮੇਰੀ ਦਾੜੀ ਵਧੀ, ਮੇਰੇ ਵਾਲ ਵਧੇ, ਮੈਂ ਜਾ ਕੇ ਪੂਰਾ ਖੜਕਾਇਆ, ਮੇਰੀ ਅੰਮੀ ਮੈਨੂੰ ਦੇਖ ਕਹਿੰਦੇ ਕੇਬਲ ਵਾਲਾ ਆਇਆ ਹੋਇਆ ਵਾ, ਕੇਬਲ ਵਾਲਾ ਆਇਆ, ਕੋਈ ਕੇਬਲ ਸਹੀ ਕਰਾ ਲਓ। ਮੈਂ ਕਿਹਾ ਮੈਂ ਸਾਈ ਦਾ ਅੱਛਾ ਪੁੱਤ ਆ ਜਾ ਬਣਾ ਗਿਆ, ਨੀਂਦ ਵਾਲਾ ਪਿਆ, ਸਟੇ ਕਰਨਾ ਪਿਆ। ਮਿੱਠਾ ਜੀ ਤੁਸੀਂ ਪਤਾ ਕੀ ਤੁਸੀਂ ਐਵੇਂ ਬਕਵਾਸ ਕਰਦੇ ਹੋ। ਹੋਰ ਗੱਲ, ਹਾਂਜੀ ਤੁਹਾਨੂੰ ਸਾੜ ਹੈ ਇਸ ਟਾਈਮ, ਬਸ 2-3 ਗੱਲਾਂ ਦਾ। ਕਿਹੜੀਆਂ ਜੀ? ਤੁਹਾਨੂੰ ਮੈਂ ਦੱਸਾਂਗਾ। ਆ ਪਹਿਲੇ ਸਭ ਤੋਂ ਤੇ ਭਾਜੀ ਉਹ ਬਾਹਰੋਂ ਚੁੱਕ ਕੇ ਲਿਆਓ ਡਿਸਪੈਂਸਰ। ਉਹ ਚੱਕ ਲੈਂਦੇ ਚੱਕੋ ਜੀ ਚੱਕੋ, ਜੇ ਇੱਥੇ ਹੁਣ ਸਹੀ ਹੋ ਗਿਆ ਸਾਲ ਪੂਰਾ, ਅਸੀਂ ਅਦਾਰੇ ਨਾਲ ਮੁਖਲਸ ਚੱਲ। ਭਾਜੀ ਖਰਾਬ ਹੋਵੇ ਸਹੀ ਹੋਵੇ, ਤੈਨੂੰ ਕਿਹਨੇ ਕਿਹਾ? ਤੂੰ ਮਾਮਾ ਲੱਗਦਾ ਚੀਨਾ ਉਹ ਸਾਰਾ ਚਿਕਨ ਉਹਨੇ ਗਿੱਲਾ ਕਰਤਾ, ਸਾਰੇ ਚਿਕਨ ਚ ਪਾਣੀ ਸੀਗਾ। ਉਹ ਤੇ ਫ੍ਰਿਜ ਵੀ ਨਹੀਂ ਸਹੀ, ਉਹ ਕਿ ਉੱਥੇ ਪਈ ਹੈ ਕਿਹੜੀ? ਆ ਜਿਹੜੀ ਫ੍ਰਿਜ ਆ। ਲੇਕਿਨ ਉਹ ਮੈਂ ਕਿਹੜਾ ਇੱਥੇ ਲਾਈ ਨਹੀਂ, ਰਿਪੇਅਰ ਕਰਾ ਕੇ ਲਿਜਾਣੀ ਆ। ਉਸਤਾਦ ਜੀ ਤੁਸੀਂ ਮਾਲਕ ਹੋ ਅਦਾਰੇ ਦੇ, ਲੇਕਿਨ ਕੁਝ ਚੀਜ਼ਾਂ ਹਲੇ ਵੀ ਤੁਹਾਡੀ ਅੱਖ ਤੋਂ ਜਲਾ ਬੇਖਬਰ ਹੋ ਤੁਸੀਂ। 70 ਖਲੋਤੀ ਅਦਾਰੇ ਦੀ, ਜਿਹਨੂੰ ਨਵੇਂ ਟਾਇਰ ਟੂਬ ਪਵਾਏ, ਹਾਂਜੀ, ਹਾਂਜੀ। ਕੰਮ ਸ਼ਮ ਕਰਾ ਕੇ ਖਿਲਾ ਰਿਹਾ ਜਿਹਨੂੰ। ਹਾਂਜੀ ਮਿੱਠੇ ਹੁਣੀ ਹੌਲੀ ਹੌਲੀ ਉਹਨੂੰ ਲੈ ਕੇ ਜਾ ਰਹੇ ਆ। ਹੌਲੀ ਹੌਲੀ ਮਤਲਬ ਹੌਲੀ ਹੌਲੀ ਮਤਲਬ ਟਾਇਰ ਟੂਬ ਖਰਾਬ ਹੋਏ, ਉਹਦੇ ਵਾਲੇ ਉਹਨੂੰ ਲੱਗ ਗਏ, ਪਲੱਗ ਖਰਾਬ ਹੋਇਆ ਉਧਰੋਂ ਲਾ ਕੇ ਉਹਨੂੰ ਲੱਗ ਗਿਆ। ਛਾਪੇ ਠੀਕ ਹੈ ਜੀ। ਟਾਪਾ ਪਰਲੀ ਸਾਈਡ ਦਾ ਜਿਹੜਾ ਉਹਦਾ ਲੱਥ ਕੇ ਬੈਟਰੀ ਉਹਦੇ ਚ, ਪਿਛਲੇ ਇਸ਼ਾਰੇ ਲੈਟ, ਇਹ ਸਾਰੀਆਂ ਚੀਜ਼ਾਂ ਉਧਰ ਕਨਵਰਟ ਹੋ ਗਈਆਂ ਵਾ। ਬੈਰੰਗ ਵੀ ਲੈ ਗਏ, ਬੈਰੰਗ। ਉਹ ਪਾਜੀ ਮੈਂ ਵੀ ਤਾਂ ਕਿਹਾ ਮੁੰਡੇ ਆਪਣੇ ਹਮਜ਼ਾ ਨੂੰ ਕਿ ਯਾਰ ਜਿੱਥੇ ਤੂੰ ਉਹ ਲੈ ਕੇ ਜਾਣਾ ਸੀ, ਹੁਣ ਮੇਰੀ ਗੱਡੀ ਲੈ ਜਾ ਕਰ। ਉਹ ਵੀ ਅਦਾਰੇ ਵਾਸਤੇ ਕੰਮ ਕਰ ਰਿਹਾ। ਅੱਜ ਤੱਕ ਪੈਟਰੋਲ ਦਾ ਪੁੱਛਿਆ, 2-2 ਲੀਟਰ ਵੀ ਉਹਨੇ ਸਾੜਿਆ, ਫੂਕਿਆ, ਨਿਕਲ ਗਿਆ, ਫਿਰ ਤੁਰ ਆਇਆ, ਇੰਜੋਏ ਕਰਾਇਆ। ਮਰ ਜੋ ਇਹ ਗੱਲਾਂ ਕਰ ਕਰਕੇ।
ਇਹਨਾਂ ਨੂੰ ਇਹੀ ਦੱਸੋ ਬਸ, ਉਸਤਾਦ ਜੀ ਇਹੀ ਕੁੱਤਖਾਨਾ ਇਹਨਾਂ ਨੂੰ ਸੁਣਾਓ ਆ ਜਿਹੜੇ ਫਿਰ ਰਿਲੀਫ ਦਿਓ ਸਬਸਿਡੀ ਦਿਓ। ਹਾਂ ਸਬਸਿਡੀ ਦਿਓ ਸਾਨੂੰ ਤੂੰ ਕਿਹਦੇ ਹਾਲ ਨਾ ਮੈਂ ਯਾਰ ਮਿੱਠੇ ਦੀ ਗੱਲ ਹੱਕ ਦੀ ਹੈ। ਦੇਖੋ ਜ਼ੁਲਮ ਦੇ ਖਿਲਾਫ ਦਾਰੇ ਵਾਲ ਹੋ ਜਾਂਦਾ, ਕਦੀ ਉਧਰ ਹੋ ਜਾਂਦਾ। ਕਾਲੂ ਤੂੰ ਲੱਖ ਰੁਪਏ ਦਾ ਆਰਟਿਸਟ ਆ, ਇੱਕ ਸ਼ਰਟ ਤੇ ਸ਼ੋਅ ਕਰਕੇ ਚੱਲ ਜਾਣਾ, ਤੇਰੇ ਲਾ ਲਓ ਉਹ ਚਲੋ ਸ਼ਰਟਾਂ ਤੇ ਕਰਦਾ ਵਾਂ, ਤੂੰ ਤੇ ਮਹਿੰਗੀਆਂ ਸ਼ਾਵਾਂ ਲੈ ਜਾਂਦਿਆਂ ਵਾਂ। ਉਸਤਾਦ ਨੇ ਕਿੰਨੀ ਮਿਹਨਤ ਨਾਲ ਬਣਾਈਆਂ। ਨਹੀਂ ਮੰਨਿਆ ਕਾਲੂ ਲੱਖ ਦੇ, ਕਾਲੂ 10 ਲੱਖ ਦਾ ਆਰਟਿਸਟ ਆ, ਪਰ ਕਾਲੂ ਨੂੰ 10 ਲੱਖ ਦਾ ਆਰਟਿਸਟ ਅੱਲਾ ਨੇ ਬਣਾਇਆ ਕਿੱਥੋਂ? ਹਾਏ ਹਾਏ ਹਾਏ। ਇੱਥੋਂ ਐਸ ਏਰੀਏ ਚੋਂ ਬੈਠਾ ਜੀ। ਇਹ ਵੀ ਦੇਖਦਾ, ਝੂਠ ਨਾ ਬੋਲ, ਉਧਰ ਸੀਗਾ ਦਫ਼ਤਰ, ਉਧਰੋਂ ਬਣਿਆ ਸੀਗਾ। ਹਾਂਜੀ ਜਿੱਥੇ ਵੀ ਆ ਯਾਰ, ਇੱਥੇ ਆ ਕੇ ਵੀ ਬਣੇ, ਉੱਥੇ ਵੀ ਬਣੇ ਤਾਂ ਹੈ ਨਾ ਯਾਰ। ਇਸ ਚੀਜ਼ ਨੂੰ ਮੈਂ ਵੀ ਮੰਨਦਾ ਵਾਂ, ਹਰ ਸ਼ੈ ਇੱਥੋਂ ਹੀ ਆ। ਅੱਲਾਹ ਤਾਲਾ ਇਸ ਅਦਾਰੇ ਨੂੰ ਮੈਂ ਦੁਆਵਾਂ ਕਰਦਾ, ਦਰੂਦ ਸ਼ਰੀਫ ਪੜ੍ਹ ਕੇ ਸੈੱਟ ਤੇ ਬਹਿਣਾ, ਉਸਤਾਦ ਜੀ ਵਾਸਤੇ ਦੁਆਵਾਂ ਕਰਦਾ, ਤੁਹਾਡੇ ਸਾਰੇ ਵਾਸਤੇ ਦੁਆਵਾਂ ਕਰਦਾ। ਐਪਰੀਸੀਏਸ਼ਨ ਜ਼ਰੂਰੀ ਹੈ। ਦੁਆਵਾਂ ਕਰਨੀਆਂ ਹੀ ਆ, ਤੂੰ ਫ੍ਰਿਜ ਨਹੀਂ ਲੈਣੀ। ਅੱਛਾ ਜੀ, ਇਹ ਫ੍ਰਿਜ ਮੈਂ ਕਿਤੇ ਸਾਰੀ ਮੇਰੀ ਮੈਂ ਕਰੋ ਵੀ ਵਾਮ ਲੈਣਾ, ਤੂੰ ਸਾਰਾ ਕੁਝ ਲੈਣਾ, ਤੂੰ ਦੁਆਵਾਂ ਵੀ ਕਰਨੀਆਂ। ਫ੍ਰਿਜ ਮੈਂ ਅਰਬੀ ਚ ਚੱਕਣੀ ਆ। ਜਾਂ ਤੇ ਮਿੱਠੇ ਤੂੰ ਤਾਂ ਸ਼ਲਫ ਪੱਟਣ ਨੂੰ ਫਿਰਉਂਦੇ ਆ ਕਿਚਨ ਵਾਲੀ। ਤੁਹਾਡੀ ਸ਼ਫਕਤ ਦੇ ਅਸੀਂ ਦੇਣਦਾਰ ਆ। ਆਪਣੇ ਬੱਚਿਆਂ ਨੂੰ ਵੀ ਕਹਿ ਕੇ ਜਾਵਾਂਗੇ ਕਿ ਯਾਰ ਸਾਰੀ ਜ਼ਿੰਦਗੀ ਉਸਤਾਦ ਜੀ ਤੇ ਤਾਬੇਦਾਰ ਰਹੋ। ਉਸਤਾਦ ਜੀ ਨੂੰ ਅੱਲਾ ਜ਼ਿੰਦਗੀਆਂ ਆਪ ਹੀ ਬਣੋ ਤਾਬੇਦਾਰ, ਓਏ ਤਾਬੇਦਾਰ ਹੀ ਆਪ ਹੀ ਬਣ ਜਾਓ ਭਾਜੀ। ਬੜਕਾ ਮਾਰ ਕੇ ਗੱਲਾਂ ਨਹੀਂ ਕਰਨੀ। ਬੜਕਾ ਬੁੜਕਾ ਵਾਲੀ ਨਹੀਂ। ਹਾਂਜੀ, ਬੱਚਿਆਂ ਨੂੰ ਕਹੀ ਜਾਣਾ ਤੇ ਆਪ ਬਣਨਾ ਨਹੀਂ। ਇਹ ਕਿੱਥੇ ਦਾ ਇਨਸਾਫ ਆ? ਦੱਸੋ ਮੇਰੇ ਮੈਨੂੰ। ਸ਼ਰਟਾਂ ਲਪੇਟ ਕੇ ਇਦਾਂ ਨਹੀਂ ਲਿਜਾਂਦਾ ਜੀ। ਉਹ ਯਾਰ ਲਪੇਟ ਕੇ ਜਾਈਦੇ ਆ। ਉਹ ਸ਼ਰਟਾਂ ਨੂੰ ਦੱਸ ਛੱਡ ਦੇ, ਤੂੰ ਮੈਂ ਗੁਰਦਾ ਲੈ ਗਿਆ ਸਾਥ ਆ, ਕੀ ਹੋ ਗੁਰਦਾ ਗਿਆ? ਲੈ ਦਿਆ। ਇੱਕ ਸ਼ਰਟਾਂ ਹੀ ਲੈ ਗਿਆ ਵਾ। ਇਹ ਤਾਂ ਤੇਰਾ ਬਸ ਨਹੀਂ ਚੱਲਦਾ, ਤੂੰ ਗਿੱਟੇ ਨੂੰ ਸੰਗਲ ਪਾ ਕੇ ਲੈ ਜਾ, ਮੈਂ ਉਸਤਾਦ ਜੀ ਘੜੀਸ ਨਹੀਂ, ਮੈਂ ਗਨ ਪੁਆਇੰਟ ਤੇ ਸ਼ਰਟਾਂ ਲੈ ਕੇ ਜਾਂਦਾ ਸਾਥ। ਇਹ ਦੱਸ, ਗੱਲ ਪੁਆਇੰਟ ਤੇ ਲੈਣਾ, ਗੱਲ ਐਸੇ ਸੁਣਾਉਣਾ ਮੈਂ। ਮੁਹੱਬਤ ਪਾਈ ਆ ਉਹਨੂੰ ਪਤਾ ਵਾ। ਕਾਲੂ ਮੁਖਰਾ ਦਾ ਖਲੋਤਾ ਪਿੱਛੇ। ਜੈ ਜੀ ਬੱਚਿਆਂ ਦੇ ਘਰ ਪੱਟੀਆਂ ਪੁੱਟੀਆਂ ਕਰਕੇ ਹਜ਼ਾਰ ਭਾਈ ਜਾ ਤੋਂ ਡਿੱਗ ਗਿਆ ਜੀ, 60000 ਭੇਜ ਦਿਓ। ਉਹ 60000 ਜਾਂਦਾ, ਹਜ਼ਾਰ ਫੱਟੀਆਂ ਖੋਲਦਾ ਹੈ, ਗੋਲਾ ਚੂਸਣ ਜਾਂਦਾ। ਯਾਰ ਅੱਛਾ ਯਾਰ ਮਿੱਠੇ, ਤੂੰ ਇੰਨਾ ਬਦੀਦ ਹੋ ਜਾਏਗਾ, ਤੈਨੂੰ ਅਗਰ ਮੈਂ ਜਾਣ ਤੋਂ ਰੋਕ ਲਿਆ, ਮੈਂ ਅੰਦਾਜ਼ਾ ਨਹੀਂ ਸੀ ਕਰਦਾ ਹਾਂਜੀ ਸਾਜੀ, ਇਹ ਦੇਖੋ ਕਿ ਤੂੰ ਐਡਾ ਅੰਦਰੋਂ ਪਲੀਤ ਆਦਮੀ ਹੈ ਹਾਏ। ਕਿ ਤੂੰ ਪੈ ਗਿਆ ਸਾਰੇ ਨੂੰ। ਨਹੀਂ ਮੈਂ ਬਦੀਦ ਨਹੀਂ, ਮੈਂ ਸਾਰੇ ਦੇ, ਜਦੋਂ ਸਾਰੇ ਕਹਿੰਦੇ ਨੇ ਛੁੱਟੀ ਦਾ, ਮੈਂ ਤੇ ਦਾਨਸ਼ ਅੱਗੇ ਹੁੰਨੇ ਉਸਤਾਦ ਜੀ ਓਕੇ ਕਰੀ ਆ ਪਿੱਛੇ ਇਹ ਪਿੰਡ ਭਲਾ ਕੀ ਕਹਿ ਕੇ ਆਂਦਾ ਜੀ? ਤੂੰ ਤੇ ਕੌਣ ਅੱਗੇ ਹੁੰਨੇ? ਮੈਂ ਤੇ ਦਾਨਸ਼। ਹਾਂ, ਜਿਹੜਾ ਮਹੀਨਾ ਨਹੀਂ ਆਉਂਦਾ। ਹਾਂਜੀ ਉਸਤਾਦ ਜੀ, ਅਸੀਂ ਵੱਡਾ ਬੋਲ ਵੀ ਕੋਈ ਨਹੀਂ ਬੋਲਿਆ। ਇੱਕ ਮਹੀਨਾ ਛੁੱਟੀ ਕੀਤੀ ਨਾ, ਲੇਕਿਨ ਉਸ ਤੋਂ ਬਾਅਦ ਧੂੜਾਂ ਪੁੱਟਤੀਆਂ। ਕਾਲੂ ਜੀ ਕੋ ਥੋੜੀ ਇhtiyat ਕਰੀ ਹੁੰਦੀ। ਲੇਕਿਨ ਅਸੀਂ ਘਰ ਪਿਛਲੇ ਕਮਰੇ 'ਚ ਸਟੂਡੀਓ ਪਾ ਲਾ, ਉੱਥੋਂ ਹੀ ਉੱਠਣ ਮਾਲਕ, ਉੱਥੇ ਹੀ ਤੇ ਟੀ ਟਾਈਮ ਕੀਤਾ, ਉੱਥੇ ਹੀ ਸੌਂ ਗਏ। ਸਾਨੂੰ ਉੱਪਰ ਕਰਾ ਦੇ। ਪਾਵਾਂਗਾ ਯਾਰ, ਜਦੋਂ ਮੈਂ ਜ਼ਾਈਫ ਹੋ ਗਿਆ, ਬੁੱਢਾ ਹੋ ਗਿਆ, ਨਾ ਜਾਣਦੇ, ਮੈਨੂੰ ਕਿੰਨੇ ਸੰਭਾਲਣਾ ਯਾਰ? ਹਲੇ ਹੋਣਾ ਬੁੱਢੇ। ਸਾਜ ਜੀ, ਇਹ ਕਾਲੂ ਸੰਭਾਲੇਗਾ ਤੁਹਾਨੂੰ ਅੱਲਾ ਦੇ ਹੁਕਮ ਨਾਲ। ਕੀ ਹੋ ਗਿਆ? ਭੱਜ ਭੁੱਜ ਜਾਣਾ ਇਹਨਾਂ ਨੇ ਚੈਨਲਾਂ ਤੇ। ਕੀ ਹੋ ਗਿਆ? ਆਪਣੇ ਚੈਨਲ ਸੰਭਾਲੇਗਾ। ਹਾਂ ਸਾਜ ਜੀ, ਖੁੱਲ ਜਾਣੀ ਆ ਉਦੋਂ ਇਹ। ਕਹਿੰਦੇ ਜਦੋਂ ਬੁੱਢਾ ਹੋ ਗਿਆ, ਤੁਸੀਂ ਤਾਂ ਹੁਣ ਮਾਸ਼ਾਅੱਲਾ ਆ ਜਿਹੜੀ ਇੱਥੋਂ ਤੁਹਾਡੀ ਗੱਲ ਵਾਈ ਤੇ ਤੁਸੀਂ ਬੁੱਕਲ ਮਾਰਦੇ ਇੰਜ ਕਰਕੇ ਸਾਫੇ ਤਰ੍ਹਾਂ। ਹੋਰ ਤੁਸੀਂ ਬਜ਼ੁਰਗ ਕੀ ਹੋਣਾ ਵਾ? ਅੱਖ ਨੂੰ ਖੋਲ ਓਏ। ਪਤਾ ਕੀ ਗੱਲ ਹੈ ਮੈਨੂੰ ਹਾਲੇ ਵੀ, ਮੈਂ ਜਦੋਂ ਸੈਟਮੈਂਟ ਕਰਕੇ ਬਾਹਰ ਨਿਕਲਦਾ ਨਾ, ਲੋਕੀ ਕਹਿੰਦੇ ਸ਼ਾਦੀ ਕਬ ਕਰ ਰਹੇ ਆ? ਓਏ ਹੋਏ ਹੋਏ ਹੋਏ, ਬੜੇ ਬੇਟੇ ਕੀ ਗੁੱਡ ਲਾਉਣਾ ਕਿਤੇ 100 ਸ਼ਾਦੀਆਂ ਹੋਣ ਲੱਗੀਆਂ ਤੁਹਾਡੇ। ਸਾਜ ਜੀ, ਮੌਲਾ ਤੁਹਾਨੂੰ ਸਲਾਮਤ ਰੱਖੇ। ਤੁਸੀਂ ਸਾਡੇ ਵਾਸਤੇ ਮਾਈ ਬਾਪ, ਮੇਰੇ ਵਾਸਤੇ ਇਹਨਾਂ ਦਾ ਮੈਨੂੰ ਪਤਾ ਕੋਈ ਨਹੀਂ। ਤੁਸੀਂ ਇਹਨਾਂ ਦੀ ਗੱਲਾਂ 'ਚ ਨਹੀਂ ਹੋਣਾ, ਕੰਮ ਕਰਨਾ ਪੈਣਾ। ਮਿੱਠਾ ਜੀ, ਇਹ ਗੱਲਾਂ ਕਰਕੇ ਇਸ ਤੋਂ ਦੁਆ ਦੇਣੇ, ਮੌਲਾ ਸਲਾਮਤ ਰੱਖੇ। ਅੱਗੋਂ ਆਊਟ ਗੋਇੰਗ ਬੰਦ ਹੋ ਜਾਣੀ ਆ, ਕਿਤੇ ਲੁੱਗੀ ਪੈ ਗਈ ਨਾ, ਸ਼ਰਟਾਂ ਆਉਂਦੀਆਂ ਰਹਿਣੀਆਂ, ਬੰਦ ਹੋ ਜਾਣੀਆਂ। ਸ਼ਰਟਾਂ ਦੀ ਖੈਰ ਆ, ਸਾਥ ਦਾ ਸਾਹ ਸਲਾਮਤ ਰਵੇ ਯਾਰ, ਸਾਡੇ ਤੇ ਸਾਇਆ ਕਾਇਮ ਰਵੇ। ਇਹ ਦੁਆ ਮੰਗਿਆ ਸਾਇਆ ਕਰ। ਨਹੀਂ, ਸ਼ਰਟਾਂ ਦਾ ਸਾਇਆ ਕਾਇਮ ਰਵੇ। ਤੇਰੀ ਸੇਬ ਭਰੀ ਪਈ ਆ ਇਧਰੋਂ। ਤੂੰ ਕੀ ਯਾਰ ਉਹਨੂੰ ਸ਼ਰਟਾਂ ਦੇ ਮੇਨੇ ਮਾਰਦਾ ਰਹਿਣਾ? ਉਹਦੀਆਂ 1000 ਸ਼ਰਟਾਂ ਇੱਕ ਪਾਸੇ, ਤੇਰਾ ਇੱਕੋ ਹੀ ਟਨ ਦਾ ਏਸੀ ਨਵਾਂ ਇੱਕ ਪਾਸੇ। ਕਿੱਥੇ ਤੁਰਿਆ ਫਿਰਦਾ ਯਾਰ? ਉਹ ਅਗਰ ਇੱਕ ਸ਼ਰਟ ਕਰਕੇ ਵਿਚਾਰਾ 4-4 5-500 ਤੇ ਤੂੰ ਇਕੱਠੀ ਪੌਣੇ 2 ਲੱਖ ਦੀ ਦਿਹਾੜੀ ਲਾ ਲੈਣਾ। ਗੱਲ ਇਹ ਜਾਣਦੇ ਯਾਰ ਮਿੱਠੇ, ਮਸ਼ੀਨ ਤੋਂ ਬਾਹਰ ਰੱਖੀ ਆ, ਉਹ ਤੋਂ ਬੰਦ ਕਰਕੇ ਰੱਖੀ ਆ, ਓਵਨ ਦੀ ਤੂੰ ਵੀਡੀਓ ਭੇਜ, ਉਹਨੂੰ ਸ਼ਰਟਾਂ ਦਾ ਵਿਚਾਰਾ ਇੱਟਾਂ ਲੈ ਗਿਆ ਜੀ, ਇੱਟਾਂ ਤੂੰ ਲੈ ਗਿਆ। ਖੁਦਾ ਨਾ ਬਸ ਕਰ ਦੇ। ਓਏ ਇੱਟਾਂ ਬੜੀਆਂ ਬੁਰਜ ਖਲੀਫਾ ਢਾ ਕੇ ਦਿੱਤਾ ਤੁਸੀਂ ਮੈਨੂੰ। ਮੈਂ 400 ਸੀਟਰ ਲੈ ਗਿਆ, ਤੂੰ 1000 ਲੈ ਗਿਆ। ਮਿੱਠੇ ਜਾ ਕੰਮ ਯਾਰ ਕਰ। 400 ਲੈ ਗਿਆ, 400 ਲੱਗੀ ਆ। ਉਸਤਾਦ ਜੀ ਇਹ ਮੈਂ ਅੱਕ ਗਿਆ ਯਾਰ ਨਾਦਰੀ ਨਾਲ ਗੱਲਾਂ। 6 ਰਿਟ ਵੀ ਲੈ ਗਿਆ ਇਹ ਤੇ। ਉਸਤਾਦ ਜੀ, ਆਹੋ ਕਹਿੰਦਾ ਤੂੰ ਇੱਟਾਂ ਨਹੀਂ ਲੱਗ ਗਿਆ, ਤੂੰ 6 ਇੱਟ ਵੀ ਲੈ ਗਿਆ ਨਾਲ। ਆਹੋ ਉਸਤਾਦ ਜੀ ਤਾਜੀ ਕਾਲੂ ਦਾ ਇੱਕ ਡੇਲਾ ਪੱਥਰ ਦਾ ਵਾ। ਕਿਉਂ? ਹਾਂ, ਇੱਕ ਅੱਖ ਚੋਂ ਇਹਨੂੰ ਤਾਰੇ ਨਜ਼ਰ ਆਉਂਦੇ, ਇੱਕ ਚੋਂ ਪਹਾੜੀਆਂ ਨਜ਼ਰ ਆਉਂਦੀਆਂ। ਉਸਤਾਦ ਜੀ, ਅਸੀਂ ਤੇ ਇਹ ਦੇਣ ਨਹੀਂ ਦੇ ਸਕਦੇ ਜਿਹੜੀ ਤੁਸੀਂ ਉਂਗਲ ਫੜਾ ਕੇ ਸਾਨੂੰ ਚੱਲਣਾ ਸਿਖਾਇਆ, ਸਾਨੂੰ ਇੰਟਰੋਡਿਊਸ ਕਰਾਇਆ। ਲੇਕਿਨ ਜ਼ੁਲਮ ਇੱਕ ਹੱਦ ਤੱਕ ਇਹ ਦਾਨਸ਼ ਮੇਰੀ ਗੱਲ ਸਹੀ ਡਿਨਾਈ ਕਰਦਾ ਵਾ। ਮੈਂ ਹਰ ਸ਼ਾਇਦ ਤੁਹਾਡੀ ਅੱਲਾਹ ਤੁਹਾਨੂੰ ਬਹੁਤ ਦੇ ਹਾਸੇ ਵਾ। ਠੀਕ ਹੈ ਉਸਤਾਦ ਜੀ, ਮਿੱਠੇ ਦੀਆਂ ਕੁਰਬਾਨੀਆਂ ਨੂੰ ਤੁਸੀਂ ਭੁਲਾ ਨਹੀਂ ਸਕਦੇ। ਮੈਂ ਦੋਸਤ ਨਾਲ ਗੱਲ ਕਰ ਰਿਹਾ, ਉਹਨੇ ਕਿਹਾ ਯਾਰ ਮਿੱਠੇ ਕੀ ਸ਼ਡਿਊਲ ਹੈ? ਮੈਂ ਕਿਹਾ ਯਾਰ ਇਨਸ਼ਾਅੱਲਾ ਅਨਕਰੀਬ ਤੇਰੇ ਭਰਾ ਨੂੰ ਉਸਤਾਦ ਜੀ ਮਾਲਾ ਪਾਉਣਗੇ, ਕਿਉਂਕਿ ਮੈਂ ਯਾਰ ਛੁੱਟੀ ਕੋਈ ਨਹੀਂ ਕੀਤੀ ਟੀ ਟਾਈਮ ਜੋ ਕਿਸੇ ਸ਼ੋਅ 'ਚ ਮਿਸ ਕੋਈ ਨਹੀਂ, ਔਰ ਮੈਂ ਵਰਲਡ ਰਿਕਾਰਡ ਲਾਉਣਾ ਇਨਸ਼ਾਅੱਲਾ। ਮੈਨੂੰ ਕੀ ਪਤਾ ਸੀ ਕਿ ਨਵਾਂ ਹੀ ਇਕੱਠਾ ਖੁੱਲ ਜਾਣਾ ਵਾ। ਸਾਡੀ ਕਿਸੇ ਗੱਲ ਤੇ ਫੋਦੇ ਹੀ ਨਹੀਂ ਪੈਣੇ। ਹੁਣ ਉਸਤਾਦ ਜੀ ਹਾਂ, 7 ਉਮੀਦਾਂ ਵਾਲੇ ਯਾਰ 1 ਮਿੰਟ ਖਲੋ, ਦਾਵਤ ਅਜੀਜ਼ ਹੋ ਗਈ ਤੈਨੂੰ।
ਉਹ ਲੈ ਜੀ ਇੱਕ ਮਿੰਟ ਖਲੋਇਆ ਯਾਰ, ਦਾਵਤ ਜੀਜ ਹੋ ਗਈ ਸਾਥ। ਕਾਲੂ ਜੀ ਹੁਣ ਇੱਕ ਸਾਈ ਤੁਸੀਂ ਸਹੀ ਫੈਸਲਾ ਕਰਨਾ। ਤੂੰ ਹੋ ਗਈ। ਮੈਨੂੰ ਕਹੇ ਕਿ ਮਿੱਠੇ ਭਰਾਵਾ ਆ 9 ਵਜੇ ਤੇਰਾ ਮੇਰੇ ਘਰ ਖਾਣਾ ਵਾ, ਭਾਬੀ ਬੱਚੇ ਤੇਰਾ ਵੇਟ ਕਰ ਰਿਹਾ, ਤੂੰ ਸਾਡਾ ਭਰਾ ਵਾ ਅਲਹਮਦੁਲਿਲਾ, ਤੇ ਮੈਂ ਤੈਨੂੰ ਕਿਹਾ ਮੈਂ ਇਹ ਵੀ ਕਹਿਤਾ ਫੌਰਨ, ਮੈਂ ਕਿਹਾ ਨਹੀਂ ਭਾਈ ਮੈਨੂੰ ਉਸਤਾਦ ਦਾ ਹੁਕਮ ਹੈ ਸ਼ੋਅ ਕਰਨਾ, ਲੇਕਿਨ ਯਾਰ ਲੇਕਿਨ ਉਸਤਾਦ ਜੀ ਨੂੰ ਤਾਂ ਚਾਹੀਦਾ ਉਸਤਾਦ ਜੀ ਆ ਵੱਜ ਕੇ ਅੱਖ ਤਾਂ ਖੋਲ। ਉਸਤਾਦ ਜੀ ਦਾ ਨਾਮ ਕਿਉਂ ਲਿਆ ਤੂੰ? ਉਹਨਾਂ ਨੂੰ ਯਾਰ ਸਾਬਤ ਕਰ ਰਹੇ ਆ ਕਿ ਉਹ ਸਾਨੂੰ ਡੱਕਦੇ। ਤੂੰ ਕਹੇ ਯਾਰ ਮੈਂ ਨਹੀਂ ਆ ਸਕਦਾ, ਆਈ ਐਮ ਬਿਜ਼ੀ, ਆਈ ਐਮ ਐਟ ਵਰਕ। ਯੈਸ ਉਹਨਾਂ ਦਾ ਨਾਮ ਲੈ ਰਿਹਾ ਤੂੰ ਯਾਰ। ਝੂਠ ਦਾ ਸਾਥ ਕਦੀ ਨਹੀਂ ਲਿਆ। ਮਿੱਠੇ ਤੂੰ ਚੰਗਾ ਹੋਵੇ ਰਿਜ਼ਾਈਨ ਦਵੇਂ ਹੁਣੀ ਹੈ ਲਿਖ ਕੀ ਕੇ ਦੇਵੇ? ਰਿਜ਼ਾਈਨ ਦਵੇ ਹਾਂ ਐ ਆ ਲੋ ਤੇ ਤੈਨੂੰ ਫ੍ਰੀ ਕਪੰਸੀ ਨਹੀਂ ਕੋਈ ਮਿਲੀ ਤੁਸੀਂ ਭਾਜੀ ਮਹੀਨਾ ਲਾਉਣਾ, ਉਸਤਾਦ ਜੀ ਫ੍ਰੀਕੁਐਂਸੀ ਨਹੀਂ ਮਿਲੀ ਉਹਨੂੰ ਕੋਈ। ਤੁਸੀਂ ਮਹੀਨਾ ਪੜੋ ਨਾ ਅੱਛੇ ਤਰੀਕੇ ਨਾਲ, ਲੱਭੇ ਸਿੱਖੋ, ਫਿਰ ਰਿਜ਼ਾਈਨ ਦਿਓ। ਲਓ ਜੀ ਯਾਰ ਬਸ ਕਰੋ, ਖੁਦਾ ਦਾ ਨਾਂ ਯਾਰ ਬਸ ਕਰ ਦਿਓ ਯਾਰ। ਤੁਸੀਂ ਇਹੀ ਗੱਲਾਂ ਅੱਕ ਗਏ। ਤੁਸੀਂ ਅੱਕੇ ਕਿ ਨਹੀਂ? ਜੁਗਨੂ ਸਹੀ ਕਹਿ ਯਾਰ। ਉਸਤਾਦ ਜੀ ਉਹਨੇ ਖੂਨ ਪਸੀਨਾ ਜੁਗਨੂ ਨਹੀਂ ਜੁਗਨੂ ਬਾਦਸ਼ਾਹ ਦੱਸੀ ਯਾਰ ਕਿ ਤੁਹਾਨੂੰ ਇਹੀ ਚੰਗਾ ਲੱਗਦਾ ਹੈ ਜਾਂ ਕੀ? ਹੁਣ ਉਹ ਜੋ ਉਹਨਾਂ ਨੇ ਕਹਿਣਾ ਭਾਈ। ਉਸਤਾਦ ਜੀ ਮੈਂ ਤੇ ਕਹਿੰਦਾ ਉਹਨਾਂ ਕਿ ਗੱਲਾਂ ਨਾ ਕੀਤੀਆਂ ਜਾਣ, ਮੈਂ ਭਾਵੇਂ ਫੈਸਲ ਨੂੰ ਮਨਾ ਨਹੀਂ ਯਾਰ ਕਰਦਾ ਸੀ। ਸ਼ਲਟਾਂ ਇਹ ਉਹ ਬਸ ਆਹੋ, ਕਰਦੇ ਹੋ ਯਾਰ। ਇਹ ਸਾਰਾ ਕੁਝ ਤੁਹਾਡਾ ਹੀ ਆ। ਤੇਰੇ ਕੋ ਹੋਰ ਕੁਝ ਅੱਗੋਂ ਹੈ ਨਹੀਂ ਸੀ ਉਹਨੂੰ ਕਹਿਣ ਲਈ। ਹਾਂਜੀ ਤੇਰੇ ਕੋ ਇਹੀ ਗੱਲ ਆ। ਨਹੀਂ ਤੁਸੀਂ ਮੈਨੂੰ ਸਿੰਪਲ, ਮੈਂ ਤੁਹਾਨੂੰ ਕਿਹਾ ਹੀ ਕੁਛ ਨਹੀਂ। ਉਹ ਅੱਗੋਂ ਦੇਖੋ ਨਾ ਡੇਲਾ ਬੰਦ ਜਾ ਯਾਰ ਡੇਲਾ ਬੰਦ ਮੁਹੱਬਤ ਨਾਲ ਜਿਹੜੀ ਸ਼ਾਇਦ ਦਿੱਤੀ ਹੈ ਨਾ, ਉਹ ਭਾਂ ਕਿ ਕੱਖ ਵੀ ਹੋਵੇ ਨਾ ਹੀਰਾ ਹੁੰਦਾ ਉਹ। ਅੱਛਾ ਯਾਰ ਏਸੀ ਲੈ ਕੇ ਬੰਦਾ ਮਰ ਗਿਆ ਇੱਥੇ, ਬੰਦਾ ਮੁਹੱਬਤ ਨਹੀਂ ਲੈ ਗਿਆ। ਪੈਸੇ ਦਿਓ ਨਾ, ਮਰੋ ਦਿਓ ਪੈਸੇ, ਉਹਦੇ ਦਿੱਤਾ ਨਹੀਂ ਪੈਸੇ ਯਾਰ ਹੱਕ ਹਲਾਲ ਦੀ ਕਮਾਈ ਆ ਸਾਥ ਦਿੰਦਾ ਨਹੀਂ ਤੂੰ, ਹੈ। ਕਿਉਂ ਜੀ ਦਿੰਦਾ ਨਹੀਂ ਪੈਸੇ ਤੂੰ। ਕਹਿਦੀ ਗੱਲ ਉਹਨੇ ਇਸ ਅਦਾਰੇ ਨੂੰ ਖੂਨ ਦਿੱਤਾ, ਪਸੀਨਾ ਦਿੱਤਾ ਆਪਣਾ। ਉਸਤਾਦ ਜੀ ਉਹ ਹਾਂ ਵਿਚਾਰੇ ਨੇ ਜਿੱਦੋ ਜਹਿਦ ਕੀਤੀ। ਅੱਛਾ ਗੱਲ ਇਹ ਹੈ, ਖੂਬਸੂਰਤੀ ਹੁੰਦੀ ਜਿੱਦਾਂ ਮੈਂ ਕਹਿੰਦਾ ਨਾ, ਮੇਰੇ ਕੁਝ ਦੋਸਤ ਨੇ, ਇੱਕ ਦੋ ਹੀ ਨੇ ਐਸੇ, 2-3 ਬਾਹਰ ਰਜ਼ਾ ਹੋ ਗਿਆ। ਹਾਂਜੀ ਠੀਕ ਆ, ਉਹ ਹੋਰ 2-3 ਹੈਗੇ ਨੇ, ਤੇ ਉਹਨਾਂ ਨੂੰ ਮੈਂ ਕਹਿੰਦਾ ਹੁੰਦਾ ਕਿ ਯਾਰ ਮੇਰੇ ਕੋਲ 50 ਕਰੋੜ ਰੁਪਈਆ ਵੀ ਪਿਆ ਹੋਵੇ ਨਾ ਬੈਂਕ 'ਚ, ਮੈਨੂੰ ਤੁਹਾਡੇ ਕੋਲੋਂ ਚੀਜ਼ ਲੈਣ ਦਾ ਮਜ਼ਾ ਆਉਂਦਾ। ਹਾਂ ਐਹੀ ਬਾਤ ਮੈਂ ਜਦੋਂ ਕਹਿੰਦਾ ਨਾ ਕਿ ਅੱਛਾ, ਉਹਦੀ ਵਜ੍ਹਾ ਇਹ ਹੈ ਕਿ ਕੁਝ ਬੰਦੇ ਹੁੰਦੇ ਨੇ ਉਹ ਥੋੜੇ ਇਸ ਗੱਲੋਂ ਮਹਿਰੂਮ, ਕਿ ਮੈਂ ਜਦੋਂ ਹੋਸ਼ ਆਈ ਨਾ, ਜਦੋਂ ਚੀਜ਼ਾਂ ਪੈਂਟਾਂ ਸ਼ਰਟਾਂ ਜੀ, ਉਦੋਂ ਵਾਲਦ ਸਾਹਿਬ ਦੀ ਡੈਥ ਹੋ ਗਈ। ਉਸ ਤੋਂ ਬਾਅਦ ਘਰ 'ਚ ਵੱਡਾ ਮੈਂ ਸੀ, ਸਮਝ ਆ ਰਹੀ? ਉਹ ਹਿਸਾਬ ਕਿਤਾਬ ਨਹੀਂ ਰਹਿੰਦਾ ਬੰਦੇ ਦਾ ਵੱਡੇ ਹੁੰਦਾ। ਹੁਣ ਇਹ ਜਿਹੜੇ ਮੇਰੇ 2-3 ਦੋਸਤ ਨੇ ਨਾ, ਇਹਨਾਂ ਤੇ ਮੈਂ ਉਹ ਚਾਅ ਪੂਰੇ ਕਰਦਾ। ਵੱਡੇ ਭਰਾਵਾਂ ਨੇ, ਪਿਓਾਂ ਨੇ, ਭਾਵੇਂ ਉਮਰ 'ਚ ਮੇਰੇ ਤੋਂ ਛੋਟੇ ਨੇ, ਲੇਕਿਨ ਕਿਉਂਕਿ ਉਹਨਾਂ ਨੂੰ ਅੱਲਾ ਨੇ ਦਿੱਤਾ, ਔਰ ਉਹ ਮੈਂ ਉਹਨਾਂ ਨੂੰ ਕਹਿੰਦਾ ਮੈਂ ਆਹ ਚੀਜ਼ ਲੈਣੀ ਹੈ, ਮੈਨੂੰ ਆਹ ਚੀਜ਼ ਲਿਆ ਕੇ ਦਿਓ। ਉਹ ਵੀ ਅੱਗੋਂ ਐਸੇ ਸ਼ਹਜ਼ਾਦੇ ਟੱਕਰੇ ਨੇ, ਓਏ ਹੋਏ ਹੋਏ। ਇਹੀ ਹਿਸਾਬ ਸਾਈ ਤੁਹਾਡਾ ਕਰੀਦਾ। ਤੇ ਇਸ ਤੋਂ ਤੁਸੀਂ ਵੀ, ਮੈਂ ਤੁਹਾਨੂੰ ਗੱਲ ਕਰਦਾ ਮਕਸਦ ਇਹ ਸੀ, ਤੁਸੀਂ ਵੀ ਅੱਲਾ ਤੁਹਾਨੂੰ ਜਿੰਨਾ ਮਰਜ਼ੀ ਦੇ ਦੇਵੇ, ਤੁਸੀਂ ਇਦਾਂ ਹੀ ਮੇਰੇ ਕੋਲ ਇਹ ਇੱਕ ਇਹਦੇ 'ਚ ਜ਼ਰੂਰਤ ਨਹੀਂ ਹੁੰਦੀ, ਇਹ ਇੱਕ ਪਿਆਰ ਹੁੰਦਾ ਵਾ, ਹੱਕ ਹੁੰਦਾ। ਉਸਤਾਦ ਜੀ ਲੇਕਿਨ ਉਹ ਜਿਹੜਾ ਸਿਲੰਡਰ ਜਾਨੀ ਕੀ ਚਾਹ ਵਾਲਾ ਛੋਟਾ, ਉਹਨੂੰ ਤੇ ਬਚਾ ਲਓ। ਤੁਹਾਡੀ ਮਿਹਰਬਾਨੀ ਆ, ਉਹਦਾ ਸਟੈਂਡ ਹੀ ਬਚਾ ਲਓ। ਵੱਡੇ ਮਫਰਲ ਚ ਲਪੇਟ ਕੇ ਰੱਖਾਂਗੇ। ਤੂੰ ਹਰ ਸ਼ੈ ਮੁਫਰ ਕੱਪੜੇ 'ਚ ਕੋ ਲਪੇਟ ਕੇ ਰੱਖਦਾ। ਇਹਨੇ ਕਿਹਾ ਸੀ ਕਿ ਮੈਚ 'ਚ ਲਵੇਟੀ ਜਾਊਂਗਾ। ਹਾਂਜੀ ਹੁਣ ਚੱਕੀ ਜਾਈ। ਇਹ ਕੋਈ ਦਫ਼ਤਰੋਂ ਨਹੀਂ ਸ਼ਾਇਰ ਕਰਦਾ, ਹੁਣ ਇਹ ਨਾ ਘਰ ਹੀ ਥੋੜਾ ਲਾਗੇ ਲਿਆਈ ਯਾਰ। ਬਿਲਕੁਲ ਘਰ ਦਾ ਪੂਆ ਕਿਸ ਦਿਨ ਇਸ ਪੂਏ ਨਾਲ ਜੋੜ ਕੇ ਨਾ ਇਧਰੋਂ ਮਾਲ ਲੋਡ ਕਰਨਾ। ਅੱਛਾ ਜੀ, ਚਲੋ ਜੀ, ਲੋ ਜੀ, ਸਕੂਲ ਦਾ ਟਾਈਮ ਹੋ ਗਿਆ ਭਾਜੀ, ਪੜ੍ਹਾਈ ਤਾਲੀਮ ਦਾ ਟਾਈਮ। ਚਲੋ ਜੀ, ਅਲੀ ਬੇ ਜੀ ਓਕੇ ਸੁਣਾਓ ਜੀ। ਅਲਿਫ ਬੇ ਪੇ ਤੇ ਅਟੇ ਸੇ ਜੀਮ ਚੇ ਹੇ ਹੇ ਦਾਲ ਦਾਲ ਰੇ ਦਾਲ ਦਾਲ ਜ਼ਾਲ ਦਾਲ ਡਾਲ ਜ਼ਾਲ, ਜ਼ਾਲ ਮਾਵੇ ਹਾਂਜੀ ਦਾਲ ਡਾਲ ਜ਼ਾਲ, ਜ਼ਾਲ ਰੇ ਰੇ ਅਰੇ ਰੇ ਅਰੇ ਰੇ। ਬਸ ਇੱਥੇ ਤੱਕ ਅੱਜ ਦਾ ਤੇਰਾ ਸਬਕ ਇੱਥੇ ਤੱਕ ਤੂੰ ਪਾਸ ਹੋ ਗਿਆ। ਅੱਗੋਂ ਹੁਣ ਤੂੰ ਭਾਵੇਂ ਭੁੱਲ ਨਾ ਭੁੱਲ, ਉਹ ਦਾਲ ਡਾਲ ਜ਼ਾਲ ਰੇ ਡੇ, ਇਹ ਤੇਰਾ ਟਾਸਕ। ਇਹ ਤੇਰਾ ਹੋ ਗਿਆ। ਅੱਗੋਂ ਸ਼ੀਨ ਨਹੀਂ ਸੋਰੀ ਰੇ ਰੇ ਅੱਗੇ ਰੇ ਨਹੀਂ ਇਹ ਦਾਲ ਵਾਲਾ ਖਤਮ ਹੋ ਗਿਆ ਕੰਮ। ਦਾਲ ਵਾਲਾ ਖਤਮ ਤੋਏ ਨਹੀਂ ਸੀਨ, ਤਾਜੀ ਮੈਂ ਉਹੀ ਕਿਹਾ ਤੂੰ ਸ਼ੀਨ ਕਿਹਾ ਬੇਟੇ, ਸੀਨ ਤੋਂ ਬਾਅਦ ਸ਼ੀਨ ਹੋਣੀ। ਇਹ ਸੀਨ ਸੀਨ ਹਾਂ ਸ਼ੈਨ ਹਾਂ, ਇਹ ਤੋਏ ਸਵਾਦ ਹਾਂਜੀ ਸਵਾਦ ਦਵਾਦ ਹਾਂ ਤੋਏ ਜ਼ੋਏ ਹਾਂ। ਆਇਨ ਗਾਇਨ ਹਾਂ ਫੇ ਹਾਂ ਅਕਾਫ ਹਾਂ ਅਗਾਬ ਅਗਾਬ ਹਾਂ, ਮੀਮ ਲਾਮ ਲਾਮ ਉਹਨੂੰ ਮੈਂ ਮੀਮ ਅੱਛਾ ਲਾਮ, ਅੱਛਾ ਲਾਮ ਲਾਮ ਮੀਮ, ਹਾਂਜੀ ਲਾਮ ਮੀਮ ਨੂਨ ਨੂਨ ਵਾਓ ਵਾਓ,
ਹਾਂ ਕੀ ਹਾਂ ਜਿਹੜਾ ਸਾਜੀ ਇਦਾਂ ਜਾਂਦਾ ਕਿੱਦਾਂ ਇਦਾਂ ਜਾਂਦਾ ਹੈ। ਅੱਛਾ ਉਹ ਐ ਉਹ ਖਾ ਖਾ ਦਿੱਤਾ ਹੈ ਉਹਦਾ ਹਾਂਜੀ ਅੱਛਾ ਉਹ ਹਮਦਾ ਵਾ ਹਾਂ ਹੇ 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 ਹਾਂਜੀ ਹੇ ਹਮਦਾ ਹਾਂ ਹਮਦਾ ਛੋਟੀਏ ਵੱਡੀਏ ਅੱਛਾ ਅਲਫਬੇ ਪੂਰੀ ਯਾਦ ਨਹੀਂ ਹੋਈ ਤੇ ਮਰਜ਼ੀ ਆਪਣੀ ਸ਼ੁਰੂ ਕਰਤੀ ਕਹਿੰਦਾ ਲਾਮ ਨੂੰ ਮੀ ਵੀ ਕਹਿੰਦਾ ਵਾ ਆਹ ਨਹੀਂ ਤਾਂ ਸਹੀ ਹੈ ਚੰਗੀ ਆ ਗੱਲ ਯਾਰ ਦੀ ਆਪਣੀ ਰੱਖਿਆ ਅਕਾਫ ਅਗਾਫ ਯਾਰ ਮਤਲਬ ਉਹ ਚਲਾ ਤੇ ਗਿਆ ਨਾ ਪਹੁੰਚ ਤੇ ਗਿਆ ਨਾ ਯਾਦ ਹੋ ਜਾਵੇ ਨਾ ਫਿਰ ਉਹਦੀ ਪ੍ਰੋਨਾਂਸੀਏਸ਼ਨ ਬਾਅਦ ਚ ਠੀਕ ਕਰਾ ਲਾਂਗੇ ਆਹੋ ਇਹ ਵੀ ਕਾਫ ਨਹੀਂ ਕਹਿਣਾ ਕਾਫ ਕਹਿਣਾ ਕੱਲਾ ਹੀ ਨਹੀਂ ਇਨਸ਼ਾਅੱਲਾ ਅੱਲਾਹ ਖੈਰ ਕਰੇਗਾ ਹਾਂਜੀ ਗਿਣਤੀ ਹੁਣ ਬਹੁਤ ਤੇਰਾ ਆ ਗਿਆ ਨਾ ਹੁਣ ਤੂੰ ਦੋ ਪਾਰਟ ਕਰ ਲਾ ਅਲੀ ਬੇ ਪੇ ਤੇ ਟੇ ਸੇ ਜੀਮ ਚੇ ਹੇ ਖੇ ਦਾਲ ਡਾਲ ਜ਼ਾਲ ਰੇ ਡੇ ਇੱਥੇ ਤੱਕ ਹੋ ਗਿਆ ਹਾਂਜੀ। ਹੁਣ ਅੱਗੋਂ ਤੂੰ ਸੀਨ ਜ਼ੇਨ ਰੱਖ ਸੀਨ ਸੀਨ ਸ਼ੀਨ ਹਾਂਜੀ ਸਵਾਦ ਜ਼ਵਾਬ ਤੋਏ ਜ਼ੋਏ ਐਨ ਗੈਨ ਫੇ ਕਾਫ ਕਾਫ ਲਾਮ ਮੀਮ ਨੂਨ ਹੁਣ ਅੱਗੋਂ ਹੈ ਦੂਸਰਾ ਪੋਰਸ਼ਨ ਸੀਨ ਤੋਂ ਸ਼ੁਰੂ ਕਰਨਾ ਦੂਜਾ ਦੋ ਮਾਤਰੇ ਚ ਕਰਨਾ ਹਾਂ ਦੋ ਪਾਰਟੀਸ਼ਨਾਂ ਕਰ ਲਾ ਓਕੇ ਸੀਨ ਸ਼ੀਨ ਸਵਾਦ ਜ਼ਵਾਬ ਤੋਏ ਜ਼ੋਏ ਤੋਏ ਜ਼ੋਏ। ਇਕੱਠੇ ਹੀ ਆ ਗਏ ਸੀਨ ਸ਼ੀਨ ਸਵਾਦ ਜ਼ਵਾਬ ਤੋਏ ਜ਼ੋਏ ਐਨ ਗੈਨ ਸਾਜੀ ਇਹ ਉਹ ਮੈਨੂੰ ਔਖੇ ਲੱਗਦੇ ਜਿਹੜੇ ਇਹ ਬਾਅਦ ਚ ਛੋਟੇ ਜਦੋਂ ਤੁਸੀਂ ਲਫ਼ਜ਼ ਇਕੱਠੇ ਲਿਖਣੇ ਛੋਟੇ ਕਰ ਦਿੰਦੇ ਨਾ ਜੋੜ ਕਰਕੇ ਉਹ ਅਗਲਾ ਸਟੈਪ ਬੜਾ ਵਾ ਤੂੰ ਇੱਕ ਟ੍ਰੇਲ ਯਾਦ ਕਰ ਸੀਨ ਸ਼ੀਨ ਸਵਾਦ ਜ਼ਵਾਬ ਤੋਏ ਜ਼ੋਏ ਐਨ ਗੈਨ ਹਾਂ ਬਸ ਹਾਂਜੀ ਕੈ ਸੀਨ ਸ਼ੀਨ ਸਵਾਦ ਜ਼ਵਾਬ ਸੀਨ ਛੀਨ ਸਵਾਦ ਸਵਾਦ ਜ਼ਵਾਬ ਤੋਏ ਜ਼ੋਏ ਤੋਏ ਦੋਏ ਐਨ ਗੈਨ ਬਸ ਇਹਨਾਂ ਸੀਨ ਸ਼ੀਨ ਸਵਾਦ ਜ਼ਵਾਬ ਤੋਏ ਜ਼ੋਏ ਐਨ ਗੈਨ ਗੈਨ ਇਹਨਾਂ ਯਾਦ ਕਰ ਓਕੇ ਸੀਨ ਛੀਨ ਜਿਹੜੇ ਲਫ਼ਜ਼ ਨਹੀਂ ਨਾ ਸਮਝ ਆਉਂਦੇ ਉਹ ਛੱਡ ਦੇ ਸਵਾਦ ਤੋਏ ਕਿਉਂ ਜੀ ਕਾਤੋਂ ਛੱਡ ਦੇ ਨਹੀਂ ਅਲਫਬੇ ਸ਼ਾਰਟ ਕਰ ਲਵੇ ਨਾ ਅੱਛਾ ਸੀਨ ਸ਼ੀਨ ਸਵਾਦ ਜ਼ਵਾਬ ਤੋਏ ਜ਼ੋਏ ਐਨ ਗੈਨ ਕੈ ਹਾਂਜੀ ਸੀਨ ਛੀਨ ਸਵਾਦ ਵਾ ਤੋਏ ਦੋਏ ਐਨ ਗੈਨ ਬਸ ਹੁਣ ਇਹ ਹੋਣਾ ਦਾਲ ਡਾਲ ਜ਼ਾਲ ਰੇੜੇ ਤੋ ਯਾਰ ਇੱਕ ਸੇ ਵੀ ਹੁੰਦੀ ਇਹਦੇ ਵਿੱਚ ਸੇ ਤਿੰਨ ਨੁਕਤਿਆਂ ਵਾਲੀ ਰੇਜ ਨਹੀਂ ਦਾਲ ਡਾਲ ਜ਼ਾਲ ਰੇੜੇ ਸੇ ਜਿੱਦੋਂ ਦਾਲਾਂ ਵਾਲੀ ਬਣਦੀ ਆ ਇੱਕ ਨੁਕਤੇ ਵਾਲੀ ਰੇਜ ਇੱਕ ਰੇ ਦੇ ਉੱਪਰ ਤਿੰਨ ਨੁਕਤੇ ਉਹ ਸੇ ਆ ਜੀ ਉਹ ਸੇ। ਪਹਿਲੇ ਉੱਤੋਂ ਜ਼ੇ ਲਾਈਕ ਸੇ ਦਾਲਾਂ ਬਾਰੀ ਤਾਂ ਹਾਂ ਸੇ ਸਮਰ ਨਹੀਂ ਉਹ ਸਮਰ ਵਾਲੀ ਹੋਈ ਟੈਲੀਵਿਜ਼ਨ ਚ ਜਿਹੜੀ ਜੇ ਆਂਦੀ ਨਹੀਂ ਅਸੀਂ ਵੀ ਗਲਤ ਪੜ ਰਹੇ ਉਦੋਂ ਦੇ ਹਾਂਜੀ ਮੈਂ ਕਹਿ ਰਿਹਾ ਰੇੜੇ ਇਹ ਦਾਲ ਡਾਲ ਜ਼ਾਲ ਰੇੜੇ ਜ਼ੇ ਜ਼ੇ ਫਿਰ ਸੇ ਸੇ ਉਹ ਯਾਰ ਜ਼ੇ ਫਿਰ ਸਵਾਦ ਜ਼ਵਾਬ ਹਾਂਜੀ ਫਿਰ ਸੀਨ ਸ਼ੀਨ ਮੈਨੂੰ ਸ਼ੁਰੂ ਤੇ ਆਉਣਾ ਸਾਡੀ ਵੀ ਸਿੱਧੀ ਹੋ ਗਈ ਨਹੀਂ ਠੀਕ ਆ ਤੂੰ ਓਕੇ ਆ ਉਹ ਉਹ ਜਿਹੜਾ ਬਾਅਦ ਚ ਅਸੀਂ ਇੱਕ ਲਫ਼ਜ਼ ਵਿੱਚ ਐਡਜਸਟ ਕਰਾ ਲਾਂਗੇ ਤੇਰੇ ਕੋਲ ਆਹੋ ਹੁਣ ਤੂੰ ਸੀਨ ਸ਼ੀਨ ਸਵਾਦ ਜ਼ਵਾਬ ਤੋਏ ਜ਼ੋਏ ਐਨ ਗੈਨ ਸੀਨ ਛੀਨ ਸਵਾਦ ਵਾ ਤੋਏ ਦੋਏ ਐਨ ਗੈਨ ਫੇ ਕਾਫ ਲਾਮ ਹਮਦਾ ਛੋਟੀ ਨਹੀਂ ਵਾਹ ਵਾਹ ਅੱਲਾਹ ਖੈਰ ਕਰੇਗਾ ਇਨਸ਼ਾਅੱਲਾ ਦੂਰ ਨਹੀਂ ਜਦੋਂ ਤੂੰ ਹੁਣ ਆ ਸ਼ਾਇਰੀ ਲਿਖੀ ਹਾਂਜੀ ਮੈਂ ਇਹ ਯਾਦ ਕਰਦਾ ਸੀ ਫਿਰ ਮੈਂ ਜਦੋਂ ਕਹਿਣਾ ਸੀ ਭੁੱਲ ਜਾਣਾ ਸੀ ਫਿਰ ਮੈਂ ਲਿਖੀ ਉਹ ਲਿਖ ਕੇ ਫਿਰ ਯਾਦ ਵਾਹ 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 ਸਾਡੇ ਕੁਲੀਏ ਤੇ ਨਹੀਂ ਓਕੇ ਆ ਤਾਜੀ। ਤੈਨੂੰ ਐਪਰੀਸ਼ੀਏਟ ਕਰ ਰਹੇ ਜੁਗ ਨੂੰ ਸਾਰੇ ਤਾਜੀ ਹਾਂਜੀ ਮੈਂ ਸਾਡੇ। ਅੱਗੋਂ ਪੜਨਾ ਵਾ ਮੈਂ ਪ੍ਰਾਈਵੇਟ ਟਿਊਸ਼ਨ ਰੱਖਣੀ ਬਸ ਤੂੰ ਇਹਨੂੰ ਰੱਟ ਲਾ ਤੁਰਿਆ ਜਾਂਦਾ ਸੀਨ ਸ਼ੀਨ ਸਵਾਦ ਜ਼ਵਾਬ ਤੋਏ ਜ਼ੋਏ ਐਨ ਗੈਨ ਸੀਨ ਸ਼ੀਨ ਸਵਾਦ ਜ਼ਵਾਬ ਤੋਏ ਜ਼ੋਏ ਐਨ ਗੈਨ ਅੱਗੇ ਨਹੀਂ ਰੱਟਣਾ ਕਿਉਂਕਿ ਅੱਗੇ ਤੂੰ ਗਲਤ ਹੋ ਗਿਆ ਨਾ ਫਿਰ ਤੈਨੂੰ ਉਹ ਹੀ ਰਟਿਆ ਜਾਣਾ ਤੇ ਬਾਅਦ ਚ ਬੜੇ ਪ੍ਰੋਬਲਮ ਇੱਥੇ ਹੀ ਸੀਨ ਸ਼ੀਨ ਸਵਾਦ ਜ਼ਵਾਬ ਤੋਏ ਜ਼ੋਏ ਐਨ ਗੈਨ ਬਸ ਉਹਨੇ ਆਪਣਾ ਇੱਕ ਮੋਟੋ ਬਣਾਇਆ ਕਹਿੰਦਾ ਮੈਂ ਪੜ੍ਹ ਲਿਖ ਕੇ ਇਹ ਰੋਸਟਸ ਬਣਨਾ ਮੈਂ ਇਹ ਰੋਸਟਰ ਨਹੀਂ ਤਾਜੀ ਮੈਂ ਲਾ ਜਾਂ ਹਾਂਜੀ ਲਾ ਹੀ ਬਣੂ ਲਾ ਹੌਲਾ ਵਾਲਾ ਕੂਵਤ ਹੈ ਲਾਰਾ ਲੱਪਾ ਉਹ ਬਣਨਾ ਇਹ ਅਲਫਬੇ ਸਿੱਖ ਤੇ ਚੈਂਬਰ ਪਾ ਨਹੀਂ ਇੰਨਾ ਹੀ ਬਹੁਤ ਆ ਸਾਡੇ ਲਈ ਤੂੰ ਇੰਨਾ ਸਿੱਖ ਜੇ ਅਨਹੋਨੀ ਆ ਇਹ ਉਹਨਾਂ ਲੋਕਾਂ ਲਈ ਸਬਕ ਆ ਜਿਹੜੇ ਬਿਲਕੁਲ ਪੜੇ ਨਹੀਂ ਕਿ ਜਦੋਂ ਕੋਈ ਬੰਦਾ ਇਰਾਦਾ ਕਰ ਲੈਂਦਾ ਨਾ ਸਾਜੀ ਉਹ ਫਿਰ ਸੱਚੇ ਮਨ ਸੇ ਓਏ ਹੋਏ ਜਦੋਂ ਤੂੰ ਇਰਾਦਾ ਕਰ ਲੈਣਾ ਨਾ ਬਾਅਦ ਤੂੰ ਦੁਨੀਆ ਦਾ ਕੋਈ ਵੀ ਕੰਮ ਕਰ ਸਕਦਾ ਸਾਜੀ ਟੀਚਰ ਨਸੀ ਕੋਈ ਲੱਭਦਾ ਮੈਂ ਕਹਿੰਦਾ ਸੀ ਟਾਈਮਿੰਗ ਨਸੀ ਮਿਲਦੀ ਇਹ ਉਹ ਵਿੱਚ ਉਹ ਟੀਚਰ ਮੈਨੂੰ ਹੱਡ ਰਾਮ ਮਿਲੇ ਉਹਨਾਂ ਨੇ ਬੁਲਾ ਕੇ ਉਹ ਪੜ ਲਾਂਗੇ ਇਹ ਪੜਨਾ ਮੇਰਾ ਚਲੋ ਟੀਚਰ ਨੂੰ ਹੱਡ ਹਰਾਮ ਕਹਿ ਰਿਹਾ ਤੂੰ ਇਹ ਗੱਲ ਕਰ ਸਾਜੀ ਉਹ ਜਿਹੜੇ ਮੇਰੇ ਦੋਸਤ ਯਾਰ ਕਹਿੰਦੇ ਸੀ ਕਹਿੰਦੇ ਆ, ਹਾਂਜੀ, ਅੱਛਾ ਜਿਹੜੇ ਯਾਰ ਦੋਸਤ ਹਾਂ ਯਾਰ ਦੋਸਤ ਕਹਿੰਦੇ ਟੈਨਸ਼ਨ ਨਾ ਲੈ ਅੱਛਾ ਆਪਣੀਆਂ ਲੋ ਜਿਹੜੇ ਤੇਰੇ ਟੀਚਰ ਹਾਂਜੀ ਬਣੇ ਟਾਈਮ ਫੇਲ ਕੀਤਾ ਵਾ ਤੇ ਪਤਾ ਨਹੀਂ ਕੀ ਕੁਛ ਕੀਤਾ ਤੇ ਉਸਤਾਦ ਜੀ ਪੜਾਉਂਦੇ ਨਹੀਂ ਤਲੀਮ ਕੋਈ ਕਿਸੇ ਨੂੰ ਦਿੰਦਾ ਨਹੀਂ ਉਸਤਾਦ ਜੀ ਤੁਸੀਂ ਆਪ ਲੈ ਜਾਂਦੀ ਹੈ ਤਲੀਮ ਨਾ ਕੋਈ ਗਨ ਪੁਆਇੰਟ ਤੇ ਲੈ ਸਕਦਾ ਨਾ ਕੋਈ ਹਾਂਜੀ ਉਸਤਾਦ ਜੀ ਨਾ ਤਰਲਿਆਂ ਨਾਲ ਲੇਕਿਨ ਅਬਾਸ ਸਿੱਖ ਜਾਏਗਾ ਇਨਸ਼ਾਅੱਲਾ ਗਿਣਤੀ ਬਹੁਤ ਸੌਖੀ ਹੈ ਗਿਣਤੀ ਤੈਨੂੰ ਜਲਦੀ ਆ ਅਲਫ ਬੇ ਤੇ ਇਹ ਆਲਮ ਆ ਇਹਨੂੰ ਨਾਂ ਲਿਖਣਾ ਆ ਗਿਆ ਤੇ ਦੀਪ ਬਣ ਜਾਏਗਾ ਸਾਰਾ ਇਹ ਤੇ ਪੈਕੇਜ ਲਾਉਣ ਤੋਂ ਪੜਨ ਦਿਆ ਉਸਤਾਦ ਜੀ ਪੈਕੇਜ ਹੀ ਨਹੀਂ ਲੱਗਦਾ ਪੈਕੇਜ ਹੀ ਨਹੀਂ ਲੱਗਦਾ ਹੈਲੋ ਆ ਮੰਥਲੀ ਪੈਕੇਜ ਦੇ ਚੱਕਰਾਂ 'ਚ ਹਫਤੇ ਲਾਉਂਦਾ ਰਿਹਾ ਇਹ ਸਟਾਰ 500 ਰੋਲਾ ਨਹੀਂ ਯਾਰ ਇੱਕ ਮਿੰਟ ਤੂੰ ਜਿਹੜਾ ਪੜ੍ਹਨੇ ਆ ਕਿਉਂ ਪੜ੍ਹਨੇ ਆ ਪੈਕੇਜ ਲਾਇਆ ਕਰੋ
ਯਾਰ ਕੀ ਬਾਤ ਹੈ ਉਸਤਾਦ ਜੀ ਕਿਸੇ ਓਏ ਅੱਛਾ ਤੂੰ ਪੈਕੇਜ ਲਾਉਣ ਵਾਸਤੇ ਪੜ੍ਹਨੇ ਆ ਪੈਕੇਜ ਲਾਇਆ ਵੀ ਸਾਡਾ ਸਾਰਿਆਂ ਦਾ ਬਹੁਤ ਫਿੱਟ ਹੈ ਮੂੰਹ ਕਿੰਨੀ ਮਿਹਨਤ ਕਰਨ ਦੇ ਸੀ ਇਹਦੇ ਤੇ ਤੇ ਉਹਦੇ ਇੰਗਲਿਸ਼ ਚ ਲੱਗਦਾ ਮੇਰੇ ਕੋ ਨਹੀਂ ਲੱਗਦਾ ਖੋਦਿਆ ਪਹਾੜ ਨਿਕਲਿਆ ਪੈਕੇਜ ਮੇਰਾ ਹਲੇ ਉਰਦੂ ਚ ਲੱਗੇ ਥੋ ਘੱਟ ਐਮਬੀ ਵਾਲਾ ਜਾਂ ਜਿੱਦਾਂ ਵੀ ਹਾਂਜੀ ਓਕੇ ਜੀ ਨਾਜ਼ਰੀਨ ਆਪਣਾ ਖਿਆਲ ਰੱਖੋ ਕੱਲ ਫਿਰ ਤੁਹਾਡਾ ਮੁਲਾਕਾਤ ਹੋਵੇਗੀ ਜੁਗਨੂ ਹਾਂ ਓਕੇ ਜੁਗਨੂ ਬਾਦਸ਼ਾਹ ਲਵ ਯੂ ਆਪਣਾ ਖਿਆਲ ਰੱਖੋ ਤਾਜੀ ਮਾਦਰਤ ਨਾਲ ਇੱਥੇ ਮੈਂ ਕਹਿ ਰਿਹਾ ਤਾਜੀ ਇੱਕ ਜੁਗਤ ਮੈਂ ਵਾਈਂਡ ਅਪ ਦੀ ਇੰਗਲਿਸ਼ ਚ ਕੀਤੀ ਸੀ ਕਲੀਮ ਦੀ ਵਜ੍ਹਾ ਤੋਂ ਕੀ ਇਹ ਇਜ਼ ਕੋਨ ਹਾਰਡ ਕੁੱਪੀ ਕੁੱਟੀ ਕੁੱਪੀ ਕੁੱਟੀ ਕੁੱਪੀ ਕੁੱਟੀ ਹਾਂਜੀ। ਓਕੇ ਜੀ ਨਾਜ਼ਰੀਨ ਲਵ ਯੂ ਕੱਲ ਫਿਰ ਮੁਲਾਕਾਤ ਹੁੰਦੀ ਅੱਲਾ ਹਾਫਿਜ਼